ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी फॉर दे सारे दर्शकों ते ਸਰੋਤਿਆਂ ਨੂੰ जी आए कहनी प्रोग्राम सचो सच जड़े इस प्रोग्राम नाल देशां विदेशां तो जुड़ चुके ने। खालसा अफेयर सेंटर के संचालक डॉक्टर अमरजीत सिंह जी स्टूडियो च मेरे नाल शामिल ने। उन्हां नाल गलबात करके अज दे अहम इशूज़ उपर उन्हां तो उन्हां दा तबसरा जानदे हां। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। गंगा जमनी तहजीब ਦੇ ਹਿੰਦੂ ਤਵੀਆਂ ਨੂੰ नमो नमे। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 20 फरवरी 2025 9 फग्गन नानकशाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਸਰਦਾਰ ਜਗਦੀਪ ਸਿੰਘ ਭੁੱਲਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਔਰ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਗਦੀਪ ਸਿੰਘ ਭੁੱਲਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ 104 ਵਰੇ ਪਹਿਲਾਂ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਵਾਪਰੇ ਸਾਕੇ ਦੀ ਯਾਦ ਦੁਨੀਆ ਭਰ ਵਿੱਚ ਸਿੱਖਾਂ ਵੱਲੋਂ ਜਿਹੜੀ ਹੈ ਮਨਾਈ ਜਾ ਰਹੀ ਹੈ ਔਰ ਸਾਕਾ ਨਨਕਾਣਾ ਸਾਹਿਬ ਵਿੱਚ 130 ਤੋਂ ਜ਼ਿਆਦਾ ਸਿੰਘਾਂ ਦੀਆਂ ਜਿਹੜੀਆਂ ਨੇ ਸ਼ਹੀਦੀਆਂ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਸਿਖਰਾਂ ਤੇ ਪਹੁੰਚਾਇਆ ਸੀ ਔਰ ਦੁਰਾਚਾਰੀ ਮਹੰਤਾਂ ਤੋਂ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾਏ ਗਏ ਅਤੇ ਅਖੀਰ 1924 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਹੋਂਦ ਵਿੱਚ ਆਈ ਹੈ ਔਰ 104 ਵਰਿਆਂ ਬਾਅਦ ਅੱਜ ਫਿਰ ਸਿੱਖ ਕੌਮ ਭਾਰੀ ਨਿਰਾਸ਼ਤਾ ਵਿੱਚ ਹੈ ਔਰ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ RSS ਦਾ ਸਿੱਧਾ ਦਖਲ ਹੈ ਅਤੇ ਕੌਮ 1920 ਤੋਂ ਪਹਿਲੀ ਵਾਰੀ ਦੁਬਦਾ ਅਤੇ ਹਿੰਦੂ ਸਨਾਤਕਾਂ ਦਾ ਸ਼ਿਕਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕਲੀਵਲੈਂਡ ਓਹਾਇਓ ਤੋਂ ਜਗਦੀਪ ਸਿੰਘ ਭੁੱਲਰ ਔਰ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜਾ ਪਿਆਰਾ ਪਰਿਵਾਰ ਹੈ। ਇਹਨਾਂ ਨੇ ਖਾਣੇ ਦੇ ਉੱਤੇ ਵੀ ਸੱਦਿਆ ਔਰ ਬੜੇ ਨਿੱਘ ਦੇ ਨਾਲ ਜਿੱਥੇ ਅਸੀਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕੀਤਾ ਕਿਉਂਕਿ ਸਾਡਾ ਪਰਿਚਿਤ ਪਰਿਵਾਰ ਵੀ ਸੀ ਔਰ ਬੱਚਿਆਂ ਦੇ ਵਿੱਚ ਔਰ ਖ਼ਾਸ ਤੌਰ 'ਤੇ ਅਗਲੀ ਜਨਰੇਸ਼ਨ ਵੀ ਛੋਟਾ ਬੇਟਾ ਜਿਹਨੂੰ ਉਹ ਪੂਰਾ ਸਿੱਖੀ ਸਰੂਪ ਦੇ ਵਿੱਚ ਸਜਿਆ ਹੋਇਆ ਪੂਰੀ ਜਿਹੜਾ ਉਸ ਦੇ ਵਿੱਚ ਕਲੈਰਿਟੀ ਔਰ ਪੂਰੀ ਇੰਟੈਲੀਜੈਂਸ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਹੜੀ ਜਨਰੇਸ਼ਨ ਥੋੜ੍ਹੀ ਬਹੁਤ ਸਿੱਖੀ ਸਰੂਪ ਵੱਲੋਂ ਅਵੇਸਲੀ ਵੀ ਹੋਈ ਭਾਵੇਂ ਬਹਾਨਾ ਕੋਈ ਵੀ ਹੋਏ ਉਹਨਾਂ ਨੂੰ ਵੀ ਇਹ ਲੱਗਦਾ ਕਿ ਭਾਈ ਅਲਟੀਮੇਟ ਸਾਡੀ ਡੈਸਟਨੀ ਗੁਰੂ ਦੀ ਗੋਦ ਹੈ ਔਰ ਉਹ ਕੋਸ਼ਿਸ਼ ਕਰਦੇ ਨੇ ਕਿ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਸਰੂਪ ਸਿੱਖੀ ਵੈਲਿਊਜ਼ ਨਾਲ ਜੋੜਨ ਔਰ ਬਹੁਤ ਵਾਰ ਮੈਂ ਇਹ ਦੇਖਿਆ ਵੀ ਫਿਰ ਉਹ ਬੱਚੇ ਹੀ ਆਪਣੇ ਮਾਪਿਓ ਨੂੰ ਜਾਂ ਆਪਣੇ ਡੈਡੀ ਨੂੰ ਕਹਿਣਗੇ ਡੈਡੀ ਤੂੰ ਮੇਰੇ ਵਰਗਾ ਕਦੋਂ ਬਣਨਾ ਔਰ ਉਹਨਾਂ ਨੂੰ ਉਸ ਪਾਸੇ ਲਿਆਉਂਦੇ ਨੇ। ਸੋ ਅਸੀਂ ਸਮੁੱਚੇ ਪਰਿਵਾਰ ਦਾ ਭੁੱਲਰ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਅੱਜ 20 ਫਰਵਰੀ ਦਾ ਦਿਨ ਬੇਸ਼ੱਕ ਜਦੋਂ ਅਸੀਂ ਮੂਲ ਨਾਨਕਸ਼ਾਹੀ ਕੈਲੰਡਰ ਦੇਖਾਂਗੇ ਜਾਂ ਹੋਰ ਡੇਟਾਂ ਦੇਖਾਂਗੇ ਤੇ ਸਾਕਾ ਨਨਕਾਣਾ ਸਾਹਿਬ ਜਿਹੜਾ ਕਿ 21 ਫਰਵਰੀ 1921 ਨੂੰ ਮਾਰਕ ਕੀਤਾ ਹੋਇਆ ਔਰ ਇਸੇ ਤਰ੍ਹਾਂ ਜੈਤੋ ਦਾ ਮੋਰਚਾ ਕਿਉਂਕਿ ਅੱਜ ਦੇ ਦਿਨ ਹੀ 1924 ਦੇ ਵਿੱਚ ਜਿਹੜਾ ਫਾਈਨਲ ਮੋਰਚਾ ਸੀ ਗੁਰਦੁਆਰਾ ਸੁਧਾਰ ਲਹਿਰ ਦਾ ਜੈਤੋ ਵਿਖੇ ਵੀ ਇੱਕ ਜਥਾ ਜਿਹੜਾ
ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੋਰਿਆ ਗਿਆ ਔਰ ਜੈਤੋ ਨਾਭਾ ਰਿਆਸਤ ਦੇ ਵਿੱਚ, ਅਸੀਂ ਪਟਿਆਲੇ ਦੇ ਨਾਲ ਲੱਗਦੀ ਨਾਭਾ ਰਿਆਸਤ ਦੀ ਗੱਲ ਕਰ ਰਹੇ ਹਾਂ, ਉਦੋਂ ਵੀ ਕਿਉਂਕਿ ਇਹ ਜਿਹੜੇ ਸਾਰੇ ਦੇਸੀ ਰਿਆਸਤਾਂ ਪਟਿਆਲਾ, ਨਾਭਾ, ਜੀਂਦ, ਕਪੂਰਥਲਾ, ਇਹਨਾਂ ਦੀ ਆਪਣੀ ਟੈਰੀਟਰੀ ਸੀ ਔਰ ਅੰਗਰੇਜ਼ਾਂ ਨੇ ਜਿਹੜੇ ਕਿ ਸਤੇ ਹੋਏ ਸੀ ਉਸ ਤੋਂ ਪਹਿਲਾਂ ਹੀ, ਕਿਉਂਕਿ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਲਗਾਤਾਰਤਾ ਦੇ ਨਾਲ ਸਿੱਖਾਂ ਦਾ ਪ੍ਰੈਸ਼ਰ ਔਰ ਥਾਂ ਇਤਿਹਾਸਕ ਗੁਰਦੁਆਰੇ ਸਿੱਖ ਲਿਬਰੇਟ ਕਰਵਾ ਰਹੇ ਸੀ। ਸੋ ਜਿਹੜਾ ਕੰਮ ਅੰਗਰੇਜ਼ਾਂ ਨੇ ਖੁਦ ਜਲਿਆਂਵਾਲੇ ਬਾਗ 'ਚ ਕੀਤਾ 13 ਅਪ੍ਰੈਲ 1919 ਨੂੰ, ਉਹ ਉਹਨਾਂ ਨੇ ਜੈਤੋ ਦੇ ਵਿੱਚ ਮਸ਼ੀਨ ਕਰਨਾ ਬੀੜ ਕੇ, ਕਿਉਂਕਿ ਅੰਗਰੇਜ਼ ਰੈਜ਼ੀਡੈਂਟ ਇਹਨਾਂ ਰਿਆਸਤਾਂ 'ਚ ਬੈਠੇ ਹੋਏ ਸੀ, ਪਟਿਆਲੇ 'ਚ ਵੀ, ਨਾਭੇ 'ਚ ਵੀ, ਔਰ ਉਹਦੇ 'ਚ ਵੀ ਵੱਡੀ ਗਿਣਤੀ 'ਚ, ਜਿਹਦੀ ਗਿਣਤੀ ਮਿਲਦੀ ਨਹੀਂ ਹੈ, ਹਾਲਾਂਕਿ 500 ਦੇ ਕਰੀਬ ਦਾ ਉਹ ਜਥਾ ਸੀ, ਸੈਂਕੜਿਆਂ ਸ਼ਹੀਦ ਹੋਏ ਔਰ ਸੈਂਕੜਿਆਂ ਜ਼ਖਮੀ ਹੋਏ ਔਰ ਉਹ ਫਾਈਨਲ ਗੁਰਦੁਆਰਾ ਸੁਧਾਰ ਲਹਿਰ ਦਾ ਮੋਰਚਾ ਸੀ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜਿਹੜਾ ਗੁਰਦੁਆਰਾ ਐਕਟ ਜਿਸ ਨੂੰ ਕਿਹਾ ਜਾਂਦਾ ਹੈ ਉਹ ਬਣਾਇਆ, ਉਹਦੇ ਥੱਲੇ ਗੁਰਦੁਆਰੇ ਇਤਿਹਾਸਕ ਸ਼੍ਰੋਮਣੀ ਕਮੇਟੀ ਦੇ ਹਵਾਲੇ ਕੀਤੇ ਗਏ ਔਰ 1925 ਦੇ ਵਿੱਚ ਜਿਹੜਾ ਹੈ ਇਸ ਨੂੰ ਗੁਰਦੁਆਰਾ, ਜਦੋਂ ਅਸੀਂ ਗੈਜ਼ਟਿੰਗ ਕਹਿੰਦੇ ਆ ਪੰਜਾਬ ਗੈਜ਼ਟ ਦੇ ਵਿੱਚ, ਕਿਉਂਕਿ ਜਿਹੜਾ ਗੁਰਦੁਆਰਾ ਐਕਟ ਹੈ ਇਹ ਕੋਈ ਫੈਡਰਲ ਐਕਟ ਨਹੀਂ ਸੀ, ਇਹ ਪੰਜਾਬ ਦਾ ਹੀ ਸੀ ਔਰ ਉਹ ਪੂਰੀ ਉਹਨੂੰ ਨੋਟੀਫਿਕੇਸ਼ਨ ਕਰਕੇ ਪ੍ਰੋਪਰਲੀ ਜਿਹੜਾ ਹੈ ਉਸ ਦਾ ਵਿਧਾਨ ਔਰ ਦੂਸਰਾ ਜਿਹੜਾ ਹੈ ਉਸ ਨੂੰ ਲੀਗਲ ਜਿਹੜੇ ਰਾਈਟ ਮਿਲੇ। ਬੇਸ਼ੱਕ ਅਸੀਂ ਇਸ ਪਾਰਟ ਨੂੰ ਦੇਖਦੇ ਹਾਂ ਕਿ ਸ਼ੁਰੂਆਤ ਜੇ ਇਸ ਦੀ ਕਰੀਏ, ਕਿਉਂਕਿ ਸਾਕਾ ਨਨਕਾਣਾ ਸਾਹਿਬ ਦੀ ਡੇਟ 21 ਫਰਵਰੀ ਔਰ ਨਨਕਾਣਾ ਸਾਹਿਬ ਦੇ ਮੁਕਾਮ ਤੇ ਬਹੁਤ ਸਾਰੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ, ਇੰਟਰਨੈਸ਼ਨਲੀ ਵੀ, ਪੰਜਾਬ ਤੋਂ ਵੀ, ਔਰ ਜਿਹੜੇ ਬਾਕੀ ਦਿਨ ਜਿਵੇਂ ਸਿੱਖ ਕੈਲੰਡਰ ਦੇ ਮਨਾਏ ਜਾਂਦੇ ਨੇ ਉੱਥੇ 21 ਫਰਵਰੀ ਨੂੰ ਇਸ ਨੂੰ ਯਾਦ ਕੀਤਾ ਜਾਏਗਾ। ਪਰ ਇਸ ਦਾ ਇੱਕ ਬੜਾ ਯੂਨੀਕ ਸਾਕਾ ਨਨਕਾਣਾ ਸਾਹਿਬ, ਬਹੁਤ ਵਾਰ ਅਸੀਂ ਜਦੋਂ 3 ਲਫ਼ਜ਼ ਸਿੱਖ ਇਤਿਹਾਸ ਦੇ 18ਵੀਂ ਸਦੀ 'ਚ ਵੀ ਔਰ ਅਜੋਕੀ ਸਦੀ 'ਚ ਵੀ, 20ਵੀਂ 21ਵੀਂ ਸਦੀ 'ਚ ਵੀ ਇਸਤੇਮਾਲ ਕਰਦੇ, ਇੱਕ ਉਹਨਾਂ ਦੇ ਵਿੱਚ ਸਾਕਾ ਹੈ, ਇੱਕ ਉਸ ਦੇ ਵਿੱਚ ਮੋਰਚਾ ਹੈ ਔਰ ਇੱਕ ਉਸ ਦੇ ਵਿੱਚ ਘੱਲੂਘਾਰ ਹੈ। ਬੇਸ਼ੱਕ ਇਹਨਾਂ ਦੇ ਵਿੱਚ ਬੜੀ ਥੋੜੀ ਜਿਹੜੀ ਹੈ ਵਿੱਥ ਹੈ ਜਾਂ ਕਈ ਵਾਰ ਕੁਝ ਚੀਜ਼ਾਂ ਓਵਰਲੈਪ ਵੀ ਕਰਦੀਆਂ। ਸਾਕਾ ਪੰਜਾਬੀ ਦਾ ਲਫ਼ਜ਼ ਜਿਹੜਾ ਇਸ ਦੇ ਲਈ ਤੁਸੀਂ ਟ੍ਰੈਜਡੀ ਲਫ਼ਜ਼ ਅੰਗਰੇਜ਼ੀ 'ਚ ਕਹਿ ਸਕਦੇ ਹੋ, ਕੁਝ ਇਸ ਕਿਸਮ ਦਾ ਵਾਪਰ ਜਾਣਾ ਜਿੱਥੇ ਇੱਕ ਪਾਸਿਓਂ ਜਿਹੜਾ ਉਹ ਜ਼ਬਰ ਕੀਤਾ ਜਾਂਦਾ ਹੈ ਔਰ ਬਹੁਤ ਵੱਡਾ ਜਿਹੜਾ ਉਸ ਦੇ ਵਿੱਚ ਟ੍ਰੈਜਡੀ ਵਾਪਰਦੀ ਹੈ, ਬਲੱਡ ਸ਼ੈਡ ਹੁੰਦਾ ਹੈ ਔਰ ਇਹਦੇ ਲਈ ਲਫ਼ਜ਼ ਅਸੀਂ ਸਾਕਾ ਇਸਤੇਮਾਲ ਕਰਦੇ ਹਾਂ। ਘੱਲੂਘਾਰਾ ਜ਼ਾਹਰ ਹੈ, ਘੱਲੂਘਾਰੇ ਦੇ ਵਿੱਚ ਵੀ ਉਹ ਇੱਕ ਵੱਡੇ ਲੈਵਲ ਤੇ ਕੀਤਾ ਜਾਂਦਾ ਹੈ ਜਿਹਦੇ 'ਚ ਔਰਤਾਂ, ਬੱਚੇ, ਬਜ਼ੁਰਗ ਵੀ ਜਿਹੜੇ ਨੇ ਉਹ ਤਹਿ ਤੇਗ ਹੁੰਦੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਇੱਕ ਧਿਰ, ਉਹਦੇ 'ਚ ਇੱਕ ਹਿੱਸਾ ਲੜਾਈ ਦਾ ਵੀ ਹੁੰਦਾ ਹੈ ਜਿਹਦੇ 'ਚ ਕਿ ਤੁਸੀਂ ਲੜ ਰਹੇ ਹੋ। ਸਾਕੇ ਦੇ ਵਿੱਚ ਇਸ ਕਿਸਮ ਦਾ ਨਹੀਂ ਹੁੰਦਾ ਕਿ ਵੀ ਤੁਸੀਂ ਉਹਨਾਂ ਦੇ ਨਾਲ ਹਥਿਆਰਬੰਦ ਮੁਕਾਬਲਾ ਕਰ ਰਹੇ ਹੋ। ਇਸ ਲਈ ਅਸੀਂ ਜਿਹੜਾ ਘੱਲੂਘਾਰਾ ਉਹ ਹੈ ਜਿੱਥੇ ਕਿ ਬਿਨਾਂ ਇਸ ਗੱਲ ਦੀ ਪਰਖ ਕੀਤੇ ਕਿ ਕੌਣ ਲੜਾਕੂ ਹੈ ਤੇ ਕੌਣ ਅਦਰਵਾਈਜ਼ ਹੈ, ਸਭ ਨੂੰ ਹੀ ਜਿਹੜਾ ਤਹਿ ਤੇ ਕੀਤਾ ਜਾਂਦਾ ਹੈ। ਕਿਉਂਕਿ ਜਦੋਂ ਅਸੀਂ ਵੱਡਾ ਘੱਲੂਘਾਰਾ ਜ਼ਿਕਰ ਕਰਦੇ ਹਾਂ, ਹਾਲਾਂਕਿ ਵੱਡੇ ਘੱਲੂਘਾਰੇ ਤੋਂ ਪਹਿਲਾਂ ਛੋਟਾ ਘੱਲੂਘਾਰਾ ਜਿਹੜਾ 1746 ਦੇ ਵਿੱਚ ਕੁਪਰੀ ਜਿਹੜਾ ਉਸ ਗੁਰਦਾਸ ਨੰਗਲ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਜੁੜਿਆ ਹੋਇਆ ਪਾਰਟ ਹੈ, ਪਰ ਕਾਹਨੂੰਵਾਨ ਦੇ ਛੰਭ ਦੇ ਵਿੱਚ ਜਿਹੜਾ ਪਾਰਟ ਹੈ ਉਹ ਛੋਟਾ ਘੱਲੂਘਾਰਾ ਵਾਪਰ ਚੁੱਕਾ ਸੀ। ਔਰ ਇਹ ਬੇਸ਼ੱਕ ਅੱਜ 20ਵੀਂ 21ਵੀਂ ਸਦੀ ਦੇ ਵਿੱਚ ਲਫ਼ਜ਼ ਹੁਣ ਤਾਂ ਸਾਰੇ ਇੱਕ ਵੱਡਿਓਂ ਇਸ ਕਿਸਮ ਦੀ ਕਿਲਿੰਗ ਦੇ ਲਈ, ਐਥਨਿਕ ਕਲੀਨਜ਼ਿੰਗ, ਜੈਨੋਸਾਈਡ, ਜਾਂ ਯਹੂਦੀਆਂ ਨੇ ਇਸ ਦੇ ਲਈ ਲਫ਼ਜ਼ ਹੋਲੋਕਾਸਟ ਜਿਹੜਾ ਸਿਰਫ ਆਪਣੇ ਬਿਨਾ ਕਿਸੇ ਹੋਰ ਨੂੰ ਨਹੀਂ ਵਰਤਣ ਦਿੰਦੇ। ਲੇਕਿਨ ਇਸ ਤੋਂ ਬਹੁਤ ਪਹਿਲਾਂ ਅਸੀਂ ਘੱਲੂਘਾਰਾ ਲਫ਼ਜ਼ ਜਿਹੜਾ ਉਹ ਇਜਾਦ ਕੀਤਾ ਸੀ ਜਦੋਂ 1746 ਦੇ ਵਿੱਚ ਕਾਹਨੂੰਵਾਨ ਦੇ ਛੰਭ 'ਚ ਵੀ, ਜਿਹਦੇ 'ਚ 15 ਤੋਂ 20 ਹਜ਼ਾਰ ਦੀ ਗਿਣਤੀ ਦੇ ਵਿੱਚ ਸਿੰਘ ਸਿੰਘਣੀਆਂ ਦੂਜੇ ਜੰਗਲਾਂ ਦੇ ਵਿੱਚ ਘੇਰ ਕੇ ਚਾਰ ਚੁਫੇਰੇ ਉਧਰੋਂ ਰਾਵੀ ਦੇ ਕੰਢਿਓਂ ਇਧਰੋਂ ਉਹਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਸੀ। ਫਿਰ ਅਸੀਂ ਵੱਡਾ ਘੱਲੂਘਾਰਾ ਜਿਹੜਾ ਕਿ ਕੁੱਪ ਤੇ ਰਹੀੜਾ, ਇਹ ਸਾਰੇ ਮਲੇਰਕੋਟਲੇ ਦੀ ਜੂਝ ਮੀਲਾਂ ਤੱਕ ਫੈਲੇ ਹੋਏ ਸਿੰਘਾਂ ਦਾ ਜਥਾ ਜਿਹੜਾ ਰਿਟਰੀਟ ਕਰ ਰਹੇ ਸੀ ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ, ਬੀਬੀਆਂ, ਬੱਚੇ, ਬਜ਼ੁਰਗ ਵੱਡੀ ਗਿਣਤੀ 'ਚ ਸੀ, ਘੇਰੇ ਦੇ ਵਿੱਚ ਉਹਨਾਂ ਨੂੰ ਲਿਆ ਹੋਇਆ ਸੀ ਪਰ ਉਹ ਘੇਰਾ ਟੁੱਟਾ।
ਛੋਟਾ ਘੱਲੂਘਾਰਾ ਲਖਪਤ ਰਾਏ ਜਿਹੜਾ ਜਿਹਨੇ ਇਹ ਕਿਹਾ ਸੀ ਕਿ ਸਿੱਖ ਧਰਮ ਪੈਦਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਬਣਾਉਣੇ ਵੀ ਖੱਤਰੀ ਸੀ ਤੇ ਮੈਂ ਇੱਕ ਖੱਤਰੀ ਇਹਨਾਂ ਦਾ ਅੰਤ ਕਰਾਂਗਾ। ਔਰ ਉਸਨੇ ਈਵਨ ਇੱਥੋਂ ਤੱਕ ਵੀ ਸੀ ਕਿ ਗੁੜ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ। ਰੋੜੀ ਕਿਹਾ ਜਾਣ ਲੱਗਿਆ ਸੀ ਕਿ ਗੁੜ ਕਿਹਾ ਗੁਰੂ ਯਾਦ ਆਉਂਦਾ। ਸੋ ਉਹ ਜ਼ਕਰੀਆ ਖਾਨ ਔਰ ਉਹਦੇ ਨਾਲ ਮਿਲ ਕੇ ਉਹਦੇ ਥੱਲੇ ਹੋਇਆ। ਸੋ ਜਿਹੜਾ ਛੋਟਾ ਘੱਲੂਘਾਰਾ ਹੈ ਉਹ ਮੁਗਲਿਆ ਸਲਤਨਤ ਦੀ ਬਦੌਲਤ, ਲਾਹੌਰ ਦਰਬਾਰ ਦੀ ਬਦੌਲਤ ਹੋਇਆ। ਵੱਡਾ ਘੱਲੂਘਾਰਾ ਅਹਿਮਦ ਸ਼ਾਹ ਅਬਦਾਲੀ ਜਿਹੜਾ ਕਿ ਅਬਦਾਲ ਦਾ ਰਹਿਣ ਵਾਲਾ ਦੁਰਾਨੀ ਕਬੀਲੇ ਦਾ ਔਰ ਜਿਹਨੇ ਲਗਾਤਾਰ 16-17 ਹਮਲੇ ਕੀਤੇ। ਔਰ ਕਿਉਂਕਿ ਉਸਨੇ ਮਰਾਠਿਆਂ ਦਾ ਵੀ ਲੱਕ ਤੋੜਿਆ ਸੀ, ਮੁਗਲਿਆ ਰਾਜ ਦੀਆਂ ਵੀ ਜਿਹੜੀਆਂ ਨੇ ਉਹ ਹਿਲਾਈਆਂ ਹੀ ਨਹੀਂ ਸੀ। ਰਾਦਰ ਉਹਨਾਂ ਦੀ ਟੈਰੀਟਰੀ ਪੰਜਾਬ ਵੀ ਉਹਨੇ ਅਫਗਾਨਿਸਤਾਨ ਦਾ ਹਿੱਸਾ ਬਣਾ ਲਿਆ ਸੀ, ਕਸ਼ਮੀਰ ਵੀ ਖੋਹ ਲਿਆ ਸੀ ਮੁਗਲਾਂ ਤੋਂ, ਔਰ ਕੋਈ ਉਹਦੇ ਸਾਹਮਣੇ ਅੜਨ ਵਾਲਾ ਨਹੀਂ ਸੀ। ਮਰਾਠਿਆਂ ਦਾ ਵੀ ਉਹਨੇ 1757 ਦੇ ਵਿੱਚ ਚੰਗੀ ਤਰ੍ਹਾਂ ਪਾਣੀਪਤ ਦੇ ਮੈਦਾਨ 'ਚ ਉਹਨਾਂ ਦਾ ਜਿਹੜਾ ਉਹ ਲੱਕ ਤੋੜ ਦਿੱਤਾ ਸੀ। ਲੇਕਿਨ ਹਰ ਵਾਰ ਸਿੱਖ ਹੀ ਉਹਨੂੰ ਚੈਲੰਜ ਕਰਦੇ ਸੀ ਵਾਪਸ ਮੁੜਦਿਆਂ। ਫਿਰ ਉਹ ਇਸ ਹਮਲੇ ਵੇਲੇ 1761 ਵੇਲੇ ਆਇਆ ਹੀ ਚੇਚਾ ਕਿ ਵੀ ਇਹਨਾਂ ਨੂੰ ਸਬਕ ਸਿਖਾਉਣਾ। ਔਰ 72 ਘੰਟੇ ਦੇ ਵਿੱਚ ਉਹ ਕਾਬਲ ਤੋਂ ਤੁਰ ਕੇ ਜਿਹੜਾ ਘੋੜਿਆਂ ਦੇ ਉੱਤੇ ਹੀ ਸੀ, ਉਹਨੇ ਆ ਕੇ ਸਿੱਖਾਂ ਦੇ ਜਥੇ ਨੂੰ ਵੱਡਾ ਜਿਹੜਾ ਕਿ ਮਾਲਵੇ ਵੱਲ ਰਿਟਰੀਟ ਕਰ ਰਹੇ ਸੀ ਘੇਰਿਆ। ਔਰ ਉਹਦੇ 'ਚ ਅਸੀਂ ਇੱਕ ਅੰਦਾਜ਼ੇ ਮੁਤਾਬਕ 30 ਤੋਂ 40 ਹਜ਼ਾਰ ਸਿੰਘ ਸਿੰਘਣੀਆਂ ਇੱਕ ਦਿਨ ਦੇ ਵਿੱਚ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਸ਼ਹੀਦ ਹੋਏ। ਔਰ ਜਿਹੜੇ ਸਰਵਾਈਵਰ ਸੀ ਉਹਨਾਂ ਚੋਂ ਵੀ ਕੋਈ ਵੀ ਐਸਾ ਨਹੀਂ ਸੀ ਜਿਹੜਾ ਜ਼ਖਮੀ ਨਾ ਹੋਏ। ਸੋ ਲੇਕਿਨ ਇਹ ਇੱਕ ਵੱਖਰੀ ਕਹਾਣੀ ਹੈ ਵੀ 6 ਮਹੀਨੇ ਦੇ ਵਿੱਚ ਫਿਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਥੱਲੇ ਸਿੱਖਾਂ ਨੇ ਉਹਨਾਂ ਨੂੰ ਗਿਲਜੀਆਂ ਨੂੰ ਡਿਫੀਟ ਕਰਕੇ ਲਾਹੌਰ ਦੇ ਉੱਤੇ ਜਿਹੜਾ ਉਹ ਕਬਜ਼ਾ ਕੀਤਾ ਸੀ। ਔਰ ਸਿੱਕਾ ਜਿਹੜਾ ਉਹ ਚਲਾਇਆ ਸੀ ਖਾਲਸੇ ਨੇ। ਔਰ ਜੱਸਾ ਸਿੰਘ ਆਹਲੂਵਾਲੀਆ ਨੂੰ ਪੰਥ ਨੇ ਤਖਤ ਨਸ਼ੀਨੀ ਕਰਕੇ ਜਿਹੜਾ ਉਹ ਸੁਲਤਾਨੁਲ ਕੌਮ ਦਾ ਸੁਲਤਾਨ ਉਹ ਪਾੜ ਦਿੱਤਾ ਸੀ। ਲੇਕਿਨ ਉਹ ਸਾਡੇ ਇਤਿਹਾਸ ਦਾ ਘੱਲੂਘਾਰਾ, ਸਾਡੀ ਮੌਜੂਦਾ ਯਾਦਾਂ ਦੇ ਵਿੱਚ ਜੂਨ 84 ਦਾ ਘੱਲੂਘਾਰਾ, ਜਿਸ ਦੇ ਵਿੱਚ ਇੱਕ ਪਾਸਾ ਯੋਧਿਆਂ ਦਾ ਸੰਤ ਜਰਨੈਲ ਸਿੰਘ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਜੂਝ ਕੇ ਸ਼ਹੀਦ ਹੁੰਦੇ ਨੇ। ਪਰ ਵੱਡੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਗੁਨਾਹ ਬੱਚੇ, ਬੀਬੀਆਂ, ਬਜ਼ੁਰਗ, ਸ਼ਰਧਾਲੂ ਜਿਹੜੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਦੇ ਲਈ ਦਰਬਾਰ ਸਾਹਿਬ ਆਏ ਸਨ, ਤਰਨਤਾਰਨ ਸਾਹਿਬ ਸਨ, ਦੂਖ ਨਿਵਾਰਨ ਸਾਹਿਬ ਪਟਿਆਲਾ ਸਨ, ਮੁਕਤਸਰ ਸਾਹਿਬ ਸਨ। ਸੋ ਅਸੀਂ ਇਸ ਨੂੰ ਵੀ ਘੱਲੂਘਾਰਾ 84 ਦਾ ਨਾਂ ਦਿੰਦੇ। ਹੁਣ ਅਸੀਂ ਗੱਲ ਕਿਉਂਕਿ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦਾ ਮੋਰਚਾ ਦੋਨਾਂ ਦੇ ਨਾਲ ਕੰਬਾਈਨਡ ਦਿਨ ਹੈ। ਇੱਕ ਨੂੰ ਆਲਮੋਸਟ 104 ਸਾਲ ਹੋ ਗਏ ਨੇ ਔਰ ਦੂਸਰਾ ਜਿਹੜਾ ਹੈ ਉਹ ਆਲਮੋਸਟ ਜਿਹੜਾ ਹੈ 101 ਵਰਾ ਜਿਹੜਾ ਉਸ ਦੀ ਯਾਦ ਹੈ। ਹੁਣ ਬੈਕਗਰਾਉਂਡ ਦੇ ਵਿੱਚ ਗੱਲ ਜਾਣ ਤੋਂ ਪਹਿਲਾਂ ਇਹ ਅਸੀਂ ਦੱਸ ਦਈਏ ਕਿ ਭਾਈ ਇਹ ਜਿਹੜਾ ਜਦੋਂ ਅਸੀਂ ਸਿੱਖ ਜੀਵਨ ਦੇ ਵਿੱਚ ਜਿਹਨੂੰ ਅੱਜ ਗੁਰਦੁਆਰਾ ਲਫ਼ਜ਼ ਜ਼ਿਆਦਾ ਪੋਪੂਲਰ ਹੈ, ਭਾਈ ਸਾਹਿਬ ਦੇ ਭਾਈ ਗੁਰਦਾਸ ਜੀ ਨੇ ਜਾਂ ਗੁਰੂ ਪਾਤਸ਼ਾਹ ਦੇ ਵੇਲੇ ਉਸ ਦੇ ਲਈ ਧਰਮਸਾਲ ਲਫ਼ਜ਼ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਸੀ। ਅੱਜ ਵੀ ਪਿਛਲੇ ਦਿਨਾਂ 'ਚ ਮੈਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿਤੇ ਪੜ੍ਹ ਰਿਹਾ ਸੀ, ਕਾਬਲ ਦੇ ਜਾਂ ਜਲਾਲਾਬਾਦ ਦੇ, ਕਿ ਜੇ ਕੋਈ ਉੱਥੇ ਜਾ ਕੇ ਕਿਸੇ ਵੀ ਰਿਕਸ਼ਾ, ਆਟੋ, ਦੂਜੇ ਤੀਜੇ ਨੂੰ ਪੁੱਛੇ ਕਿ ਜੀ ਗੁਰਦੁਆਰਾ ਜਾਣਾ ਤੇ ਉਹ ਪਠਾਨ ਨੂੰ ਪਤਾ ਨਹੀਂ ਹੋਏਗਾ, ਜੇ ਕਹੋ ਜੀ ਧਰਮਸਾਲ ਜਾਣਾ ਤੇ ਉਹ ਤੁਹਾਨੂੰ ਲੈ ਜਾਏਗਾ। ਕਿਉਂਕਿ ਅੱਜ ਵੀ ਉਸ ਖਿੱਤੇ ਦੇ ਵਿੱਚ ਉਹ ਧਰਮਸਾਲ। ਔਰ ਅਸੀਂ ਜਦੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵੀ ਪੜ੍ਹਦੇ ਹਾਂ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ। ਇਹ ਜਦੋਂ ਹਰਮੰਦਰ ਸਾਹਿਬ ਦੇ ਠੀਕ 84 ਕਦਮਾਂ ਦੀ ਵਿੱਥ ਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਉਹ ਹੋਂਦ ਦੇ ਵਿੱਚ ਆਂਦਾ ਹੈ, ਪ੍ਰਗਟ ਹੁੰਦਾ ਹੈ, ਤੇ ਫਿਰ ਅਸੀਂ ਦੇਖਦੇ ਹਾਂ ਕਿ ਇੱਕ ਲਫ਼ਜ਼ ਜਿਹੜਾ ਦਰਬਾਰ ਸਾਹਿਬ ਦੇ ਤੌਰ ਦੇ ਉੱਤੇ ਵੀ ਕੱਲਾ ਇੱਕ ਥਾਂ ਤੇ ਨਹੀਂ, ਤੁਸੀਂ ਬਹੁਤ ਸਾਰੀਆਂ ਥਾਵਾਂ ਤੇ ਦੇਖੋਗੇ, ਫਿਰ ਉਹ ਰਾਇਲਟੀ ਉਹਦੇ ਨਾਲ ਜੁੜੀ, ਕੋਰਟ ਜਿਵੇਂ ਦਰਬਾਰ ਸੀ ਉਸ ਢੰਗ ਦੇ ਨਾਲ। ਇਸ ਲਈ ਅਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਕੁਝ ਥਾਵਾਂ ਨੂੰ, ਕੁਝ ਥਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਕਹਿਣ ਦਾ ਹੈ, ਉਹ ਹਜ਼ੂਰ ਸਾਹਿਬ ਦੇ ਹਵਾਲੇ ਨਾਲ ਵੀ ਹੈ, ਪਟਨਾ ਸਾਹਿਬ ਦੇ ਹਵਾਲੇ ਨਾਲ ਵੀ ਹੈ। ਪਰ ਗੱਲ ਜੇ ਅਸੀਂ ਕਰੀਏ ਕਿ ਵੀ ਜਦੋਂ ਖਾਲਸੇ ਨੇ ਆਪਣੀ ਪੋਲੀਟੀਕਲ ਸੋਵਰਨਿਟੀ ਦੀ ਲੜਾਈ, ਖਾਲਸਾ ਰਾਜ ਦੀ ਲੜਾਈ ਵਿੱਢੀ, ਜਿਹੜੀ ਇੱਕਦਮ ਬਾਅਦ ਹੀ 1699 ਤੋਂ ਬਾਅਦ
ਗੁਰੂ ਕਲਗੀਧਰ ਪਾਤਸ਼ਾਹ 1708 ਦੇ ਵਿੱਚ ਜੋਤੀ ਜੋਤ ਸਮਾਉਂਦੇ ਨੇ ਤੇ ਬੰਦਾ ਸਿੰਘ ਬਹਾਦਰ ਦੇ ਨਾਲ ਉਸ ਦੀ ਸ਼ੁਰੂਆਤ ਹੁੰਦੀ ਹੈ। ਸੋ ਪਹਿਲੇ ਦੌਰ ਦੇ ਵਿੱਚ ਤਾਂ ਗੁਰਦੁਆਰਿਆਂ ਦੇ ਵਿੱਚ ਜਾਂ ਧਰਮਸ਼ਾਲਾਵਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ 5 ਕਕਾਰੀ ਖਾਲਸੇ ਦੇ ਰੂਪ ਦੇ ਵਿੱਚ ਸੇਵਾ ਸੰਭਾਲ ਸੀ। ਪਰ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਖਾਲਸੇ ਦਾ ਮਤਲਬ ਬਾਗੀ ਸੀ ਔਰ ਬਾਗੀ ਦਾ ਮਤਲਬ ਤਹਿ ਤੇ ਕਰਨਾ ਸੀ, ਤੇ ਫਿਰ ਸਿੰਘਾਂ ਦੇ ਜਥੇ ਜੰਗਲਾਂ ਦੇ ਵਿੱਚ, ਮਾਰੂਥਲਾਂ ਦੇ ਵਿੱਚ, ਛੰਭ ਦੇ ਵਿੱਚ, ਕਿਉਂਕਿ ਇਹ ਸਾਰਾ ਮਾਝੇ ਦਾ ਵੀ ਜਿਹੜਾ ਅਸੀਂ ਜਿਵੇਂ ਕਾਹਨੂੰਵਾਨ ਦੇ ਛੰਭ ਦੀ ਗੱਲ ਕੀਤੀ ਹੈ, ਜਾਂ ਇਹ ਬਹੁਤ ਸਾਰੇ ਜਿਹੜੇ ਨੇ ਘਣੇ ਜੰਗਲ ਸੀ ਜਿਹਦੇ ਛੰਭ ਦੇ ਵਿੱਚ ਥੋੜਾ ਪਾਣੀ ਵੀ ਹੁੰਦਾ ਹੈ, ਦਲਦਲ ਵੀ ਹੁੰਦੀ ਹੈ। ਅੱਜ ਜਿਹੜਾ ਜਿਵੇਂ ਖਾਲਿਸਤਾਨ ਦੀ ਮੂਵਮੈਂਟ ਦੇ ਵੇਲੇ ਮੰਡ ਇਲਾਕਾ ਜਿਹੜਾ ਉਸ ਦੇ ਵਿੱਚ ਪਨਾਹਗੀਰ ਸੀ, ਜਿਹੜੇ ਸਿੰਘ ਜੂਝਣ ਵਾਲੇ ਸੀ ਉਸ ਵੇਲੇ ਛੰਭ ਸਨ ਔਰ ਦੂਜੇ ਉਸ ਵੇਲੇ ਆਲਮੋਸਟ ਜਿਹੜੇ ਗੁਰਦੁਆਰੇ ਜਾਂ ਧਰਮਸ਼ਾਲਾਵਾਂ ਸਨ ਉਹ ਅਬੰਡੈਂਟ ਸਨ। ਔਰ ਇਸ ਪੀਰੀਅਡ ਦੇ ਵਿੱਚ ਉਦਾਸੀ ਤੇ ਨਿਰਮਲੇ ਜਿਹੜੀਆਂ ਪਰੰਪਰਾਵਾਂ ਚੱਲ ਰਹੀਆਂ ਸੀ ਪੈਰਲਲ, ਅੱਧ ਪਚੱਧ ਉਹਨਾਂ 'ਚ ਸਨਾਤਨੀ ਕੰਮ ਸੀ, ਅੱਧ ਪਚੱਧ ਬਾਣੀ ਦਾ ਸੀ, ਲੇਕਿਨ ਖਾਲਸਿਆਂ ਨੂੰ ਇਹ ਸੀ ਵੀ ਚਲੋ ਦੀਵਾ ਤਾਂ ਜਗਦਾ ਹੈ ਔਰ ਉਸ ਹਵਾਲੇ ਦੇ ਨਾਲ ਉਹਨਾਂ ਨੂੰ ਖਤਰਾ ਨਹੀਂ ਸੀ। ਅੱਜ ਵੀ ਜੇ ਤੁਸੀਂ ਅੱਜ ਵੀ ਇਹ ਦੇਖੋ, ਪੰਜਾਬ ਦੀ ਧਰਤੀ ਤੇ ਤੁਸੀਂ ਸਾਰੀ ਰਾਤ ਰਹਿਣ ਸਬਾਈ ਕਰੋ, ਤੁਸੀਂ ਲੱਖਾਂ ਇਕੱਠੇ ਹੋ ਕੇ ਮੱਥਾ ਟੇਕੋ, ਭੇਟ ਕਰੋ, ਗੁਰਦੁਆਰੇ ਜਾਣ ਤੋਂ ਤਾਂ ਕੋਈ ਨਹੀਂ ਰੋਕਦਾ। ਉਹਨਾਂ ਦੇ ਉੱਤੇ ਕੋਈ ਜਿਹੜੇ ਨੇ ਕਾਨੂੰਨ ਲਾਗੂ ਨਹੀਂ ਹੁੰਦੇ। ਪਰ ਜਦੋਂ ਤੁਸੀਂ ਰਾਜ ਭਾਗ ਦੀ ਗੱਲ ਕਰੋਗੇ, ਜਦੋਂ ਤੁਸੀਂ ਰਾਜ ਕਰੇਗਾ ਖਾਲਸਾ ਕਹੋਗੇ, ਖਾਲਿਸਤਾਨ ਦੀ ਗੱਲ ਤਾਂ ਦੂਰ ਦੀ ਗੱਲ। ਹੁਣ ਅੰਮ੍ਰਿਤਪਾਲ ਸਿੰਘ ਨੇ ਕੋਈ ਖਾਲਿਸਤਾਨ ਦੀ ਮੂਵਮੈਂਟ ਤਾਂ ਨਹੀਂ ਵਿੱਢੀ, ਪਰ ਅੰਮ੍ਰਿਤ ਛਕਾਓ ਜਾਂ ਦੂਸਰੀ ਲਹਿਰ ਦੇ ਥੱਲੇ ਖਾਲਸਾ ਵਹੀਰ ਜਾਂ ਦੂਜਾ, ਜਿੱਥੇ ਹਕੂਮਤ ਨੂੰ ਨਜ਼ਰ ਆਏ ਵੀ ਇਹਨਾਂ ਤੋਂ ਡੇਂਜਰ ਹੈ, ਉਹਨਾਂ ਦੇ ਉੱਤੇ ਉਹਨਾਂ ਜ਼ਮਾਨਿਆਂ 'ਚ ਵੀ ਸਿਰਾਂ ਦੇ ਮੁੱਲ ਸੀ। ਅੱਜ ਵੀ ਅਸੀਂ ਇਹਨਾਂ 40 ਵਰਿਆਂ 'ਚ ਦੇਖ ਸਕਦੇ ਹਾਂ ਕਿ ਉਦੋਂ ਤਾਂ 60, 70, 80, 50 ਰੁਪਏ ਹੋ ਗਏ, ਇੱਥੇ ਤਾਂ ਲੱਖਾਂ ਦੀ ਬਜਾਏ ਕਰੋੜਾਂ ਤੱਕ ਵੀ ਇਨਾਮ ਵਾਲੇ ਸੀ। ਔਰ ਅੱਜ ਵੀ ਇਹੀ ਵਰਤਾਰਾ ਹੈ। ਸੋ ਇਹੀ ਕਾਰਨ ਸੀ ਕਿ ਵੀ ਉਦਾਸੀ ਔਰ ਨਿਰਮਲੇ ਗੁਰਦੁਆਰਿਆਂ ਦੇ ਉੱਤੇ ਜਿਹੜੇ ਨੇ ਉਹ ਸੇਵਾ ਸੰਭਾਲ ਕਰਦੇ ਸੀ। ਆਮ ਲੋਕਾਂ ਨੂੰ ਥੋੜਾ ਬਹੁਤ ਰਾਹਤ ਸੀ ਕਿ ਵੀ ਗੁਰਦੁਆਰੇ ਦਾ ਦਰਵਾਜ਼ਾ ਖੁੱਲ੍ਹੇ। ਜਦੋਂ ਮਿਸਲਾਂ ਦੇ ਵੇਲੇ ਸਿੱਖ ਰਾਜ ਸਥਾਪਿਤ ਹੋ ਗਿਆ ਔਰ ਜਿਹੜਾ ਅਲਟੀਮੇਟਲੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬ 'ਚ ਕੰਸੋਲੀਡੇਟ ਹੋਇਆ, ਜਾਂ ਸਤਲੁਜ ਪਾਰ ਮਾਲਵੇ ਦੀਆਂ ਜਿਹੜੀ ਮਿਸਲ ਫੂਲਕੀਆਂ ਉਹਨਾਂ ਨੇ ਆਪਣਾ ਕੰਟਰੋਲ ਕੀਤਾ, ਤੇ ਫਿਰ ਗੁਰਦੁਆਰਿਆਂ ਦੇ ਨਾਂ ਵੱਡੀ ਜਿਹੜੀ ਹੈ ਜ਼ਮੀਨ ਔਰ ਜਗੀਰ, ਤਾਂ ਕਿ ਲੰਗਰ ਚੱਲਦਾ ਰਹੇ, ਲੋ ਲੰਗਰ ਤਪਦੇ ਰਹਿਣ ਔਰ ਖੁੱਲ੍ਹ ਕੇ ਉਹਨਾਂ ਨੂੰ ਜਿਹੜਾ ਉਹ ਪੂਰੀ ਜਿਹੜੀ ਹੈ ਉਹ ਜਗੀਰਾਂ ਔਰ ਜ਼ਮੀਨਾਂ ਜਿਹੜੀਆਂ ਨੇ ਗੁਰਦੁਆਰਿਆਂ ਦੇ ਨਾਲ ਲੱਗੀਆਂ। ਮਹਾਰਾਜਾ ਅੱਜ ਵੀ ਜੇ ਤੁਸੀਂ ਲਹਿੰਦੇ ਪੰਜਾਬ ਦੇ ਵਿੱਚ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਨੇ। ਔਰ ਜਿਵੇਂ ਉਹਨਾਂ ਦੇ ਜਿਹੜੇ ਇਸ ਫੀਲਡ ਦੇ ਸਕਾਲਰ ਨੇ, ਉਹਨਾਂ 'ਚ ਬਹੁਤ ਵੱਡਾ ਕੰਮ ਇਲਿਆਸ ਘੁੰਮਣ ਨੇ ਔਰ ਇਕਬਾਲ ਕੈਸਰ ਨੇ ਕੀਤਾ ਸੀ। ਗੁਰਦੁਆਰਿਆਂ ਦੀਆਂ ਤਸਵੀਰਾਂ ਬੁੱਕ ਰੂਪ ਦੇ ਵਿੱਚ ਉਹਨਾਂ ਨੂੰ ਸਾਹਮਣੇ ਲਿਆਂਦਾ। ਕੋਈ ਵੀ ਗੁਰਦੁਆਰਾ ਐਸਾ ਨਹੀਂ ਹੈ ਪਾਕਿਸਤਾਨ ਦਾ ਅੱਜ ਵੀ ਜਿਹਦੇ ਰੈਵਨਿਊ ਰਿਕਾਰਡ ਦੇ ਵਿੱਚ ਉਹਦੇ ਨਾਲ ਜ਼ਮੀਨ ਨਾ ਬੋਲਦੀ ਹੋਏ। ਹੁਣ 550 ਮੁਰੱਬਾ ਜ਼ਮੀਨ ਕੱਲੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਨਨਕਾਣਾ ਸਾਹਿਬ ਦੇ ਨਾਲ ਸੀ, ਯਾਨੀ ਸਾਰੇ ਦਾ ਸਾਰਾ ਨਨਕਾਣਾ ਸਾਹਿਬ ਦਾ ਟਾਊਨ ਹੀ ਉਸ ਜ਼ਮੀਨ ਦੇ ਵਿੱਚ ਆਬਾਦ ਹੈ। ਜਦੋਂ ਉਹਨਾਂ ਦੇ ਕੋਲ ਇਹ ਸਾਰੇ ਆਏ ਔਰ ਸਿੱਖ ਰਾਜ ਰਿਹਾ, ਉਦੋਂ ਕੋਈ ਇਸ ਕਿਸਮ ਦਾ ਕੱਲਾ ਕਾਰਾ ਕੋਈ ਦੁਰਾਚਾਰੀ ਜਾਂ ਮਾੜਾ ਹੋ ਸਕਦਾ, ਪਰ ਬਾਈ ਐਂਡ ਲਾਰਜ ਉਹ ਪੰਥ ਦੀ ਆਗਿਆ 'ਚ। ਇਸ ਲਈ ਪੰਥ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਭਾਈ ਇਹਨਾਂ ਮਹੰਤਾਂ ਜਾਂ ਸੰਤਾਂ ਜਾਂ ਨਿਰਮਲਿਆਂ ਜਾਂ ਉਦਾਸੀਆਂ ਤੋਂ ਗੁਰਦੁਆਰੇ ਲਓ, ਕਿਉਂਕਿ ਪ੍ਰਚਾਰ ਦੇ ਕੇਂਦਰ ਸੀ, ਕੀਰਤਨ, ਕਥਾ, ਪਾਠ, ਬਾਣੀ ਔਰ ਦੂਸਰਾ ਪਾਠ ਚੱਲਦਾ ਸੀ। ਪਰ ਜਦੋਂ ਹੀ 1849 ਦੇ ਵਿੱਚ ਪੰਜਾਬ ਅੰਗਰੇਜ਼ਾਂ ਦੇ ਪੇਟੇ ਪਿਆ, ਕਿਉਂਕਿ ਅੰਗਰੇਜ਼ ਉਸ ਤੋਂ ਪਹਿਲਾਂ ਲੁਧਿਆਣਾ, ਫਿਰੋਜ਼ਪੁਰ, ਇੱਥੇ ਤਾਂ ਅੰਗਰੇਜ਼ ਹੀ ਬੈਠੇ ਸੀ, ਕਿਉਂਕਿ ਸਿੱਖ ਰਾਜ ਨਾਲ ਜਿਹੜੀ ਸੰਧੀ ਸੀ ਅੰਮ੍ਰਿਤਸਰ ਦੀ, ਉਹਦੇ ਥੱਲੇ ਉਹ ਸਤਲੁਜ ਦਰਿਆ ਜਿਹੜਾ ਹੈ ਉਹ ਹੱਦ ਸੀ ਸਿੱਖ ਰਾਜ ਦੀ। ਅੱਜ ਵੀ ਰੋਪੜ ਦੇ ਵਿੱਚ ਜਿਸ ਮੁਕਾਮ ਦੇ ਉੱਤੇ ਰੋਪੜ ਦੀ ਸੰਧੀ ਹੋਈ, ਉਸ ਨੂੰ ਥੋੜਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਹੈ। ਔਰ ਇਸ ਸਾਰੇ ਪੀਰੀਅਡ 'ਚ ਅੰਗਰੇਜ਼ਾਂ ਨੇ ਬੜੇ ਚੰਗੇ ਢੰਗ ਨਾਲ ਬੈਠ ਕੇ ਸਿੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਿੱਖ ਇਤਿਹਾਸ ਦੇ ਉੱਤੇ ਬੂਟੇ ਸ਼ਾਹ ਨਾਂ ਦਾ ਬਟਾਲੇ ਦਾ ਇੱਕ ਸਕਾਲਰ, ਇਸਲਾਮਿਕ ਸਕਾਲਰ, ਉਹਨੂੰ ਲਿਆਂਦਾ।
ਲਿਖਾਣ ਦੇ ਲਈ ਵੀ ਸਿੱਖਾਂ ਦੀ ਤਾਰੀਖ ਕੀ ਹੈ। ਫਿਰ ਭਾਈ ਰਤਨ ਸਿੰਘ ਭੰਗੂ ਜਿਹੜੇ ਕਿ ਉਦੋਂ ਆਪਣੇ ਮਾਲਵੇ ਦੇ ਵਿੱਚ ਭਾਈ ਮਤਾਬ ਸਿੰਘ ਦੇ ਪੋਤੇ, ਔਰ ਉਹ ਜਿਹੜੇ ਨੇ ਉਹਨਾਂ ਨੇ ਦੇਖਿਆ ਕਿ ਵੀ ਉਹ ਵੀ ਪਹੁੰਚ ਗਏ ਕੈਪਟਨ ਮਰੇ ਕੋਲ, ਜਿਹੜਾ ਕਰ ਰਿਹਾ ਸੀ ਕਿ ਭਾਈ ਜਿਨ੍ਹਾਂ ਤੋਂ ਤੁਸੀਂ ਲਿਖਵਾਉਣਾ ਹੈ ਉਹਨਾਂ ਨਾਲ ਤਾਂ ਸਾਡੀ ਹੌਸਟਿਲਿਟੀ ਰਹੀ ਹੈ। ਫਿਰ ਭਾਈ ਰਤਨ ਸਿੰਘ ਭੰਗੂ ਨੇ ਵੀ, ਜਿਹਦੇ ਚੋਂ ਪ੍ਰਾਚੀਨ ਪੰਥ ਪ੍ਰਕਾਸ਼ ਨਿਕਲਿਆ। ਸੋ ਮੈਂ ਇਹ ਬੈਕਗਰਾਉਂਡ ਇਸ ਲਈ ਦੇ ਰਿਹਾ ਕਿ ਅੰਗਰੇਜ਼ ਬੜੀ ਚੰਗੀ ਤਰ੍ਹਾਂ ਸਮਝਦੇ ਸੀ ਕਿ ਸਿੱਖਾਂ ਦੇ ਗੁਰਦੁਆਰਿਆਂ ਦੀ ਕੀ ਇੰਪੋਰਟੈਂਸ ਹੈ, ਸਿੱਖਾਂ ਦੀ ਪ੍ਰੇਰਨਾ ਕੀ ਹੈ, ਸਾਡੀ ਤਾਕਤ ਕਿੱਥੇ ਲਾਈ ਕਰਦੀ ਹੈ। ਔਰ 47 ਤੋਂ ਬਾਅਦ ਦਿੱਲੀ ਦੇ ਹਾਕਮਾਂ ਨੇ ਵੀ ਬੜੀ ਚੰਗੀ ਤਰ੍ਹਾਂ ਸਮਝਿਆ। ਇਸ ਲਈ ਅੰਗਰੇਜ਼ਾਂ ਨੇ 1849 ਤੋਂ ਬਾਅਦ 1850 ਦੇ ਵਿੱਚ ਇਸ ਕਿਸਮ ਦਾ ਜਿਹੜਾ ਉਹ ਕਾਨੂੰਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਇੱਕ ਪਾਸੇ ਤਾਂ ਉਹਨਾਂ ਦੇ ਈਸਾਈ ਪ੍ਰਚਾਰਕ ਆ ਗਏ, ਦੂਜੇ ਆ ਗਏ ਉਹ ਆਪਣਾ ਕੰਮ ਲੱਗੇ ਸੀ ਕਰਨ। ਉਹਨਾਂ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਿਹੜਾ ਅੱਜ ਘੰਟਾ ਘਰ ਜਾਂ ਦੂਜੀ ਤੁਸੀਂ ਸ਼ੇਪ ਦੇਖੋਗੇ ਤੇ ਇਹ ਸਾਰੀਆਂ ਉਹੀ ਨੇ ਜਿਵੇਂ ਚਰਚ ਨੇ ਔਰ ਦੂਜੇ, ਉੱਥੇ ਆਪਣਾ ਈਸਾਈਅਤ ਦਾ ਝੰਡੇ ਗੱਡ ਦਿੱਤੇ। ਦਲੀਪ ਸਿੰਘ ਨੂੰ ਈਸਾਈ ਬਣਾ ਲਿਆ, ਕਪੂਰਥਲੇ ਦੇ ਮਹਾਰਾਜਾ ਨੂੰ ਬਣਾ, ਇਹ ਤਾਂ ਉਹਨਾਂ ਨੇ ਪਹਿਲਾਂ ਹੀ ਕਰ ਲਿਆ ਸੀ। ਲੇਕਿਨ ਉਹਨਾਂ ਨੇ ਮਹੰਤਾਂ ਨੂੰ ਖੁੱਲੀ ਛੁੱਟੀ ਔਰ ਜਿਹੜੀਆਂ ਜਾਇਦਾਦਾਂ ਨੇ ਆਲਮੋਸਟ ਗੁਰਦੁਆਰਿਆਂ ਦੀਆਂ ਉਹ ਉਹਨਾਂ ਦੀਆਂ ਨਿੱਜੀ ਪ੍ਰਾਪਰਟੀਆਂ ਬਣ ਗਈਆਂ। ਔਰ ਉਹਦੇ ਥੱਲੇ ਉਹਨਾਂ ਨੇ ਫਿਰ ਇੱਕ ਜਨਰੇਸ਼ਨ ਦੂਜੀ ਜਨਰੇਸ਼ਨ ਉਹ ਕਰਪਟ ਹੁੰਦੀ ਚਲੀ ਗਈ। ਔਰ ਬਹੁਤ ਸਾਰੇ ਜਿਹੜੀਆਂ ਕੁਛ ਥਾਵਾਂ ਦੇ ਉੱਤੇ ਚੰਗਾ ਪ੍ਰਬੰਧ ਸੀ ਜਾਂ ਉਹ ਭਲੇ ਹੋਣਗੇ, ਲੇਕਿਨ ਜਿਵੇਂ ਨਨਕਾਣਾ ਸਾਹਿਬ ਦੇ ਹਵਾਲੇ ਨਾਲ ਬਾਬੇ ਦੀ ਬੇਰ, ਸਿਆਲਕੋਟ, ਤਰਨਤਾਰਨ ਸਾਹਿਬ, ਇਹ ਸਾਰੇ ਦੁਰਾਚਾਰ ਦੇ ਅੱਡੇ ਬਣ ਗਏ। ਸਿੱਖ ਬੇਬਸ ਸੀ, ਅੰਗਰੇਜ਼ਾਂ ਦੀ ਉਹਨਾਂ ਨੂੰ ਪੁਸ਼ਤਪਨਾਹ ਸੀ, ਗੁਰਦੁਆਰਿਆਂ ਦੇ ਨਾਲ ਬਹੁਤ ਜ਼ਮੀਨਾਂ ਜਾਇਦਾਦਾਂ ਸੀ। ਉਹ ਪੂਰੇ ਆਸ਼ ਉੱਥੇ ਉਹਨਾਂ ਨੇ ਕੰਜਰੀਆਂ ਦੇ ਨਾਚ ਵੀ ਕਰਵਾਉਣੇ ਔਰ ਦੂਸਰਾ ਵੀ ਕਰਵਾਉਣਾ, ਔਰ ਉਹਨਾਂ ਨੂੰ ਕੋਈ ਰੋਕ ਟੋਕ ਵਾਲਾ ਨਹੀਂ ਸੀ ਕਿਉਂਕਿ ਅੰਗਰੇਜ਼ ਇਹ ਸਮਝਦੇ ਸੀ ਕਿ ਜਿੱਦਣ ਸਿੱਖ ਗੁਰਦੁਆਰਿਆਂ ਦੇ ਨਾਲ ਜੁੜਨਗੇ ਇਹਨਾਂ ਦੇ ਵਿੱਚ ਜਿਹੜਾ ਰੈਵੋਲੂਸ਼ਨਰੀ ਪਾਰਟ ਹੈ, ਆਜ਼ਾਦੀ ਦਾ ਰੰਗ ਹੈ, ਉਹ ਚੜ੍ਹੇਗਾ। ਸੋ ਇਹ ਵਰਤਾਰਾ ਕਿਸ ਹੱਦ ਤੱਕ ਚਲਾ ਗਿਆ ਅਸੀਂ ਦੇਖ ਸਕਦੇ ਹਾਂ ਕਿ ਈਵਨ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਜੇ ਖਾਲਸਾਈ ਪੰਜ ਕਕਾਰੀ ਪਰੰਪਰਾ ਜਿਹੜੀ ਤੁਹਾਨੂੰ ਆਜ਼ਾਦੀ ਲਈ, ਇਸ ਨਾਲੋਂ ਇਹ ਮੂਰਤੀ ਪੂਜਾ ਜਿਹੀ ਕਰੀ ਜਾਣ, ਕੋਈ ਹੋਰ ਭਾਵੇਂ ਜੋ ਮਰਜ਼ੀ ਕਰਨ, ਇਸ ਪਾਸੇ ਨਾ ਆਉਣ। ਸੋ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਦੇ ਹਾਂ। ਜੇ ਅੱਜ ਵੀ ਇਹ ਕਿਹਾ ਜਾਂਦਾ ਕਿ ਦਰਬਾਰ ਸਾਹਿਬ ਦੇ ਅੰਦਰ ਜੀ ਜੈਕਾਰਾ ਜਾਂ ਨਗਾਰਾ ਨਹੀਂ ਹੈ, ਜਾਂ ਇਹ ਵੀ ਉਸ ਪੀਰੀਅਡ ਦਾ ਹੈ, ਇਹ ਵੀ ਰਾਜ ਕਰੇਗਾ ਖਾਲਸਾ ਨਾ ਪੜ੍ਹਿਆ ਜਾਏ, ਇਹ ਵੀ ਉਹਨਾਂ ਨੇ, ਕਿਉਂਕਿ ਉਸ ਦੇ ਨਾਲ ਇਹ ਵੀ ਤੋ ਤੁਕਾਂ ਸੀ, ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਇਸ ਦੇ ਉੱਤੇ ਵੀ। ਔਰ ਮੂਰਤੀਆਂ ਲਿਆ ਕੇ ਰੱਖਤੀਆਂ ਪਰਕਰਮਾਂ ਦੇ ਵਿੱਚ, ਕੋਈ ਹਨੂਮਾਨ ਦੀ ਕਥਾ ਕਰ ਰਿਹਾ, ਕੋਈ ਸਤਨਾਰਾਇਣ ਕਰ ਰਿਹਾ, ਕੋਈ ਹੋਰ ਦੇਵੀ ਬਿਠਾਤੀ, ਕੋਈ ਦੇਵੇ ਬਿਠਾਤੇ, ਔਰ ਇਹੀ ਕੰਮ। ਔਰ ਜਿਹੜੇ ਵੀ ਸਿੱਖਾਂ ਨੇ ਆਵਾਜ਼ ਉਠਾਈ, ਜੇ ਗਦਰ ਲਹਿਰ ਨਿਕਲੀ ਆਜ਼ਾਦੀ ਲਈ, ਤੇ ਇਹਨਾਂ ਨੇ ਫਤਵਾ ਕਰ ਦਿੱਤਾ ਕਿ ਬਈ ਇਹ ਤਾਂ ਸਿੱਖ ਹੀ ਨਹੀਂ ਹੈ। ਜੇ ਕਾਮਾਗਾਟਾ ਮਾਰੂ ਜਹਾਜ਼ ਵਾਪਸ ਗਿਆ ਔਰ ਬਜਬਜ ਘਾਟ ਦੇ ਕੰਢੇ ਤੇ ਜਿਹੜਾ ਕਲਕੱਤੇ ਦੇ ਵਿੱਚ ਜਿਹੜਾ ਉਹ ਉਹਨਾਂ ਤੇ ਗੋਲੀਆਂ ਚੱਲ ਕੇ ਕਿੰਨੇ ਸ਼ਹੀਦ ਹੋਏ, ਕਿੰਨੇ ਅਕਾਲ ਤਖਤ ਤੇ ਜਿਹੜੇ ਕਾਬਜ਼ ਪੁਜਾਰੀ ਸੀ, ਉਦੋਂ ਕੋਈ ਜਥੇਦਾਰ ਜਾਂ ਦੂਜਾ ਲਫ਼ਜ਼ ਇਹ ਬਾਅਦ ਚ ਆਇਆ, ਜਦੋਂ ਪਹਿਲੇ ਜਥੇ ਨੇ ਜਿਹੜਾ ਉਹਨੂੰ ਲਿਬਰੇਟ ਕਰਾਇਆ ਅਕਾਲ ਤਖਤ ਨੂੰ। ਔਰ ਉਦੋਂ ਜਿਹੜਾ ਉਹਨਾਂ ਨੇ ਇਹ ਕੱਢਤਾ ਫਰਮਾਨ ਜਿਹੜਾ ਕਿ ਵੀ ਪੁਜਾਰੀਆਂ ਨੇ ਕਿ ਵੀ ਇਹ ਤਾਂ ਜਿਹੜੇ ਨੇ ਸਿੱਖ ਹੀ ਨਹੀਂ ਨੇ। ਔਰ ਤੁਸੀਂ 1849-50 ਤੋਂ 1919 ਤੱਕ ਆ ਜਾਓ, ਆਲਮੋਸਟ 69 ਸਾਲ ਇਵੇਂ ਹੀ ਚੱਲਦਾ ਰਿਹਾ। ਔਰ ਗੁਰਦੁਆਰੇ ਬਿਲਕੁਲ ਜਿਹੜੇ ਨੇ ਪ੍ਰੋ ਗਵਰਨਮੈਂਟ ਅਦਾਰੇ, ਮਨਮਤ ਸਨਾਤਨੀ ਵਿੱਚ ਹੀ ਕੋਈ ਹੋਰ ਚੱਲ ਰਿਹਾ ਪੂਰਾ ਦੂਜਾ ਪਾਰਟ। ਲੇਕਿਨ ਜਿਹੜਾ ਪਹਿਲਾ ਝੰਜੋੜਨਾਪਨ ਹੋਇਆ ਜਦੋਂ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਉਹ 1919 ਦੇ ਵਿੱਚ ਵਾਪਰਦਾ 13 ਅਪ੍ਰੈਲ ਨੂੰ, ਤਾਂ ਉਸ ਤੋਂ ਅਗਲੇ ਦਿਨ ਉਹ ਬ੍ਰਿਗੇਡੀਅਰ ਜਿਹੜਾ ਡਾਇਰ, ਜਿਹਨੂੰ ਜਨਰਲ ਡਾਇਰ ਕਿਹਾ ਜਾਂਦਾ, ਉਹਨੂੰ ਅਕਾਲ ਤਖਤ ਤੇ ਸੱਦ ਕੇ ਸਰਬਰਾ, ਕਿਉਂਕਿ ਦਰਬਾਰ ਸਾਹਿਬ ਔਰ ਤਰਨਤਾਰਨ ਸਿੱਧਾ ਡਿਪਟੀ ਕਮਿਸ਼ਨਰ ਨੇ ਆਪਣੇ ਅੰਡਰ ਲੈ ਕੇ ਉੱਥੇ ਸਰਬਰਾ ਨਿਯੁਕਤ ਕੀਤੇ ਸੀ। ਸਰਬਰਾ ਜਿਹੜਾ ਅਰੂੜ ਸਿੰਘ ਹੈ ਉਹ ਸੱਦ ਕੇ ਡਾਇਰ ਨੂੰ ਸਿਰੋਂ ਪਾਉ ਦਿੰਦਾ। ਸੋ ਇਹਨੇ ਆਲਰੇਡੀ ਜਲਿਆਂਵਾਲੇ ਬਾਗ ਨੇ ਤਾਂ ਹਿਲਾਇਆ ਹੀ ਓਵਰਆਲ ਸਾਰਿਆਂ ਨੂੰ। ਲੇਕਿਨ ਸਿੱਖ ਨੁਕਤਾ ਨਿਗਾਹ ਤੋਂ ਜਾਂ ਗੁਰਦੁਆਰਿਆਂ ਦੀ ਲਿਬਰੇਸ਼ਨ ਦਾ ਆਧਾਰ ਜਿਹੜਾ ਹੈ ਇਹ ਪਾਰਟ ਬਣਦਾ। ਅਕਾਲੀ ਜਥੇ, ਅਕਾਲੀ ਦਲ ਪਹਿਲਾਂ ਹੋਣ ਚ ਆਉਂਦਾ, ਸ਼੍ਰੋਮਣੀ ਕਮੇਟੀ ਜਿਹੜਾ ਅਕਾਲ ਤਖਤ ਤੇ ਇੱਕ ਇਕੱਠ ਸੱਦਿਆ ਜਾਂਦਾ ਹੈ ਸਿੱਖ ਨੁਮਾਇੰਦਿਆਂ ਦਾ, ਤੇ ਸ਼੍ਰੋਮਣੀ ਕਮੇਟੀ ਫਾਰਮ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਚ ਪਾਬੰਦੀ ਲਾ ਦਿੱਤੀ ਔਰ 1924-25 ਦੇ ਵਿੱਚ ਫਿਰ ਦੁਬਾਰਾ ਸਰਕਾਰੀ
ਐਕਟ ਰਾਹੀਂ ਸ਼੍ਰੋਮਣੀ ਕਮੇਟੀ ਹੋਂਦ ਚਾਹੁੰਦੀ। ਜੀ ਹੁਣ ਇਸ ਦੇ ਨਾਲ ਜਿਹੜਾ ਇੱਕਦਮ ਉਤਸ਼ਾਹ ਹੋਇਆ ਕਿ ਭਾਈ ਗੁਰਦੁਆਰੇ ਲਿਬਰੇਟ ਕਰਾਏ ਜਾਣ, ਔਰ ਅਸੀਂ ਦੇਖਦੇ ਹਾਂ ਕਿ ਵੀ ਪਹਿਲਾਂ ਜਿਹੜੇ ਬਾਬੇ ਦੀ ਬੇਰ ਸਿਆਲਕੋਟ ਦਾ ਗੁਰਦੁਆਰਾ 5 ਅਕਤੂਬਰ 1920 ਨੂੰ ਜਿਹੜਾ ਹੈ ਉਹ ਲਿਬਰੇਟ ਕਰਾਇਆ ਜਾਂਦਾ ਬਾਬਾ ਖੜਕ ਸਿੰਘ ਰਾਹੀਂ, ਕਿਉਂਕਿ ਉਹ ਸਿਆਲਕੋਟ ਦੇ ਰਹਿਣ ਵਾਲੇ ਸੀ। ਬਾਬੇ ਦੀ ਬੇਰ ਸਿਆਲਕੋਟ ਅੱਜ ਵੀ ਉਹਨੂੰ ਹੁਣ ਪ੍ਰੀਜ਼ਰਵ ਜਿਹੜਾ ਉੱਥੇ ਪ੍ਰਕਾਸ਼ ਵੀ ਹੁੰਦਾ ਹੈ ਔਰ ਰੈਨੋਵੇਟ ਹੋ ਕੇ ਸੰਗਤਾਂ ਦੇ ਦਰਸ਼ਨਾਂ ਲਈ ਖੁੱਲ੍ਹਾ ਹੈ। ਜੀ ਇਹ ਫਿਰ ਇੱਕ ਮੁਹਿੰਮ ਚੱਲਦੀ ਹੈ ਤਰਨਤਾਰਨ ਸਾਹਿਬ ਦੀ ਦੂਜੀ, ਔਰ ਮਹੰਤ ਨਰੈਣੂ ਜਿਹੜਾ ਉਹਦਾ ਨਾਂ ਨਰੈਣ ਦਾਸ ਸੀ, ਅਸੀਂ ਜਿਹੜਾ ਇਸ ਕਿਸਮ ਦੇ ਦੁਸ਼ਟ ਨੂੰ ਜਿਹੜਾ ਹੈ ਉਹ ਨਰੈਣੂ ਦੇ ਨਾਂ ਨਾਲ ਹੀ ਸਾਡਾ ਇਤਿਹਾਸ ਯਾਦ ਕਰਦਾ। ਉਸ ਨੇ ਉਸ ਦੀਆਂ ਜਿਹੜੀਆਂ ਬਦ ਅਖਲਾਕੀਆਂ ਨੇ ਉਹ ਸਿਖਰਾਂ ਤੇ ਸੀ। ਖਬਰਾਂ ਆ ਰਹੀਆਂ ਸੀ ਇੱਕ ਸਿੰਧੀ ਹਿੰਦੂ ਰਿਟਾਇਰਮੈਂਟ ਤੋਂ ਬਾਅਦ ਆਪਣੇ ਪਰਿਵਾਰ ਨਾਲ, ਜਿਨ੍ਹਾਂ 'ਚ 13 ਸਾਲ ਦੀ ਬੱਚੀ ਵੀ ਸੀ, ਉਹ ਦਰਸ਼ਨਾਂ ਨੂੰ ਆਇਆ, ਰਾਤ ਰਿਹਾ ਔਰ ਉਸ ਬੱਚੀ ਦੇ ਨਾਲ ਮਹੰਤ ਦੇ ਚੇਲਿਆਂ ਨੇ ਜਿਹੜਾ ਬਦਕਾਰੀ ਕੀਤੀ। ਇਸੇ ਤਰ੍ਹਾਂ ਜੜ੍ਹਾਂ ਵਾਲੇ ਤੋਂ 6 ਬੀਬੀਆਂ ਪੂਰਨਮਾਸ਼ੀ ਦੇ ਮੌਕੇ ਦੇ ਦਰਸ਼ਨਾਂ ਲਈ ਆਈਆਂ, ਹਨੇਰਾ ਹੋ ਗਿਆ, ਉਦੋਂ ਵੀ ਜੋ ਬੱਸਾਂ ਜਾਂ ਟ੍ਰੇਨਾਂ ਤਾਂ ਉਸ ਕਿਸਮ ਦੀਆਂ ਨਹੀਂ ਸੀ, ਉਹਨਾਂ ਦੇ ਨਾਲ ਬਦਫੈਲੀ ਕੀਤੀ ਗਈ। ਹੁਣ ਇਹ ਖਬਰਾਂ ਪਹੁੰਚ ਰਹੀਆਂ ਸੀ ਔਰ ਇਧਰ ਪੂਰਾ ਜੋਸ਼ ਸੀ ਪੰਥ ਦੇ ਵਿੱਚ, ਔਰ ਇਹ ਫੈਸਲਾ ਹੋਇਆ ਕਿ 4, 5, 6 ਮਾਰਚ 1921 ਨੂੰ ਨਨਕਾਣਾ ਸਾਹਿਬ ਦੇ ਵਿੱਚ ਇੱਕ ਪੰਥ ਦਾ ਇਕੱਠ ਰੱਖਿਆ ਜਾਏ ਔਰ ਨਰੈਣੂ ਨੂੰ ਸੱਦ ਕੇ ਉਸ ਨੂੰ ਜਿਹੜਾ ਤਾੜਨਾ ਕੀਤੀ ਜਾਏ ਕਿ ਉਹ ਇਹ ਸਾਰੇ ਤੋਂ ਹਟੇ ਪਾਸੇ। ਔਰ ਦੂਜੇ ਹੁਣ ਨਰੈਣੂ, ਕਿਉਂਕਿ ਅੰਗਰੇਜ਼ੀ ਹਕੂਮਤ ਸਮਝਦੀ ਸੀ ਵੀ ਜਿਹੜੇ ਸਿੱਖ ਗੁਰਦੁਆਰੇ ਆਜ਼ਾਦ ਕਰਾ ਲੈਣਗੇ ਉਹ ਫਿਰ ਬਾਗੀ ਨੇ, ਉਹ ਉਹਨਾਂ ਨੇ ਟਿਕ ਕੇ ਨਹੀਂ ਬਹਿਣਾ ਹੈ। ਔਰ ਉਹਨਾਂ ਨੇ ਪੂਰੀ ਜਿਹੜਾ ਮਿਸਟਰ ਕੰਗ ਕੇ ਕੌਣ ਡਿਪਟੀ ਕਮਿਸ਼ਨਰ ਸੀ ਔਰ ਦੂਸਰੇ ਉਹ ਸਾਰੇ ਮਹੰਤ ਨਰੈਣੂ ਨਾਲ ਰਲੇ ਹੋਏ ਸੀ। ਮਹੰਤ ਨਰੈਣੂ ਨੇ ਬਹੁਤ ਸਾਰੇ ਗੁੰਡੇ ਇਕੱਠੇ ਕੀਤੇ, ਹਾਇਰ ਕੀਤੇ, ਬਹੁਤ ਸਾਰੀਆਂ ਬੰਦੂਕਾਂ, ਤਲਵਾਰਾਂ, ਗੰਡਾਸੀਆਂ, ਮਿੱਟੀ ਦੇ ਤੇਲ ਦੇ ਪੀਪੇ, ਉਹ ਜਿਹੜਾ ਉਹਨੇ ਕੀਤੇ ਵੀ ਇਹ ਜਦੋਂ 4, 5, 6 ਨੂੰ ਇੱਥੇ ਆਉਣਗੇ ਸਾਰੇ ਬੰਦ ਕਰਕੇ ਸਾਰੇ ਸੁਧਾਰਕਾਂ ਦਾ ਜਾਂ ਜਿੰਨੇ ਇਹਨਾਂ ਦਾ ਇੱਕੋ ਵਾਰੀ ਜਿਹੜਾ ਉਹ ਫਾਹ ਵੱਢਿਆ ਜਾਏ। ਹੁਣ ਜਿਹੜੇ ਲੋਕਲ ਸਿੰਘ ਸਨ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਲਛਮਣ ਸਿੰਘ ਧਾਰੋਵਾਲੀ, ਜਥੇਦਾਰ ਕਰਤਾਰ ਸਿੰਘ ਝੱਬਰ ਜਿਹੜੇ ਇਸ ਬਾਰ ਦੇ ਇਲਾਕੇ 'ਚ ਰਹਿਣ ਵਾਲੇ ਔਰ ਦੂਸਰੇ ਸਾਰੇ ਸੀ, ਉਹਨਾਂ ਨੂੰ ਲੱਗਿਆ ਵੀ ਇਹ ਤਾਂ ਪੰਥ ਦਾ ਬਹੁਤ ਨੁਕਸਾਨ ਕਰਨਗੇ। ਉਹਨਾਂ ਨੇ ਕਿਹਾ ਵੀ ਪਹਿਲਾਂ ਹੀ ਅਸੀਂ ਜਾ ਕੇ ਇਹਨੂੰ ਮਹੰਤ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਜਿਹੜਾ ਉਹ ਜਥੇ ਲੈ ਕੇ ਦਰਸ਼ਨਾਂ ਨੂੰ ਜਾਂਦੇ ਹਾਂ। 3 ਜਥੇ ਅੱਡ-ਅੱਡ ਥਾਵਾਂ ਤੋਂ ਤੁਰ ਪਏ। ਅੰਮ੍ਰਿਤਸਰ ਪਤਾ ਲੱਗਾ ਸ਼੍ਰੋਮਣੀ ਕਮੇਟੀ ਜਿਹੜਾ ਮਾਸਤਾਰਾ ਸਿੰਘ ਔਰ ਜਿਹੜੇ ਦੂਸਰੇ ਉਸ ਵੇਲੇ ਉਹਨਾਂ ਨੇ ਮੈਸੇਜ ਭੇਜੇ ਕਿ ਵੀ ਨਾ ਵੀ ਉਹ ਸਾਡੇ ਕੋਲ ਖਬਰਾਂ ਨੇ ਵੀ ਉਹ ਬਹੁਤ ਉਹਨੇ ਕਤਲੇਆਮ ਕਰਨਾ ਤੇ ਤੁਸੀਂ ਰੁਕ ਜਾਓ। ਪੰਥ 2 ਜਥੇ ਤਾਂ ਰੋਕ ਲਏ ਗਏ, ਪਰ ਭਾਈ ਲਛਮਣ ਸਿੰਘ ਧਾਰੋਵਾਲੀ ਇਹ ਜਥਾ ਜਿੱਥੋਂ ਤੁਰਿਆ ਆਲਮੋਸਟ ਗਿਣਤੀ ਜਿਹੜੀ ਹੈ 130 ਦੇ ਨੇੜੇ ਤੇੜੇ ਦੱਸੀ ਜਾਂਦੀ ਹੈ। ਬੀਬੀਆਂ ਨੂੰ ਉਹਨਾਂ ਨੇ ਨਹੀਂ ਜਾਣ ਦਿੱਤਾ ਔਰ ਉਹਨਾਂ ਨੇ ਇਹ ਉਦੋਂ ਤੱਕ ਅਰਦਾਸ ਕਰਕੇ ਜਥਾ ਤੁਰ ਪਿਆ ਹੋਇਆ ਸੀ। ਔਰ ਜਿਵੇਂ ਹਿਸਟੋਰੀਕਲੀ ਇਹ ਆਂਦਾ ਹੈ ਵੀ ਜਦੋਂ ਉਹ ਜਥਾ ਜਿਨ੍ਹਾਂ ਨੂੰ ਇਹ ਰੋਕਣਾ ਸੀ ਉਹ ਰੋਕਣ ਲਈ ਪਹੁੰਚੇ ਤੇ ਉਹਨਾਂ ਨੇ ਕਿਹਾ ਦੇਖੋ ਅਸੀਂ ਤਾਂ ਹੁਣ ਅਰਦਾਸ ਕੀਤੀ ਹੈ, ਅਸੀਂ ਦੀਦਾਰ ਕਰਕੇ ਸਵੇਰੇ ਤੇ ਅਸੀਂ ਵਾਪਸ ਜਿਹੜਾ ਪਰਤ ਆਵਾਂਗੇ। ਪਰ ਜਿਉਂ ਹੀ ਕਿਉਂਕਿ ਇਹ 20 ਮਾਰਚ ਦਾ ਹੀ ਦਿਨ ਹੈ, ਕਿਉਂਕਿ ਹਾਲਾਂ ਸਾਕਾ ਨਨਕਾਣਾ ਸਾਹਿਬ 21 ਮਾਰਚ ਨਾਲ ਜੋੜਿਆ ਗਿਆ, ਜਿਉਂ ਹੀ ਉਹ ਅੰਦਰ ਜਿਹੜੇ ਨੇ ਨਨਕਾਣਾ ਸਾਹਿਬ ਦੇ ਮੁੱਖ ਗੇਟ ਤੇ ਦਰਸ਼ਨ ਕਰਨ ਦੇ ਲਈ ਜਥਾ ਅੰਦਰ ਦਾਖਲ ਹੋਇਆ, ਨਰੈਣੂ ਨੇ ਮੁੱਖ ਦੁਆਰ ਬੰਦ ਕਰ ਦਿੱਤਾ ਔਰ ਅੰਦਰ ਜਿਹੜਾ ਉਹ ਪਾਠ ਕਰਕੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ। ਉਹਨਾਂ ਨੇ ਗੋਲੀਆਂ ਦੀ, ਤਲਵਾਰਾਂ ਨਾਲ, ਬਰਛੀਆਂ ਨਾਲ ਵੱਢਣੇ ਸ਼ੁਰੂ ਕਰਤੇ। ਭਾਈ ਲਛਮਣ ਸਿੰਘ ਧਾਰੋਵਾਲੀ ਜਿਹੜੇ ਨੇ ਉਹ ਮਹਾਰਾਜ ਦੀ ਤਾਬਿਆ ਸਨ, ਉਹਨਾਂ ਨੂੰ ਅੱਧ ਜਿਹੜਾ ਮੋਇਆ ਕਰਕੇ ਜਿਉਂਦਿਆਂ ਪੁੱਠਾ ਲਟਕਾ ਕੇ ਜੰਡ ਦੇ ਨਾਲ ਜਿਹੜਾ ਉਹ ਅੱਗ ਲਾ ਕੇ ਸ਼ਹੀਦ ਕੀਤਾ ਗਿਆ। ਅੱਜ ਵੀ ਉਹ ਜੰਡ ਕਾਇਮ ਹੈ ਔਰ ਉਸ ਨੂੰ ਜਿਹੜਾ ਉਹ ਇੱਕ ਹਿਸਟੋਰੀਕਲੀ ਸੋ ਆਲਮੋਸਟ ਈਵਨ ਇੱਕ 2 ਸਾਲ ਦਾ ਬੱਚਾ ਜਿਹੜਾ ਜ਼ਿੱਦ ਕਰਕੇ ਆਪਣੇ ਪਿਓ ਦੇ ਨਾਲ ਚਲਾ ਗਿਆ, ਉਹ ਅਲਮਾਰੀ ਦੇ ਪਿੱਛੇ ਲੁਕਿਆ ਹੋਇਆ ਸੀ ਤੇ ਜਿਉਂ ਹੀ ਉਹਨੂੰ ਵੀ ਉਹਨਾਂ ਨੇ ਅੱਗ ਦੇ ਵਿੱਚ ਜਿਹੜਾ ਸੁੱਟ ਕੇ। ਸੋ ਇਹ ਇੱਕ ਇਸ ਕਿਸਮ ਦਾ ਦਰਦਨਾਕ ਵਾਕਿਆ ਸੀ ਕਿ ਉਸ ਸ਼ਾਮ ਤੱਕ ਜਦੋਂ ਤੱਕ ਇਹ ਸਾਰਾ ਸਾਕਾ ਵਾਪਰਦਾ ਹੈ, ਜਿਹੜਾ ਟ੍ਰੇਨ ਸਟੇਸ਼ਨ ਵਾਲੇ ਸੀ ਜਾਂ ਦੂਜੇ ਉਹਨਾਂ ਨੇ ਪੰਥ ਤੱਕ ਖਬਰਾਂ ਪਹੁੰਚਾਈਆਂ। 21 ਦੀ ਸਵੇਰ ਤੱਕ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਲੋਕਲ ਵੀ ਔਰ ਟ੍ਰੇਨਾਂ ਰਾਹੀਂ ਵੀ ਔਰ ਪਹੁੰਚੀਆਂ। ਔਰ ਮੈਨੂੰ ਜਦੋਂ ਮੈਂ ਇਸ ਵਾਕਿਆ ਨੂੰ ਸਾਕੇ ਨੂੰ ਦੁਹਰਾ ਰਿਹਾ ਤੇ ਜੋਤ ਸਿੰਘ ਜਿਹੜੇ ਬਾਅਦ ਚ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਣੇ, ਪ੍ਰਿੰਸੀਪਲ ਵੀ ਬਣੇ ਖਾਲਸਾ ਕਾਲਜ ਦੇ, ਵਿਰਾਗ ਸੀ
ਇਹ ਜਿਹੜਾ ਕਾਲੀਆਂ ਪੱਗਾਂ ਜਾਂ ਕਾਲੀਆਂ ਚੁੰਨੀਆਂ ਦਾ ਸਿੱਖੀ ਦੇ ਵਿੱਚ ਚਲਨ ਹੋਇਆ ਸਿੱਖਾਂ 'ਚ, ਇਹ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਹੋਇਆ। ਇੱਕ ਪ੍ਰੋਟੈਸਟ ਵਜੋਂ 4 ਚਫੇਰੇ ਫੌਜ ਦੇ ਵਿੱਚ ਵੀ ਫੌਜੀਆਂ ਨੇ ਕਾਲੀਆਂ ਦਸਤਾਰਾਂ ਸਜਾ ਰਹੀਆਂ। ਔਰ ਜਿਹੜੇ ਲਫ਼ਜ਼ ਜੋਤ ਸਿੰਘ ਹੋਰਾਂ ਨੇ ਕਹੇ ਉਸ ਇਕੱਠ 'ਚ, ਕਿਉਂਕਿ 4 ਚਫੇਰੇ ਮਾਸ ਦੇ ਲੋਥੜੇ ਫੈਲੇ ਹੋਏ ਸੀ, ਉਹ ਸਾਰਾ ਇਕੱਠੇ ਕੀਤੇ ਗਏ ਅੰਗੀਠਾ ਸਾਂਝਾ ਬਣਾ ਕੇ, ਕਿਉਂਕਿ ਬਹੁਤ ਸਾਰੇ ਤਾਂ ਉਹਨਾਂ ਨੇ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤੇ ਸੀ, ਪਰ ਜੋ ਅੰਗ ਵੀ ਕਿਤੇ ਮਿਲੇ ਤੇ ਉਹਨਾਂ ਨੇ ਜੋਤ ਸਿੰਘ ਹੋਰਾਂ ਨੇ ਐਡਰੈਸ ਕਰਦਿਆਂ ਕਿਹਾ ਕਿ ਮਹੰਤ ਨਰੈਣੂ ਦੇ ਕਾਲੇ ਕਾਰਨਾਮਿਆਂ ਨੇ ਇਸ ਧਰਤੀ ਨੂੰ ਇੰਨਾ ਅਪਵਿੱਤਰ ਕਰ ਦਿੱਤਾ ਸੀ ਕਿ ਉਹਨੂੰ ਧੋਣ ਦੇ ਲਈ ਇਸ ਕਿਸਮ ਦੇ ਬਹਾਦਰ ਔਰ ਸਚਿਆਰੇ ਸਿੱਖਾਂ ਦਾ ਲਹੂ ਹੀ ਇਹਨਾਂ ਦੇ ਪਾਪ ਜਿਹੜਾ ਉਹ ਧੋ ਸਕਦਾ ਸੀ। ਸੋ ਸਾਕਾ ਨਨਕਾਣਾ ਸਾਹਿਬ ਗੁਰਦੁਆਰਾ ਸੁਧਾਰ ਲਹਿਰ ਦਾ ਉਹ ਵਾਕਿਆ ਬਣਿਆ ਜਿਹਨੇ ਫਿਰ ਕੋਈ ਸਾਹਮਣੇ ਅੜਨ ਨਹੀਂ ਦਿੱਤਾ ਸਿੱਖਾਂ ਨੇ। ਔਰ ਇਸ ਵਾਕਿਆ ਨੂੰ ਜਦੋਂ ਅਸੀਂ ਦੇਖਦੇ, ਬੇਸ਼ੱਕ ਗਾਂਧੀ ਵੀ ਪਹੁੰਚ ਗਿਆ ਕੁਝ ਦਿਨਾਂ ਬਾਅਦ, ਉਹ ਕਹਿਣ ਲੱਗਿਆ ਜੀ ਕੀ ਲੋੜ ਹੈ ਮੰਤਾਂ ਤੋਂ ਲੈਣ ਦੀ, ਇਹ ਵੀ ਸਨਾਤਨੀ ਮਜ਼ਹਬ ਜਾਂ ਦੂਜਾ ਹੈ। ਲੇਕਿਨ ਫਿਰ ਇਹ ਸੀ ਕਿ ਵੀ ਹੁਣ ਇਹਨਾਂ ਤੋਂ ਗੁਰਦੁਆਰੇ ਲੈਣੇ ਨੇ, ਔਰ ਚਾਬੀਆਂ ਦਾ ਮੋਰਚਾ ਦੂਸਰੇ ਉਹ ਸਾਰੇ ਆਪਣੀ ਥਾਂ ਤੇ ਚੱਲ ਹੀ ਰਹੇ ਸੀ। ਫਿਰ ਅਸੀਂ ਉਹਦਾ ਜਿਹੜਾ ਜੇ ਅੱਜ 104 ਸਾਲ ਬਾਅਦ ਅਸੀਂ ਗੱਲ ਕਰ ਰਹੇ ਹਾਂ ਵੀ ਸ਼੍ਰੋਮਣੀ ਕਮੇਟੀ ਔਰ ਦੂਜੀ ਉਹ ਹੋਂਦ ਦੇ ਵਿੱਚ ਆਉਂਦੀ ਹੈ, ਔਰ ਕਾਂਗਰਸ ਨੂੰ ਔਰ ਉਹ ਗਾਂਧੀ ਚਾਬੀਆਂ ਦੇ ਮੋਰਚੇ ਤੋਂ ਬਾਅਦ ਜਿਹੜਾ ਉਹ ਗਾਂਧੀ ਦੀ ਟੈਲੀਗ੍ਰਾਮ ਸੀ ਕਿ ਜੀ ਤੁਸੀਂ ਗੁਰਦੁਆਰਾ ਜਿਹੜੀ ਹੈ ਫਸਟ ਬੈਟਲ ਆਫ ਇੰਡੀਪੈਂਡੈਂਸ ਜਿੱਤ ਲਈ ਹੈ, ਹੁਣ ਤੁਸੀਂ ਭਾਰਤ ਨੂੰ ਆਜ਼ਾਦ ਕਰਵਾਓ। ਸੋ ਉਹ ਜਿਹੜੀ ਸਾਡੀ ਰਿਵਾਈਵਲ ਸੀ ਸਿੱਖੀ ਦੀ, ਸਿੱਖ ਵੈਲਿਊਜ਼ ਦੀ, ਆਪਣੇ ਪੋਲੀਟੀਕਲ ਰਾਈਟਸ ਦੀ, ਔਰ ਜਿਵੇਂ ਅਕਾਲੀ ਲਫ਼ਜ਼ ਇੰਨਾ ਸਤਿਕਾਰਤ ਬਣਿਆ ਕਿਉਂਕਿ ਉਹ ਜਿਹੜੇ ਨੇ ਉਹ ਝੁਕਣ ਵਾਲੇ ਨਹੀਂ ਸੀ, ਆਚਰਣਵਾਨ ਸਨ, ਬਾਣੀ ਪੜ੍ਹਨ ਵਾਲੇ ਸੀ, ਮੋਢੇ ਤੇ ਕਸ਼ਹਿਰਾ ਪਰਨਾ ਰੱਖ ਕੇ ਤੁਰੇ ਹੋਏ ਨੇ ਮੋਰਚਿਆਂ 'ਚ ਗ੍ਰਿਫਤਾਰੀਆਂ ਦੇਣ ਲਈ, ਜੇਲਾਂ ਭਰਨ ਲਈ। ਅਸੀਂ ਦੇਖਦੇ ਹਾਂ ਕਿ ਵੀ ਗੁਰੂ ਕੇ ਬਾਗ ਦਾ ਮੋਰਚਾ ਉਸ ਤੋਂ ਬਾਅਦ ਲੱਗਦਾ ਹੈ, ਜੈਤੋ ਦਾ ਮੋਰਚਾ ਲੱਗਦਾ ਹੈ। ਔਰ ਇਹ 1925 'ਚ ਜਦੋਂ ਫਿਰ ਗਜ਼ਟ ਰਾਹੀਂ ਇਸ ਸ਼੍ਰੋਮਣੀ ਕਮੇਟੀ ਨੂੰ ਰੈਕਗਨਾਈਜ਼ ਕਰ ਲਿਆ ਜਾਂਦਾ ਹੈ, ਤੇ ਅਸੀਂ ਇਹ ਦੇਖਦੇ ਹਾਂ ਕਿ ਹੁਣ ਜੇ 105 ਸਾਲ ਬਾਅਦ ਅਸੀਂ ਆਲਮੋਸਟ ਦੇਖੀਏ ਕਿ ਅੱਜ ਅਗੇਨ ਹੁਣ ਉਸ ਤੋਂ ਪਹਿਲਾਂ ਵੀ 1849 ਤੋਂ 1920 ਤੱਕ ਸਿੱਖੀ ਨੂੰ ਮਿਲਗੋਬਾ ਬਣਾ ਕੇ ਸਨਾਤਨੀ, ਕੋਈ ਸ਼ਰਧਾ ਰਾਮ ਫਲੋਰੀ ਆ ਗਿਆ, ਕੋਈ ਦੇਵ ਸਮਾਜ ਆ ਗਿਆ, ਕੋਈ ਬ੍ਰਹਮੋ ਸਮਾਜ ਆ ਗਿਆ, ਕੋਈ ਆਰੀਆ ਸਮਾਜ ਆ ਗਿਆ। ਜਿਸ ਕਿਸਮ ਦਾ ਭੰਬਲ ਭੂਸਾ ਸਿੱਖਾਂ 'ਚ ਪਾਇਆ ਹੋਇਆ ਸੀ, ਗੁਰਦੁਆਰਾ ਸੁਧਾਰ ਲਹਿਰ ਤੋਂ ਬਾਅਦ 5 ਕਕਾਰੀ ਖਾਲਸਾ ਵਾਰਸ ਬਣਿਆ। ਖਾਲਸਾਈ ਇਤਿਹਾਸ ਦਾ ਇੱਕ ਆਪਣੇ ਆਪ ਦੇ ਵਿੱਚ ਚੇਤਨਤਾ, ਅੰਮ੍ਰਿਤ ਛਕਣਾ, ਬਿਲਕੁਲ ਮੂਰਤੀ ਪੂਜਾ ਤੋਂ ਦੂਰ ਜਾ, ਜਿੰਨੇ ਵੀ ਸਨਾਤਨੀ ਹਿੰਦੂ ਕਰਮ ਸ਼ਰਾਧ ਤੇ ਦੂਜੇ ਤੇ ਤੀਜੇ ਜੋ ਵਾੜੇ ਹੋਏ ਸੀ, ਮੂਰਤੀਆਂ ਮਾਰਤੀਆਂ ਤਾਂ ਪਹਿਲਾਂ ਹੀ ਚੁੱਕੀਆਂ ਗਈਆਂ ਸੀ, ਉਹ ਸਾਰੇ ਚੋਂ ਨਿਵੇਕਲੇਪਨ ਦੇ ਨਾਲ ਸਿੱਖ ਨਿਕਲੇ। ਔਰ ਉਹ ਅਸੀਂ ਦੇਖਦੇ ਹਾਂ ਵੱਖਰੀ ਕਹਾਣੀ ਹੈ ਕਿ ਪੋਲੀਟੀਕਲੀ ਅਸੀਂ ਕਾਂਗਰਸ ਦੇ ਟਰੈਪ 'ਚ ਫਸੇ ਔਰ ਆਪਣੀ ਆਈਡੈਂਟਿਟੀ ਦੇ ਨਾਲ ਆਪਣੀ ਕੌਮੀ ਆਜ਼ਾਦੀ ਦੀ ਗੱਲ ਨਹੀਂ ਕਰ ਸਕੇ। ਪਰ ਅੱਜ ਫੁੱਲ ਸਰਕਲ ਅਸੀਂ ਘੁੰਮ ਕੇ ਦੇਖਦੇ ਹਾਂ। ਅੱਜ ਤੁਸੀਂ ਨਜ਼ਰ ਮਾਰੋ ਤਖਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ, ਪਟਨਾ ਸਾਹਿਬ ਦੀ ਮੈਨੇਜਮੈਂਟ, ਜੰਮੂ ਕਸ਼ਮੀਰ ਗੁਰਦੁਆਰਾ ਬੋਰਡ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਦਾ ਹਾਲ ਜੋ 2 ਦਸੰਬਰ ਤੋਂ ਬਾਅਦ ਚੱਲ ਰਿਹਾ ਹੈ। ਹੁਣ ਵੀ ਆ ਜਿਹੜਾ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਇਕੱਠ ਕੀਤਾ ਮਨਜਿੰਦਰ ਸਰਸੇ ਤੇ ਕੰਪਨੀ ਨੇ, ਜਿਹੜਾ ਬੀਜੇਪੀ ਦਾ MLA ਜਿੱਤਿਆ, ਹੁਣ ਮਿਨਿਸਟਰ ਵੀ ਬਣਾ ਦਿੱਤਾ ਉਹਨੇ, ਰੇਖਾ ਕੇ ਕੀ ਇਹ ਨਾਂ ਜਿਹੜੀ ਚੀਫ ਮਿਨਿਸਟਰ ਬਣਾਈ ਹੈ। ਯਾਨੀ ਦਿੱਲੀ ਕਮੇਟੀ ਦੇ ਉੱਤੇ ਪੂਰਾ ਕੰਟਰੋਲ। ਔਰ ਇਹ ਸਾਰਾ ਜਦੋਂ ਅਸੀਂ ਦੇਖਦੇ ਹਾਂ, ਔਰ ਉਹੀ ਰਸਮਾਂ, ਕੋਈ ਕੁੰਭ ਨਹਾਉਣ ਦੇ ਨਾਂ ਥੱਲੇ, ਕੋਈ ਸਰਾਧਾਂ ਦੇ ਨਾਂ ਥੱਲੇ, ਕੋਈ ਅੱਜ ਤੁਸੀਂ ਬਹੁਤ ਸਾਰੀਆਂ ਬ੍ਰਹਮਨਿਕਲ ਉਹ ਪ੍ਰੈਕਟਿਸਿਸ ਜਿਹੜੀਆਂ ਕਥਾ ਕਹਾਣੀਆਂ, ਉਹੀ ਜੋ 1920 ਤੋਂ ਪਹਿਲਾਂ ਸੀ। ਸੋ ਜੇ ਮੈਨੂੰ ਕੋਈ ਪੁੱਛੇ ਕਿ ਵੀ ਅਸੀਂ ਕਿੱਥੇ ਜਾ ਕੇ ਖੜੇ ਹਾਂ, ਬੈਸਟ ਪੀਰੀਅਡ ਜਦੋਂ ਅਸੀਂ ਸਿੱਖੀ ਦਾ ਦੇਖਦੇ ਹਾਂ, ਇਹ ਠੀਕ ਹੈ ਕਿ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਦੇ ਅਖੀਰਲੇ ਵਰਿਆਂ ਦੇ ਵਿੱਚ ਵੀ ਬ੍ਰਾਹਮਣਿਕਲ ਇਨਫਲੂਐਂਸ ਆ ਗਿਆ ਸੀ, ਕਿਉਂਕਿ ਪੋਲੀਟੀਕਲ ਪਾਵਰ 'ਚ ਵੀ ਡੋਗਰੇ ਔਰ ਮਿਸਰ ਆ ਵੜੇ ਸੀ। ਪਰ ਅੱਜ ਜਿਹੜਾ ਚੈਲੰਜ ਹੈ ਉਹ ਉਸ ਤੋਂ ਵੀ ਵਰਸਟ ਹੈ, ਕਿਉਂਕਿ ਅੰਗਰੇਜ਼ਾਂ ਦਾ ਇੰਨਾ ਕੁ ਕੰਸਰਨ ਸੀ ਕਿ ਸਿੱਖਾਂ 'ਚ ਪੋਲੀਟੀਕਲ ਰਿਬੈਲੀਅਨ ਨਾ ਨਿਕਲੇ, ਇਹ ਲਾਇਲ ਬਣ ਕੇ ਰਹਿਣ। ਫੌਜ ਦੇ ਵਿੱਚ ਵੀ ਮਾਰ ਰਹੇ ਨੇ, ਜ਼ਮੀਨਾਂ ਵੀ ਬੜੀਆਂ ਆਬਾਦ ਕੀਤੀਆਂ ਨੇ। ਇਸ ਲਈ ਜੇ ਅੰਗਰੇਜ਼ਾਂ ਨੇ ਗੁਰਦੁਆਰਾ ਐਕਟ ਬਣਾ ਕੇ ਫਿਰ ਇੰਟਰਫੇਰੈਂਸ ਨਹੀਂ, ਐਕਟ ਤਾਂ ਉਹਨਾਂ ਨੇ ਇਸ ਢੰਗ ਨਾਲ ਹੀ ਬਣਾਇਆ ਕਿ ਉਹ ਹਕੂਮਤ ਦੇ ਕੰਟਰੋਲ 'ਚ ਹੀ
ਕਿਤੇ ਨਾ ਕਿਤੇ ਚੋਣਾਂ ਕਦੋਂ ਕਰਵਾਉਣੀਆਂ ਨੇ ਕੀ ਹੈ, ਪਰ ਉਹਨਾਂ ਨੇ ਡਾਇਰੈਕਟ ਦਖਲ ਅੰਦਾਜ਼ੀ ਉਸ ਕਿਸਮ ਦੀ ਨਹੀਂ। ਉਹਨਾਂ ਨੂੰ ਸੀ ਕਿ ਵੀ ਹੁਣ ਇਹਨਾਂ ਨੂੰ ਆਰੇ ਲਾ ਦਿੱਤਾ ਹੈ। ਔਰ ਅੱਜ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹਨਾਂ ਦੇ ਸਾਹਮਣੇ ਤਾਂ ਉਹਨਾਂ ਨੂੰ ਤਾਂ ਇਹ ਨਜ਼ਰ ਆ ਰਿਹਾ ਹੈ ਵੀ ਜਿਹੜੀ ਖਾਲਿਸਤਾਨ ਦੀ ਲੜਾਈ ਜਿਹੜੀ 40 ਸਾਲ ਤੋਂ ਸਿੱਖ ਲੜ ਰਹੇ ਨੇ, ਜੇ ਪੰਜਾਬ ਦੀ ਧਰਤੀ ਤੇ ਜਾਂ ਜਿੱਥੇ ਜਿੱਥੇ ਸਿੱਖ ਭਾਰਤ 'ਚ ਵਸਦਾ ਹੈ, ਗੁਰਦੁਆਰਿਆਂ ਦੇ ਨਾਲ ਕੱਲੀ ਇਹਨਾਂ ਦੀ ਜਾਇਦਾਦਾਂ ਦੇ ਉੱਤੇ ਅੱਖ ਨਹੀਂ ਹੈ ਜਿਹੜਾ ਕਿ ਉਹ ਮਿਸਯੂਜ਼ ਕਰ ਰਹੇ ਨੇ। ਦਿੱਲੀ ਕਮੇਟੀ ਬਿਲਕੁਲ ਬੀਜੇਪੀ ਦੀ ਆ, ਹੁਣ ਚੋਣਾਂ ਦੇ ਵੇਲੇ ਸਾਰਾ ਖੁੱਲ੍ਹ ਕੇ ਉਹਨਾਂ ਦੀ ਖੇਡ ਰਹੇ ਨੇ। ਔਰ ਮੈਨੂੰ ਹੈਰਾਨੀ ਹੈ ਵੀ ਇੱਕ ਪਾਸੇ ਇੱਕ ਤਬਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਥੱਲੇ ਉਹ ਦੂਜਿਆਂ ਨੂੰ ਬਾਦਲਾਂ ਜਾਂ ਦੂਜਿਆਂ ਨੂੰ ਨੈਗੇਟ ਕਰਨ ਜਾਂ ਰਾਈਟਲੀ ਸੋ ਕਰ ਰਿਹਾ, ਪਰ ਉਹ ਜਾ ਕੇ ਉੱਥੇ ਉਹ ਮਨਜਿੰਦਰ ਸਰਸੇ ਤੇ ਦੂਜਿਆਂ ਦੇ ਉੱਥੇ VIP ਬਣੇ ਹੋਏ ਨੇ। ਸੋ ਜਦੋਂ ਮੈਂ ਦੇਖਦਾ ਤਾਂ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਹਰ ਇੱਕ ਵੱਲ ਜਿਹਦੇ ਵੱਲ ਤੁਸੀਂ ਨਜ਼ਰ ਮਾਰੋ ਇਹ RSS ਨੇ, ਏਜੰਸੀਆਂ ਨੇ ਇਹਨਾਂ ਨੂੰ ਫੜੂੰਗਿਆ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਬੇਸ਼ੱਕ ਇਹ ਵੀ ਆਏਗਾ ਕਿ ਜੀ ਅੱਜ ਇੱਕ ਨਵੀਂ ਜਿਹੜੀ ਹੈ ਗੁਰਦੁਆਰਾ ਸੁਧਾਰ ਲਹਿਰ ਦੀ ਲੋੜ ਹੈ, ਇਹ ਵੀ ਨੇ ਜੀ ਅਕਾਲ ਤਖਤ ਆਜ਼ਾਦ ਕਰਵਾ ਲਈਏ, ਇਹ ਵੀ ਹੈ ਜੀ ਸ਼੍ਰੋਮਣੀ ਕਮੇਟੀ। ਮੈਂ ਕਿਹਾ ਜੀ ਨਾ ਤੁਹਾਨੂੰ ਕਿਸੇ ਨੇ ਅਕਾਲ ਤਖਤ ਦੇਣਾ, ਨਾ ਤੁਹਾਡੇ ਸ਼੍ਰੋਮਣੀ ਕਮੇਟੀ ਪੰਥ ਪ੍ਰਸਤਾਂ ਕੋਲ। ਹੁਣ ਤਾਂ ਸਿੱਧਾ ਫੋਕਸ ਆਪਣੀ ਕੌਮੀ ਆਜ਼ਾਦੀ ਦੀ ਲੜਾਈ ਦਾ ਕਰੋ, ਕਿਉਂਕਿ ਉਹਨਾਂ ਨੇ ਇਸ ਕਦਰ ਜਿਹੜਾ ਉਹ ਵਿੱਚ ਆ ਬੜੇ ਨੇ। ਖਾਲਸਾ ਕਾਲਜ ਉਹਨਾਂ 'ਚ ਉਹੀ RSS ਦੇ ਕੰਟਰੋਲ ਵਾਲੇ ਤੁਹਾਡੇ ਖਾਲਸਾ ਸਕੂਲਾਂ 'ਚ, ਜੇ ਹੁਣ ਤੁਸੀਂ ਦਿੱਲੀ ਸਕੂਲਾਂ 'ਚੋਂ ਲੈ ਕੇ ਉਹ ਆਰਤੀਆਂ ਸਿੱਖ ਬੱਚੇ ਕਰ ਰਹੇ ਨੇ, ਉਹਨਾਂ ਨੇ ਉਵੇਂ ਬਣਾਇਆ ਹੋਇਆ ਤੁਸੀਂ ਦੇਈ ਜਾਓ ਪੈਸੇ ਜੀ ਫਲਾਣੀ ਇੰਸਟੀਚਿਊਟ ਤੇ ਇੱਥੇ ਦੇ ਦਿਓ ਤੇ ਉੱਥੇ ਦੇ ਦਿਓ। ਕੋਈ ਹਿਮਾਚਲ 'ਚ ਖੜਾ ਕੀਤਾ ਹੋਇਆ, ਕੋਈ ਦੂਜਾ ਕੀਤਾ, ਉਹਦੇ 'ਚੋਂ ਤੁਸੀਂ ਹਿੰਦੂ ਤੋਂ ਵੀ ਫੁੱਟ ਸੋਲਜਰ ਕੱਢ ਰਹੇ ਹੋ, ਉਹਦੇ 'ਚੋਂ ਕੋਈ ਸਿੱਖੀ ਵੈਲਿਊਜ਼ ਨਹੀਂ ਨਿਕਲ ਰਹੀ। ਔਰ ਇਸ ਸਾਰੇ ਦੇ ਚੱਲਦੇ ਆ ਇਹ ਹੈ ਤਾਂ ਦੁਖਦ ਕਹਾਣੀ ਹੈ, ਕਿਉਂਕਿ ਜਦੋਂ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਕਿ 1925 ਦੇ ਵਿੱਚ 1924-25 ਚ RSS ਹੋਣ ਚਾਹੁੰਦਾ ਹੈ ਔਰ ਬਿਲਕੁਲ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ, ਕੋਈ ਉਹਨਾਂ ਦਾ ਲੀਡਰ ਕਦੇ ਗ੍ਰਿਫਤਾਰ ਨਹੀਂ ਹੋਇਆ। ਉਹ ਤਾਂ ਅੰਗਰੇਜ਼ਾਂ ਦੇ ਨਾਲ ਰਲ ਕੇ ਚੱਲਦੇ ਰਹੇ। ਸਾਵਰਕਰ ਮਾਫੀਆ ਮੰਗ ਕੇ ਨਿਕਲਿਆ ਜਿਹੜਾ ਅਦਰਵਾਈਜ਼ ਹਿੰਦੂਤਵਾਦੀ ਆਈਡੀਓਲੋਜੀ ਦਾ ਪਿਓ ਹੈ। 100 ਸਾਲ ਬਾਅਦ ਉਹਨਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੈ, ਮੁਲਕ ਹੈ ਉਹਨਾਂ ਦੇ ਕੋਲ। ਔਰ ਜਿਹੜੀ ਮੋਸਟ ਰੈਵੋਲੂਸ਼ਨਰੀ ਮੂਵਮੈਂਟ ਅਕਾਲੀ ਮੂਵਮੈਂਟ ਜਿਹਦੇ 'ਚ ਅਸੀਂ ਸਾਕਾ ਨਨਕਾਣਾ ਸਾਹਿਬ ਔਰ ਜੈਤੋ ਦੇ ਮੋਰਚੇ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ, ਉਹ ਮੂਵਮੈਂਟ ਖੜੀ ਕਰਨ ਵਾਲੀ ਸਿੱਖ ਕੌਮ 100 ਸਾਲ ਬਾਅਦ ਵੀ ਅੱਜ ਬਦਤਰ ਹਾਲਤ ਦੇ ਵਿੱਚ ਭੰਬਲ ਭੂਸੇ ਦੇ ਵਿੱਚ ਆਪਣੀਆਂ ਧਾਰਮਿਕ ਆਜ਼ਾਦੀਆਂ ਦੇ ਲਈ ਵੀ ਸਿਆਸੀ ਤੌਰ ਤੇ ਇੱਕ ਪੂਰੀ ਤਰ੍ਹਾਂ ਕੈਦ, ਸਾਰੀਆਂ ਸਾਡੀਆਂ ਤਹਿਜ਼ੀਬੀ ਵੈਲਿਊਜ਼ ਜਿਹੜੀਆਂ ਨੇ, ਡੈਮੋਗ੍ਰਾਫੀ ਦਾ ਬਦਲਿਆ ਜਾਣਾ। ਸੋ ਇਹ ਇੱਕ ਅਫਸੋਸਨਾਕ ਚੈਪਟਰ ਹੈ ਕਿ ਵੀ ਅਸੀਂ 100 ਸਾਲ ਬਾਅਦ ਕਿੱਥੇ ਖੜੇ ਹਾਂ। ਇਹਦੇ ਤੇ ਇੱਕ ਵੱਖਰੀ ਡਿਬੇਟ ਹੈ ਵੀ ਇਹਦੇ ਲਈ ਕੌਣ ਦੋਸ਼ੀ ਹੈ ਤੇ ਕਦੋਂ ਡੀਜਨਰੇਸ਼ਨ ਸ਼ੁਰੂ ਹੋਈ ਜਾਂ ਕੀ ਨਹੀਂ ਹੈ ਜਾਂ ਉਹਦੀ ਰਿਵਾਈਵਲ ਕਿਵੇਂ ਹੋਏਗੀ। ਲੇਕਿਨ ਮੈਨੂੰ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ। ਜਿਹੜੇ ਲੋਕ ਧਰਮੀ ਨੇ, ਜਿਹੜੇ ਕਈ ਸੋਚਦੇ ਨੇ ਜੇ ਸ਼੍ਰੋਮਣੀ ਕਮੇਟੀ 'ਚ ਹੋ ਜਾਏ, ਜਿਹੜੀ ਇਹ ਸੁਧਾਰ ਹੋ ਜਾਏ, ਉਹਨਾਂ ਨੇ ਕੁਛ ਨਹੀਂ ਹੈ। ਇਹ ਦਿੱਲੀ ਏਜੰਸੀਆਂ ਪਹਿਲੇ ਦਿਨ ਤੋਂ 47 ਤੋਂ ਬਾਅਦ ਤੁਸੀਂ ਇਹ ਦੇਖੋ ਗੁਰਦੁਆਰਾ ਐਕਟ ਦੇ ਥੱਲੇ 5 ਸਾਲ ਬਾਅਦ ਚੋਣਾਂ ਹੋਣੀਆਂ ਨੇ। 1977 ਦੇ ਵਿੱਚ ਚੋਣਾਂ ਹੋਈਆਂ, ਬਿਲਕੁਲ। ਉਸ ਤੋਂ ਬਾਅਦ 1997 ਚ ਜਾ ਕੇ 1996-97 ਚ ਹੋਈਆਂ, ਯਾਨੀ 17-18 ਸਾਲ, ਕਿਉਂਕਿ ਉਹ ਇਹ ਪੀਰੀਅਡ ਸੀ ਜਦੋਂ ਪੰਜਾਬ 'ਚ ਮੂਵਮੈਂਟ ਚੱਲ ਰਹੀ ਸੀ। ਸੋ ਉਹਨਾਂ ਨੂੰ ਸੀ ਵੀ ਸ਼੍ਰੋਮਣੀ ਕਮੇਟੀ ਦੇ ਉੱਤੇ ਜਿਹੜਾ ਪੰਥ ਪ੍ਰਸਤ ਸਿੱਖ ਨਾ ਆ ਜਾਣ। ਜਦੋਂ 1946-47 ਚ ਬਾਦਲ ਚੀਫ ਮਿਨਿਸਟਰ ਬਣ ਗਿਆ, ਉਹਨਾਂ ਨੇ ਚੋਣਾਂ, ਹੁਣ ਵੀ ਕਿੰਨੇ ਸਾਲ ਲੰਘ ਗਏ ਨੇ, ਉਹਨਾਂ ਨੇ ਉਦੋਂ ਹੀ ਕਰਨਾ। ਇਸ ਵੇਲੇ ਹਾਲ ਇਹ ਹੈ ਕਿ ਉਹ ਰਘਬੀਰ ਸਿੰਘ ਜਥੇਦਾਰ ਵਾਲੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਵਾਲੀ ਹੈ ਕਿ ਉਹ ਮਨਜੀਤ ਸਿੰਘ ਵਾਲੀ ਹੈ ਜਾਂ ਕੋਈ, ਸਾਰੀਆਂ ਹੀ ਜਿਹੜੀਆਂ ਨੇ ਉਹ ਏਜੰਸੀਆਂ ਦੇ ਹੱਥਾਂ 'ਚ ਖੇਡ ਰਹੀਆਂ। ਜੇ ਕਿਸੇ ਨੂੰ ਕੋਈ ਭੁਲੇਖਾ ਸੀ ਤਾਂ ਜਿਹੜਾ ਦਿੱਲੀ ਇਕੱਠ ਹੋਇਆ ਇਹਨੇ ਵੀ ਕੱਢ ਦਿੱਤਾ ਕਿ ਵੀ ਉਹ ਕਿਹਦੀ ਬੋਲੀ ਬੋਲ ਰਹੇ ਨੇ, ਬਾਦਲਾਂ ਦੀ, ਜਾਂ ਉਹਨਾਂ ਨੇ ਤਾਂ ਓਪਨ ਅਲਾਇੰਸ ਹੀ RSS ਨਾਲ ਕੀਤਾ ਹੋਇਆ ਸੀ। ਔਰ ਇਹ ਦਲਜੀਤ ਸਿੰਘ ਚੀਮਾ ਔਰ ਇਹ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਤੇ ਸਾਰੀ ਨਸਲ ਕੀ ਹੈ, ਇਹ ਇਵੇਂ ਹੀ ਨੇ ਕਿ ਇੱਕ ਪਾਸੇ ਜਦੋਂ ਕਿਤੇ ਕੋਈ ਮੰਤ ਇੱਧਰ ਆ ਬੈਠਾ, ਨਰੈਣੂ ਬੈਠਾ, ਕੋਈ ਹੋਰ ਬੈਠਾ, ਇਹ ਸਾਰੀਆਂ ਉਹਨਾਂ ਦੀਆਂ ਔਲਾਦਾਂ ਨੇ ਤੇ ਅਸੀਂ ਬੈਕ ਟੂ ਸਕੁਅਰ ਵਨ ਹੈ। ਤੇ ਇਹਦਾ ਆਨਸਰ ਇਹੀ ਹੈ ਕਿ ਭਾਈ ਕੌਮੀ ਕਰ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਸਾਡੇ ਗੁਰਦੁਆਰੇ ਅਸੀਂ ਇਹਨਾਂ ਤੋਂ ਜਿਹੜਾ ਉਹ ਸਾਰੇ ਕਾਨੂੰਨ ਬਣਾ ਕੇ ਉਹਨਾਂ ਦੇ ਕੰਟਰੋਲ 'ਚ ਨੇ, ਸਾਰੇ ਉਹਨਾਂ ਨੇ ਕੀਤੇ ਹੋਏ ਨੇ।
ਸੋ ਇਹ ਇੱਕ ਸੈਡ ਹਿਸਟਰੀ ਵੀ ਹੈ, ਜੀ ਲੇਕਿਨ ਨਾ ਉਮੀਦੀ ਜਿਹੜੀ ਹੈ ਸਿੱਖੀ ਦਾ ਹਿੱਸਾ ਨਹੀਂ ਹੈ। ਹਿੱਸਾ ਨਹੀਂ ਹੈ। ਅਸੀਂ ਇਹ ਹੋਪ ਹੀ ਕਰਦੇ ਹਾਂ ਕਿ ਭਾਈ ਸਾਰੇ ਪੀਰੀਅਡ 'ਚ ਕੁਰਬਾਨੀਆਂ ਦੀ ਵੀ ਕੋਈ ਕਮੀ ਨਹੀਂ ਹੈ। ਸਿੱਖਾਂ ਦਾ ਆਪਣੇ ਗੁਰਦੁਆਰਿਆਂ ਦੇ ਨਾਲ ਜੋ ਉਹਨਾਂ ਦਾ ਫੇਥ ਹੈ, ਭਰੋਸਾ ਹੈ, ਪਿਆਰ ਹੈ, ਦੁਨੀਆ ਭਰ ਦੇ ਵਿੱਚ ਸਿੱਖ ਜਿੱਥੇ ਨੇ ਗੁਰੂ ਦੇ ਘਰ ਨੂੰ ਆਪਣਾ ਬਾਅਦ 'ਚ ਬਣਾ ਕੇ ਕਰਜ਼ੇ ਲੈ ਕੇ ਵੀ ਜਿਹੜਾ ਉਹ ਮੌਰਟਗੇਜ ਜਿਹੜੀ ਹੈ ਨਹੀਂ ਵੀ ਦਿੱਤੀ ਜਾਂਦੀ, ਆਪਣੇ ਘਰ ਨੂੰ ਪਾਇਆ ਹੁੰਦਾ ਗਹਿਣੇ। ਲੇਕਿਨ ਅਫਸੋਸ ਕਿ ਵੀ ਅਸੀਂ ਉੱਥੇ ਕੀ ਅੱਜ ਵੀ ਭਟਕ ਰਹੇ ਔਰ ਆਪਣੀ ਉਸ ਡਗਰ ਤੋਂ ਜਿਹੜੇ ਨੇ ਉਹ ਭਟਕਿਆ ਇੱਕ ਵਾਰ, ਫਿਰ ਜਿਵੇਂ ਕਹਿੰਦੇ ਨੇ ਕਿ ਵੀ ਕੋਹਾਂ ਦਾ ਖੁੰਝਿਆ ਜਾ ਕੇ ਪਤਾ ਨਹੀਂ ਕਿੱਥੇ ਜਾ ਕੇ ਡਿੱਗਦਾ ਹੈ, ਸਾਡਾ ਉਹੀ ਹਾਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿੱਖਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿੱਖਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿੱਖਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਦੂਸਰੇ ਸੈਗਮੈਂਟ ਦੇ ਵਿੱਚ ਕਿ ਪਿਛਲੇ ਦਿਨੀ US ਏਡ ਵੱਲੋਂ ਭਾਰਤ ਵਿੱਚ ਜਮਹੂਰੀਅਤ ਨੂੰ ਪ੍ਰਮੋਟ ਕਰਨ ਲਈ ਦਿੱਤੀ ਜਾਣ ਵਾਲੀ $21 ਮਿਲੀਅਨ ਦੀ ਰਾਸ਼ੀ ਪ੍ਰੈਜ਼ੀਡੈਂਟ ਟਰੰਪ ਨੇ ਬੰਦ ਕਰ ਦਿੱਤੀ ਹੈ। ਹੁਣ ਭਾਰਤ ਵਿੱਚ ਬੀਜੇਪੀ ਤੇ ਕਾਂਗਰਸ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਇਸ ਰਾਸ਼ੀ ਨੂੰ ਖਾ ਕੇ ਕਿਹੜੀ ਧਿਰ ਅਮਰੀਕਾ ਦੀ ਏਜੰਟੀ ਕਰਦੀ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜੇ ਥਰਡ ਵਰਲਡ ਕੰਟਰੀਜ਼ ਦਾ ਇਨ ਜਨਰਲ ਔਰ ਭਾਰਤ ਦਾ ਇਨ ਪਾਰਟਿਕੂਲਰ ਇਹਨਾਂ ਨੇ ਕਿਵੇਂ ਏਜੰਸੀਆਂ ਦੇ ਹੱਥਾਂ 'ਚ ਇਹਨਾਂ ਦੀ ਲੀਡਰਸ਼ਿਪ ਖੇਡਦੀ ਰਹੀ ਹੈ, ਕਿਵੇਂ ਉਹ ਸੋਵੀਅਤ ਯੂਨੀਅਨ ਦਾ ਪੈਸਾ ਹੋਏ ਜਿਸ ਨੇ ਹਰ ਸ਼ੇਡ ਦੇ ਪੋਲੀਟੀਸ਼ੀਅਨਸ ਨੂੰ ਖਰੀਦਿਆ, ਜਿਸ ਪੈਸੇ ਨੇ ਅਖਬਾਰਾਂ ਦੇ ਵਿੱਚ ਜੋ ਆਰਟੀਕਲ ਲੱਗਦੇ ਸੀ ਜਾਂ ਜੋ ਵਿਊ ਪੁਆਇੰਟ ਉਹ ਕਿਵੇਂ ਲਵਾਇਆ ਜਾਂਦਾ ਸੀ, ਕੌਣ ਉਹਨਾਂ ਦੀ ਪੇਰੋਲ ਤੇ ਸੀ। ਇੱਕ ਸੋਵੀਅਤ ਯੂਨੀਅਨ ਦੇ KGB ਦਾ ਏਜੰਟ ਜਿਹਨੇ ਮਿਟਸ਼ਲ ਡਾਇਰੀ ਜਾਂ ਕੀ ਉਹਨੂੰ ਕਹਿੰਦੇ ਨੇ, ਜਿਹਦੇ ਰਾਹੀਂ ਇਹ ਸਾਹਮਣੇ ਆਇਆ ਔਰ ਉਹਦੇ 'ਚ ਇਵਨ ਇਹ ਸੀ ਕਿ ਇੰਦਰਾ ਗਾਂਧੀ ਤੱਕ ਜਦੋਂ ਪੈਸੇ ਪਹੁੰਚਾਏ ਜਾਂਦੇ ਸੀ ਸੋਵੀਅਤਸ ਦੇ ਜਾਂ ਦੂਸਰੇ, ਤੇ ਉਹ ਅਟੈਚੀ ਵੀ ਵਾਪਸ ਨਹੀਂ ਸੀ ਕਰਦੀ ਜਿਹਦੇ 'ਚੋਂ ਪੈਸੇ ਦਿੱਤੇ ਜਾਂਦੇ ਸੀ। ਫਿਰ ਉਹਨੇ ਕਿਹਾ ਜੀ ਕਿੰਨੇ ਲੀਡਰ ਔਰ ਦੂਸਰੇ ਜਿਹੜੇ ਨੇ ਰੈੱਡ ਲਾਈਟ ਜਦੋਂ ਦਿੱਲੀ ਦੇ ਵਿੱਚ ਹੁੰਦੀ ਸੀ ਤੇ ਉਹਨਾਂ ਨੂੰ ਖੋਲ੍ਹ ਕੇ ਉਹਦੇ 'ਚ
ਸੁੱਟੇ ਜਾਂਦੇ ਸੀ। ਔਰ ਜੇ ਅਸੀਂ ਹੁਣ ਕਿਉਂਕਿ ਅੱਜ ਕੱਲ੍ਹ ਜਿਹੜਾ ਬੜਾ ਵਿਸ਼ਾ ਚੱਲਿਆ ਹੋਇਆ ਹੈ, ਅੱਜ ਵੈਸੇ 20 ਫਰਵਰੀ ਦਾ ਦਿਨ 1 ਮਹੀਨਾ ਹੋ ਗਿਆ ਸਾਡੇ ਪ੍ਰਧਾਨ ਸਾਹਿਬ ਨੂੰ, ਟਰੰਪ ਸਾਹਿਬ ਨੂੰ ਕੁਰਸੀ ਤੇ ਸਹੁੰ ਚੁੱਕਿਆ, ਔਰ 1 ਮਹੀਨੇ ਦੇ ਵਿੱਚ ਉਹਨਾਂ ਨੇ ਕਈ ਦਰਖਤ ਖਾੜਤੇ, ਕਈ ਜ਼ਲਜ਼ਲੇ ਲਿਆਤੇ, ਸਾਰਾ ਕੁਝ ਹਿਲਾ ਕੇ ਰੱਖਤਾ। ਔਰ ਨਾਲ ਦੀ ਨਾਲ ਐਲਨ ਮਸਕ ਉਹਨੇ ਵੀ ਆਪਣਾ ਵਾਧਾ, ਔਰ ਇਹਨਾਂ ਦੋਨਾਂ ਦੀ ਪ੍ਰਾਪਰਟੀ ਦੇ ਵਿੱਚ ਜਾਂ ਮਨੀ ਦੇ ਵਿੱਚ ਸ਼ਾਇਦ $100 ਬਿਲੀਅਨ ਵਧਿਆ ਇਹਨਾਂ ਦਾ, ਕਿਉਂਕਿ ਬਿਟਕੋਇਨ ਵੀ ਜਾਰੀ ਕੀਤੇ, ਔਰ ਬਾਕੀ ਵੀ ਜਿਹੜਾ ਹੈ ਉਹ ਕਈ ਕੁਛ ਹੀ ਚੱਲ ਰਿਹਾ ਜੀ ਇਸ ਦੇ ਉੱਤੇ। ਔਰ ਜਿਵੇਂ ਇੱਕ ਉਹਨੇ ਸੈਂਡਰਸ ਬਰਨੀ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਜਿਹੜੇ 3 ਬੰਦੇ ਨੇ, ਮਾਰਕ ਜ਼ਕਰਬਰਗ ਮੈਟਾ ਦਾ ਮਾਲਕ, ਔਰ ਟਰੰਪ ਔਰ ਐਲਨ ਮਸਕ, ਜਿਹੜੀ ਇਸ ਵੇਲੇ ਇਹਨਾਂ ਕੋਲ ਆਲਮੋਸਟ $950 ਬਿਲੀਅਨ ਦੀ ਜਾਇਦਾਦ ਹੈ, ਜਿਹੜੀ ਅਮਰੀਕਾ ਦੇ 50% ਲੋਕਾਂ ਦੀ ਪ੍ਰਾਪਰਟੀ ਦੇ ਬਰਾਬਰ ਬਣਦੀ ਹੈ। ਸੋ ਇਹ 3 ਇੱਕ ਪਾਸੇ ਰੱਖੋ ਤੇ 50% ਅਮਰੀਕਨ ਦੂਜੇ ਪਾਸੇ। ਲੇਕਿਨ ਚਲੋ ਇਹ ਤਾਂ ਦੂਜੇ ਪਾਸੇ ਰੌਲਾ ਪੂਰਾ ਜ਼ੋਰ ਸ਼ੋਰ ਨਾਲ ਹੈ ਕਿ ਜੀ ਟ੍ਰਿਮ ਕਰਨਾ, ਕਿੰਨੇ ਹਜ਼ਾਰਾਂ ਇੰਪਲੋਈ ਫੈਡਰਲ ਏਜੰਸੀਆਂ ਦੇ ਦੂਜੇ ਕੱਢ ਦਿੱਤੇ ਗਏ। ਫਿਰ USAID ਦਾ ਜਿਹੜਾ ਕਿ ਇਨਫੈਕਟ 1970 ਦੇ ਵਿੱਚ ਕਾਂਗਰਸ ਦੇ ਇੱਕ ਐਕਟ ਰਾਹੀਂ ਇਹ USAID ਇਹ ਹੋਂਦ 'ਚ ਆਇਆ। ਮਕਸਦ ਇਹ ਸੀ ਕਿ ਵੀ ਅਮਰੀਕਾ ਇੱਕ ਹੋਪ ਹੈ ਦੁਨੀਆ 'ਚ ਜਿੱਥੇ ਜਮਹੂਰੀਅਤ, ਜਿਸ ਦਾ ਕਨਸੈਪਟ ਜਦੋਂ ਅਸੀਂ ਲਿੰਕਨ ਦੇ ਇਹਨਾਂ ਲਫ਼ਜ਼ਾਂ ਨਾਲ ਦੇਖਦੇ ਹਾਂ ਕਿ ਡੈਮੋਕ੍ਰੇਸੀ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਤੇ ਜਿਨ੍ਹਾਂ ਥਾਵਾਂ ਦੇ ਉੱਤੇ ਕੋਈ ਰੁਕਾਵਟਾਂ ਨੇ ਜਾਂ ਐਨਕਰੇਜ ਕੀਤਾ ਜਾਏ ਉਹਨਾਂ ਹਕੂਮਤਾਂ ਨੂੰ ਕਿ ਵੀ ਉਹ ਵੋਟ ਸਿਸਟਮ ਨੂੰ, ਜਮਹੂਰੀਅਤ ਨੂੰ, ਦੂਸਰੀਆਂ ਤੀਸਰੀਆਂ ਚੀਜ਼ਾਂ ਨੂੰ ਅੱਗੇ ਤੋਰਨ। ਸੋ ਇਹਨੇ ਵੇ ਦੋਵੇਂ ਹੀ ਸੀ ਗੱਲ, ਇੱਕ ਤਾਂ ਮਦਦ ਸੀ, ਦੂਸਰਾ ਉਸ ਰਾਹੀਂ ਅਮਰੀਕਾ ਦਾ ਹੱਥ ਵੀ ਉਹਨਾਂ ਮੁਲਕਾਂ ਦੇ ਵਿੱਚ ਰਹੇ ਤਾਂ ਕਿ ਉਹਨਾਂ ਦੇ ਨੀਤੀ ਘਾੜੇ ਜਾਂ ਦੂਜੇ ਵੀ ਉਹਨਾਂ ਦੀ ਪਾਲਿਸੀ ਕੰਟਰੋਲ ਚੱਲ ਕੀ ਰਿਹਾ ਉਸ ਦੇ ਉੱਤੇ ਵੀ ਅਮਰੀਕਾ ਦੀ ਸੇ ਹੋਏ। ਔਰ ਇਸ USAID ਦੇ ਹਵਾਲੇ ਨਾਲ ਹੀ ਜਿਹੜਾ ਹੈ ਉਹਨਾਂ ਨੇ ਜਿਹੜਾ ਐਲਨ ਮਸਕ ਨੇ ਜਦੋਂ ਇਹ ਕਿਹਾ ਕਿ ਜੀ ਇਹ ਪਿਛਲੇ ਵਰੇ ਦੇ ਵਿੱਚ ਜਦੋਂ 2024 ਚੋਣਾਂ ਹੋਈਆਂ ਨੇ $21 ਮਿਲੀਅਨ ਭਾਰਤ ਨੂੰ ਦਿੱਤਾ ਗਿਆ, ਭਾਰਤ ਦੀਆਂ NGOs ਰਾਹੀਂ ਗਿਆ ਹੋਏਗਾ, ਜੇ ਕੋਈ ਬਹੁਤੀ ਡਿਟੇਲ ਤਾਂ ਸਾਹਮਣੇ ਨਹੀਂ ਆਈ ਕਿ ਜੀ ਵੋਟਰ ਟਰਨ ਆਊਟ ਕਿਵੇਂ ਵਧਾਉਣੀ ਹੈ, ਕਿ ਕਿਵੇਂ ਜ਼ਿਆਦਾ ਲੋਕ ਵੋਟਾਂ ਪਾਉਣ। ਹੁਣ ਟਰੰਪ ਨੂੰ ਕੋਈ ਬਹੁਤੇ ਲੰਬਾ ਚੌੜਾ ਦਾ ਇਹਦਾ ਇੰਟਰਸਟ ਹੁੰਦਾ ਨਹੀਂ ਕਿਸੇ ਚੀਜ਼ ਦੀ ਡਿਟੇਲ 'ਚ ਜਾਣ ਦਾ। ਉਹ ਜਿਹੜੀ ਇੱਕ ਅੱਧੀ ਗੱਲ ਫੜ ਲੈਂਦਾ ਉਹਦੀ ਫਿਰ ਉਹ ਚੰਗੀ ਤਰ੍ਹਾਂ ਜਿਹੜਾ ਉਹ ਪੂਰੀ ਛਿੱਲ ਲਾਉਂਦਾ। ਹੁਣ ਟਰੰਪ ਨੂੰ ਇਹ ਯਾਦ ਹੋ ਗਿਆ ਕਿ 21 ਮਿਲੀਅਨ ਦਿੱਤਾ, ਉਹ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ, ਉਹਨੇ ਕਿਹਾ ਵੀ ਇੰਡੀਆ ਨੂੰ ਵੋਟਾਂ ਲਈ 21 ਮਿਲੀਅਨ ਬਹੁਤ ਪੈਸਾ ਇੰਡੀਆ ਕੋਲ, ਇਹਨਾਂ ਨੂੰ ਕੀ ਲੋੜ ਹੈ। ਹੁਣ ਵੀ ਜਿਹੜਾ ਪਿਛਲੇ ਦਿਨਾਂ 'ਚ ਜਦੋਂ ਆਪਣੇ ਉਹ ਟਰੈਵਲ ਕਰ ਰਿਹਾ ਸੀ FI ਪ੍ਰਾਇਰਟੀ ਸਮਿਟ ਤੇ ਰਹੀ ਮਿਆਮੀ 'ਚ, ਉਹਦੇ 'ਚ ਟਰੰਪ ਨੇ ਕਿਹਾ ਕਿ 21 ਮਿਲੀਅਨ ਫॉर ਵੋਟਰ ਟਰਨਆਊਟ ਇੰਡੀਆ, why do we need to spend $21 million for voter turnout India? Wow, I guess Biden administration were trying to get somebody else elected. We have got to tell the Indian government. ਹੁਣ ਇਹ ਬੜਾ ਸੀਰੀਅਸ ਚਾਰਜ ਹੈ ਕਿ ਇਹ ਜਿਹੜਾ ਬਾਈਡਨ ਗਵਰਨਮੈਂਟ ਕੋਈ ਉਹਨਾਂ ਨੂੰ ਖੜਾ ਕਰ ਰਹੀ ਸੀ ਜਿਹੜੇ ਕਿ ਇਹਨਾਂ ਦੇ ਵਿਰੁੱਧ ਨੇ ਮੋਦੀ ਦੇ, ਔਰ ਇਹ ਉਹਨਾਂ ਦੀ ਕੋਈ ਸ਼ੈਤਾਨੀ ਸੀ, ਸ਼ਰਾਰਤ। ਅਸੀਂ ਸਰਕਾਰ ਨੂੰ ਦੱਸ ਰਹੇ ਹਾਂ, ਯਾਨੀ ਮੋਦੀ ਨੂੰ ਦੱਸ। ਹੁਣ BJP ਤਾਂ ਪਹਿਲਾਂ ਹੀ ਉਹ ਰਾਹੁਲ ਗਾਂਧੀ ਹੋਏ, ਕਾਂਗਰਸ ਹੋਏ ਜਾਂ ਥੋੜੇ ਬਹੁਤ ਲੈਫਟਿਸਟ ਹੋਣ ਜਾਂ ਦੂਜੇ, ਉਹ ਤਾਂ ਉਹਨਾਂ ਨੂੰ ਪਹਿਲਾਂ ਹੀ ਕੋਈ ਕਿਸੇ ਦਾ ਏਜੰਟ ਦੱਸਦਾ ਹੈ, ਕੋਈ ਕਿਸੇ ਦਾ ਏਜੰਟ ਦੱਸਦਾ ਹੈ। ਉਹਨਾਂ ਦੇ ਹੱਥ ਇਹ ਆ ਗਿਆ ਵੈਪਨ, ਉਹ ਪੂਰਾ ਲੱਗੇ ਹੋਏ ਨੇ। ਪਰ ਇਸ ਸਾਰੇ ਦਾ ਉਹਨੇ ਫਿਰ ਟਰੰਪ ਇੱਥੇ ਨਹੀਂ ਰੁਕਿਆ, ਉਹਨੇ ਕਿਹਾ ਕਿ ਬਿਕੋਜ਼ when we hear that Russia spent about $2 in our country, it was a big deal ਕਿ ਰੂਸ ਦੀ ਇੰਟਰਫੇਰੈਂਸ ਭਾਵੇਂ ਉਹਨੇ $2 ਖਰਚੇ ਹੋਣ। This is a total breakthrough. 21 million for Indian elections and US $29 million to strengthen political landscape in Bangladesh. ਉਹਨੂੰ ਬੰਗਲਾਦੇਸ਼ ਨੂੰ ਵੀ ਨਾਲ ਜੋੜ ਲਿਆ ਕਿ ਵੀ ਉਹ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਉਹ ਪੈਸੇ ਦੇ ਕੇ ਖਰਾਬੇ। Asia is doing well. We don't need to give them money. ਹੁਣ ਟਰੰਪ ਤਾਂ ਆਪਣਾ ਲੱਗਾ, ਉਹਨੇ ਤਾਂ ਬਾਈਡਨ ਨੂੰ ਗਾਲਾਂ ਕੱਢਣੀਆਂ, ਉਹ ਖੱਬਿਓਂ ਕੱਢੇ ਸੱਜਿਓਂ ਕੱਢੇ। ਪਰ ਇਸ ਨੇ ਇੱਕ ਵੱਡੀ ਡਿਬੇਟ ਖੜੀ ਕਰ ਦਿੱਤੀ ਔਰ ਇੰਡੀਅਨਸ ਨੂੰ ਇਹ ਚਾਹੀਦਾ ਸੀ, ਉਹਨਾਂ ਨੇ ਖਬਰਾਂ ਹੀ ਲਾਈਆਂ, ਟਰਾਈਂਗ ਟੂ ਗੈਟ ਸਮਬਡੀ ਐਲਸ ਇਲੈਕਟਡ, ਟਰੰਪ ਔਨ ਬਾਈਡਨ ਐਡਮਿਨਿਸਟ੍ਰੇਸ਼ਨਸ ਡਿਸੀਜਨ ਟੂ ਐਲੋਕੇਟ
$21 million to India for voter turnout। ਹੁਣ ਇਸ ਦੇ ਚਲਦਿਆਂ ਜਿਹੜਾ ਹੁਣ ਕਾਂਗਰਸ ਨੂੰ ਵੀ ਪਤਾ ਸੀ ਵੀ ਅਟੈਕ ਉਹਨਾਂ ਤੇ ਆ ਰਿਹਾ ਹੈ, ਉਹਨਾਂ ਨੇ ਸਮ੍ਰਿਤੀ ਇਰਾਨੀ ਜਿਹੜੀ ਹੁਣ ਤਾਂ ਹਾਰ ਗਈ, ਨਹੀਂ ਤਾਂ ਫੁੱਲ ਫਲੈਜ ਮਿਨਿਸਟਰ ਇਹਨਾਂ ਦੀ ਚਹੇਤੀ, ਉਹਨਾਂ ਨੇ ਕੱਢ ਲਿਆ ਕਿ ਵੀ ਇਹ ਜਿਹੜੀ US ਏਡ ਦੀ ਇਹ ਤਾਂ ਬ੍ਰਾਂਡ ਐਂਬੈਸਡਰ ਰਹੀ ਹੈ ਸਮ੍ਰਿਤੀ ਇਰਾਨੀ। ਫਿਰ ਇਹਨਾਂ ਨੇ ਇਹ ਵੀ ਕੱਢ ਲਿਆ ਵੀ ਮੋਦੀ ਨੂੰ ਵੀ ਜਿਹੜਾ ਇਹਨਾਂ ਨੇ ਇਨਵਾਈਟ ਕਰਕੇ ਜਿਹੜਾ ਉਹ ਇੱਥੇ ਸੱਦਿਆ ਸੀ, ਇਹਨਾਂ ਦੇ ਸੱਦੇ ਦੇ ਉੱਤੇ ਹੀ ਆਇਆ ਸੀ, ਉਦੋਂ ਵੀ ਫਾਈਨੈਂਸ ਜਿਹੜਾ ਕੀਤਾ ਗਿਆ। ਉਹਨਾਂ ਨੇ ਕਿਹਾ ਇਜ਼ ਮੋਦੀ ਔਰ ਵਾਜ਼ ਮੋਦੀ ਐਂਡ US ਏਡ ਏਜੰਟ, ਕਿ ਵੀ ਮੋਦੀ ਵੀ ਏਜੰਟ ਹੈ, ਕਿਉਂਕਿ ਪਿਕਚਰਸ ਪੋਸਟ ਕਰਤੀਆਂ ਉਹਨਾਂ ਨੇ ਫੇਸਬੁੱਕ ਦੇ ਉੱਤੇ ਕਿ 2014 ਚ 25/9/2014 ਚ ਮੋਦੀ ਔਰ BJP ਦਾ ਲੀਡਰ ਕਿਸ਼ਨ ਰੈਡੀ ਅਮਰੀਕਾ ਆਏ ਸੀ ਇਹਨਾਂ ਦੇ ਸੱਦੇ ਤੇ US ਏਡ ਦੇ। ਫਿਰ 1994 ਚ ਮੋਦੀ ਜਿਹੜਾ ਹੈ ਉਹ ਅਮਰੀਕਨ ਕਾਉਂਸਲ ਆਫ ਯੰਗ ਪੋਲੀਟੀਕਲ ਲੀਡਰਸ ਦੇ ਸੱਦੇ ਦੇ ਉੱਤੇ ਜਿਹੜਾ ਅਮਰੀਕਾ ਆਇਆ, ਕਿਸ਼ਨ ਰੈਡੀ ਔਰ ਅਨੰਤ ਕੁਮਾਰ ਵੀ ਨਾਲ ਸੀ। ਸ਼ੁੱਡ ਇਟ ਬੀ ਅੰਡਰਸਟੂਡ that Modi is sitting with America, Modi's setting with America is going on since 1994, ਕਿ ਵੀ 1994 ਚ ਹੀ ਮੋਦੀ ਨੂੰ ਇਹਨਾਂ ਨੇ ਸੈੱਟ ਕਰ ਲਿਆ ਕਿ ਭਾਈ ਇਹ ਸਾਡਾ ਕੰਮ ਕਰਨਾ। ਔਰ ਜਿਵੇਂ ਮੋਦੀ ਆ ਕੇ ਡਿੱਗਿਆ ਔਰ ਜਿਵੇਂ ਨੈਸ਼ਨਲ ਇੰਟਰਸਟ ਵੇਚ ਰਿਹਾ, ਉਹ ਤਾਂ ਈਵਨ ਸੁਬਰਾਮਨੀਅਮ ਸਵਾਮੀ ਨੇ ਆਪ ਇੱਕ ਹੋਰ ਇੰਟਰਵਿਊ ਪਿਛਲੇ ਦਿਨਾਂ ਹੀ ਦਿੱਤਾ, ਉਹਨੇ ਕਿਹਾ ਵੀ ਚੀਫ ਮਿਨਿਸਟਰ ਹੁੰਦਿਆਂ ਗੁਜਰਾਤ ਦਾ ਮੋਦੀ 10 ਵਾਰ ਚਾਈਨਾ ਗਿਆ। ਉਹ ਕਿਹਾ ਜੀ ਚੀਫ ਮਿਨਿਸਟਰ ਦਾ ਉੱਥੇ ਕੀ ਕੰਮ ਹੈ। ਹੁਣ ਜੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਲਈ ਹੈ, ਜਦੋਂ ਮੋਦੀ ਨਹੀਂ ਬੋਲ ਰਿਹਾ ਕੀ ਉਹਨਾਂ ਦਾ। ਸੋ ਕੱਲ ਨੂੰ ਜਦੋਂ ਇਹ ਕਦੇ ਡੀਕਲਾਸੀਫਾਈਡ ਡਾਕੂਮੈਂਟ ਜਾਂ ਦੂਜੇ ਹੋਏ, ਇਹ ਮਲਟੀਪਲ ਏਜੰਟ ਨਿਕਲਣਗੇ ਪੈਸੇ ਖਾਂ। ਇਹ ਚਾਈਨਾ ਦਾ ਵੀ ਏਜੰਟ, ਅਮਰੀਕਾ ਦਾ ਤਾਂ ਹੈ ਹੀ ਹੈ, ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ ਕਿ ਬਈ ਇਹ 1994 ਦੇ ਵਿੱਚ ਜਿਹੜਾ ਇਹਨਾਂ ਦੇ ਅਮਰੀਕਨ ਕਾਉਂਸਲ ਆਫ ਯੰਗ ਪੋਲੀਟੀਕਲ ਲੀਡਰਸ ਜਿਹੜਾ ਇਹਨਾਂ ਦੇ ਹੀ ਫੰਡ ਦਾ ਉਹਦੇ ਸੱਦੇ ਤੇ ਆਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਇੱਕ ਦੂਜੇ ਦੀ ਮਦਦ ਕਰਦੇ ਨੇ ਔਰ ਇਹ ਅਮਰੀਕਾ ਦਾ ਇੱਕ ਤਰੀਕਾ ਹਰ ਇੱਕ ਦਾ ਹੀ ਹੈ। KGB ਨੇ ਵੀ ਇੰਨੇ ਫੰਡ ਇੰਨੇ ਸਕਾਲਰਸ਼ਿਪ ਤੇ ਦੂਜੇ ਐਸਟੈਬਲਿਸ਼ ਕੀਤੇ ਹੋਏ ਸੀ। ਕਿਸੇ ਨੂੰ ਜਿਹੜਾ ਉਹ ਲੈਨਿਨ ਪੁਰਸਕਾਰ ਦੇ ਨਾਂ ਥੱਲੇ, ਕਿਸੇ ਨੂੰ ਸੋਵੀਅਤ ਲੈਂਡ ਪੁਰਸਕਾਰ, ਜਿੰਨੇ ਇਨਾਮ ਨੂੰ ਰਾਸ਼ੀਆਂ, ਇਹ ਇਨਫੈਕਟ ਆਪਣੀ ਫੇਵਰ ਦੇ ਹੀ ਕਰਨ ਦੇ ਸੀ। ਔਰ ਗੱਲ ਇਹ ਨਹੀਂ ਹੈ, ਜੇ ਤੁਸੀਂ ਈਵਨ ਮੁਰਾਰਜੀ ਦੇਸਾਈ ਜਿਹੜਾ ਗਾਂਧੀ ਦਾ ਸਿੱਧਾ ਫਾਲੋਅਰ, ਪਿਸ਼ਾਬ ਆਪਣਾ ਆਪ ਪੀਣ ਵਾਲਾ, ਉਹਨੇ ਕਿਤਾਬ ਵੀ ਲਿਖੀ ਦਾ ਯੂਰਿਨ ਦਾ ਵਾਟਰ ਆਫ ਲਾਈਫ, ਔਰ ਇਹ ਦੁਨੀਆ ਦੇ ਉਸ ਵੇਲੇ ਦੇ ਜਰਨਲਿਸਟ ਵੀ ਕਹਿੰਦੇ ਕਿ, ਲੇਕਿਨ ਅਮਰੀਕਨ ਜਰਨਲਿਸਟਾਂ ਨੇ ਕਿਤਾਬ ਲਿਖੀ ਔਰ ਉਹਨਾਂ ਨੇ ਕਿਹਾ ਕਿ ਵੀ ਮੁਰਾਰਜੀ ਦੇਸਾਈ ਜਿਹੜਾ ਉਹ CIA ਦੀ ਪੇਰੋਲ ਤੇ ਸੀ, CIA ਉਹਨੂੰ ਫੰਡ ਕਰਦੇ ਸੀ। ਉਹਨੇ ਹੁਣ ਇਹ ਉਹਦੇ ਪ੍ਰਾਈਮ ਮਿਨਿਸਟਰ ਹੁੰਦਿਆਂ ਹੀ ਜਾਂ ਉਦੋਂ ਲੱਥ ਗਿਆ ਸੀ ਮੁਰਾਰਜੀ ਦੇਸਾਈ, ਉਹਨੇ ਧਮਕੀ ਦਿੱਤੀ ਕਿ ਜੀ ਮੈਂ ਡੀਫੇਮੇਸ਼ਨ ਲਾ ਸੂਟ ਕਰ ਦਿਆਂ। ਅਮਰੀਕਾ 'ਚ ਕਰ ਵੀ ਦਿੱਤਾ ਵਕਤੀ ਤੌਰ ਤੇ, ਲੇਕਿਨ ਉਹਨਾਂ ਦੇ ਕੋਲ ਵਾਪਸ ਲੈ ਲਿਆ। ਸੋ ਮਤਲਬ ਇਹ ਹੈ ਵੀ ਜੇ ਤੁਸੀਂ ਇਸ ਸਾਰੇ ਨੂੰ ਕੱਲਾ ਇਸ ਹਵਾਲੇ ਨਾਲ ਨਹੀਂ ਹੈ ਕਿ ਵੀ ਇਹ ਜਿਹੜਾ US ਏਡ ਨੇ 21 ਮਿਲੀਅਨ ਜਾਂ ਦੂਜਾ ਜਿਹੜਾ ਉਹ ਦਿੱਤਾ, ਔਰ ਹੁਣ ਪਹਿਲਾਂ ਤਾਂ ਇਹਨਾਂ ਦੇ ਉੱਤੇ ਹੀ ਆ ਗਿਆ ਕਿ ਸਮ੍ਰਿਤੀ ਇਰਾਨੀ ਵੀ, ਨਰਿੰਦਰ ਮੋਦੀ ਵੀ, ਔਰ ਇਹਨਾਂ ਨੇ BJP ਨੇ ਮੋਰਚਾ ਖੋਲ੍ਹਿਆ ਕਿ US ਏਡ ਫੰਡਿੰਗ ਰਾਹੁਲ ਗਾਂਧੀ ਐਕਟਿੰਗ ਐਜ਼ ਟੂਲ ਆਫ ਫੋਰਨ ਏਜੰਸੀਜ਼ ਟੂ ਅੰਡਰਮਾਈਨ ਇੰਡੀਆਜ਼ ਇੰਟਰਸਟ ਸੇਜ਼ BJP। ਹੁਣ BJP ਦਾ ਅਮਿਤ ਮਾਲਵੀਆ ਕਹਿੰਦਾ ਕਿ ਜੀ ਇਹ ਜੇ ਹੁਣ ਟਰੰਪ ਨੇ ਕਿਹਾ ਕਿ ਜੀ ਬਾਈਡਨ ਐਡਮਿਨਿਸਟ੍ਰੇਸ਼ਨ ਕਿਸੇ ਹੋਰ ਨੂੰ ਜਿਤਾਉਣਾ ਚਾਹੁੰਦਾ ਸੀ, ਸੋ ਜ਼ਾਹਰ ਹੈ ਵੀ ਰਾਹੁਲ ਗਾਂਧੀ ਹੀ ਉਹਦਾ ਬੈਨੀਫਿਸ਼ਰੀ ਹੈ। ਔਰ ਉਹਨੇ ਕਿਹਾ ਵੀ ਆਲਰੇਡੀ ਜਿਹੜਾ ਹੈ ਉੱਥੇ ਜਾ ਕੇ ਰਾਹੁਲ ਗਾਂਧੀ ਇੰਡੀਅਨ ਜਮਹੂਰੀਅਤ ਦੀ ਜਾਂ ਬਦਖੋਈ ਕਰਦਾ ਸੀ ਔਰ ਇਹ ਅਮਰੀਕਨ ਏਜੰਟ ਹੈ। ਹੁਣ ਇਹ ਹੋ ਗਿਆ ਵੀ ਤੂੰ ਚੋਰ ਤੂੰ ਚੋਰ। ਪਰ ਕੁੱਲ ਮਿਲਾ ਕੇ ਅਸੀਂ ਇਹ ਦੇਖਦੇ ਹਾਂ ਵੀ ਇਹ ਸਾਰੇ, ਜਦੋਂ ਅਸੀਂ ਚਰਚਲ ਦੀ ਵੋਕੈਬਲਰੀ 'ਚੋਂ ਜੇ ਲਫ਼ਜ਼ ਮੈਂ ਦੁਹਰਾਵਾਂ, ਜਦੋਂ ਮਿਸਟਰ ਐਟਲੀ ਜਿਹੜੇ ਪ੍ਰਾਈਮ ਮਿਨਿਸਟਰ ਸੀ, ਲੇਬਰ ਪਾਰਟੀ ਦੇ ਫਰੀडम ਆਫ ਇੰਡੀਆ ਐਕਟ ਬਿੱਲ ਪੇਸ਼ ਹੋਇਆ ਤੇ ਜਿਹੜੀ ਚਰਚਲ ਨੇ ਉਹਦੇ ਉੱਥੇ ਖਲੋ ਕੇ ਤਕਰੀਰ ਕੀਤੀ, ਉਹ ਹਿਸਟੋਰੀਕਲ ਹੈ, ਜਿਹਦੇ 'ਚ ਉਹਨੇ ਕਿਹਾ ਸੀ ਕਿ ਵੀ ਇਹ ਤੁਸੀਂ ਇਹ ਜਿਹੜੀ ਤਾਕਤ ਹੈ ਇਹਨਾਂ ਚੋਰਾਂ, ਲਫੰਗਿਆਂ, ਡਾਕੂਆਂ, ਭੁੱਖਿਆਂ, ਨੰਗਿਆਂ, ਇਹਨਾਂ ਦੇ ਹਵਾਲੇ ਕਰ ਰਹੇ ਹੋ। ਉਹਨੇ ਕਿਹਾ ਸੀ ਲਫ਼ਜ਼ ਦੇ ਆਰ ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ, ਇਹ ਕੱਖੋਂ ਹੌਲੇ ਲੋਕ ਨੇ, ਇਹ ਇਸ ਦੇ ਕਾਬਲ ਨਹੀਂ ਨੇ, ਇਹ ਵੱਡਾ ਗੁਨਾਹ ਕਰ ਰਹੇ। ਔਰ ਜਿਹੜੇ ਮਿਲੀਅਨਸ ਇੰਡੀਅਨਸ ਹੋਣਗੇ ਜਿਹੜੇ ਇਹਨਾਂ ਦੀ ਕਰਪਸ਼ਨ ਔਰ ਇਹਨਾਂ ਦੇ ਬੈਡ ਰੂਲ ਔਰ ਇਹਨਾਂ ਦੀ ਇਸ ਸਕਾਉਂਡਰਲਸ ਜਿਹੜੇ ਨੇ ਸਫਰ ਕਰਨਗੇ। ਉਹਨੇ ਕਿਹਾ ਸੀ ਬਲੱਡ ਆਫ ਦੋਜ਼ ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ।
ਔਰ ਹੁਣ ਇਹ ਜਦੋਂ ਇਹ ਕੁਛ ਵੀ ਸਾਹਮਣੇ ਆਉਂਦਾ ਇੱਕ ਦੂਜੇ ਨੂੰ ਹੈ ਸਾਰੇ ਇੱਕੋ ਹੀ ਨਸਲ ਨੇ, ਲੇਕਿਨ ਅਮਰੀਕਾ ਨੂੰ ਵੀ ਇਹ ਲੱਗਦਾ ਕਿ ਭਾਈ ਹੁਣ ਇਸ ਸਾਰੇ ਦੇ ਥੱਲੇ ਉਹਨਾਂ ਨੇ ਉਹ ਪਹਿਲਾਂ ਫੁੱਲੀਆਂ ਸੁੱਟੀਆਂ ਸੀ, ਉਹ ਵੀ ਸਾਰਿਆਂ ਨੇ ਚੁਗੀਆਂ, ਤੇ ਹੁਣ ਉਹਨਾਂ ਨੇ ਵੱਟੇ ਸੁੱਟੇ ਨੇ, ਤੇ ਉਹ ਵੀ ਸਾਰੇ ਇੱਕ ਦੂਜੇ ਨੂੰ ਚੁੱਕ ਕੇ ਕਹਿ ਰਹੇ ਨੇ ਤੂੰ ਖਾਦੇ, ਤੂੰ ਖਾਦਾ, ਤੂੰ ਖਾਦਾ। ਹੈ ਸਾਰੇ ਹੀ ਚੋਰ ਨੇ, ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਨ ਬ੍ਰੇਕ ਵਿਊਅਰਸ ਤੋਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि कांग्रेस के प्रेसिडेंट मल्लिकार्जुन खड़गे ने कहा है कि चीन वालों अरुणाचल प्रदेश के बॉर्डर नाल 90 पिंड वसाए गए हैं, पर मोदी सरकार वालों इस दे उत्ते पूरी चुप्पी धारी गई है और खड़गे अनुसार भारत वालों चीन नूं लाल दिखाउण दी बजाय लाल सलाम किया जा रहा है। सो इस बारे आपां गलबात करन जा रहे हैं। सो असीं चाहांगे कि तुसीं इसी तरह बड़े रहना देखण सुन लई लिखण लई तुहाडा सब दा बहुत बहुत शुक्रिया। जी डॉक्टर साहब की कहना चाहोगे? देखो ਅਸੀਂ ਆਲਰੇਡੀ ਗੱਲ ਕਰਕੇ ਹਟੇ ਹਾਂ ਕਿ ਅਮਰੀਕਾ ਦੇ ਮਾਮਲੇ 'ਚ ਕਿਵੇਂ ਮੋਦੀ ਸਰਕਾਰ ਜਿਹੜੀ ਹੈ ਉਸਨੇ ਬਿਲਕੁਲ ਸਰੈਂਡਰ ਕੀਤਾ। ਪਿਛਲੇ ਦਿਨਾਂ 'ਚ ਵੀ ਅਸੀਂ ਮੋਦੀ ਦੀ ਅਮਰੀਕਾ ਫੇਰੀ ਔਰ ਈਵਨ ਉਹਨਾਂ ਦੇ ਜਿਹੜੇ ਐਨਾਲਿਸਟ ਨੇ ਕਿ ਟੋਟਲ ਸਰੈਂਡਰ, ਕੋਈ ਰੀੜ ਦੀ ਹੱਡੀ ਤਾਂ ਦੂਰ ਦੀ ਗੱਲ, ਕੋਈ ਅਦਰਵਾਈਜ਼ ਵੀ ਜਿਹਨੂੰ ਕਹਿੰਦੇ ਨੇ ਕਿ ਲੰਮੇ ਪੈ ਜਾਣਾ ਔਰ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਜਿਹੜਾ ਉਹ ਵਾਪਸ ਚਲੇ ਗਏ ਔਰ ਮਨ ਮਰਜ਼ੀ ਦੀਆਂ ਸ਼ਰਤਾਂ ਜਾਂ ਮਨ ਮਰਜ਼ੀ ਦਾ ਸੌਦਾ F-35 ਹੋਏ ਜਾਂ ਮਾਈਗ੍ਰੈਂਟਸ ਦੇ ਇਸ਼ੂ ਹੋਣ ਜਾਂ ਟ੍ਰੇਡ ਦੇ ਉੱਤੇ ਜਿਹੜਾ ਟੈਰਿਫ ਔਰ ਦੂਜਾ ਲਾਉਣ ਦਾ, ਉਹ ਟਰੰਪ ਨੇ ਬਿਲਕੁਲ ਜਿਹੜੀ ਹੈ ਉਹ ਆਪਣਾ ਜਿਹੜਾ ਉਹ ਪੂਰਾ ਜ਼ੋਰ ਚਲਾਇਆ। ਹੁਣ ਦੂਸਰੇ ਪਾਸੇ ਚਾਈਨਾ ਦੇ ਹਵਾਲੇ ਨਾਲ ਦੇਖੋ ਹੁੰਦਾ ਇਹ ਹੈ ਔਰ ਇਸ ਗੱਲ ਨੂੰ ਜਿਹੜੇ ਉਹਨਾਂ ਦੇ ਥੋੜ੍ਹੇ ਬਹੁਤ ਇਮਾਨਦਾਰ ਕਿਸਮ ਦੇ ਐਨਾਲਿਸਟ ਨੇ ਉਹ ਇਹ ਸਮਝਦੇ ਨੇ ਕਿ ਭਾਰਤ ਵਰਗਾ ਮੁਲਕ ਜਿਸ ਦਾ ਕੋਈ ਆਪਣਾ ਉਸ ਕਿਸਮ ਦਾ ਕੋਈ ਆਧਾਰ ਨਹੀਂ ਹੈ, ਜੇ ਤਾਂ ਇਕੋਨਮੀ ਦੀ ਵੀ ਗੱਲ ਕਰੀਏ 3 ਟ੍ਰਿਲੀਅਨ, ਅਮਰੀਕਾ ਦੀ 29 ਟ੍ਰਿਲੀਅਨ ਔਰ ਚਾਈਨਾ ਦੀ 23 ਟ੍ਰਿਲੀਅਨ ਦੇ ਸਾਹਮਣੇ ਕੁਛ ਵੀ ਨਹੀਂ ਹੈ। ਕੋਈ ਇਨੋਵੇਸ਼ਨ ਨਹੀਂ ਹੈ, ਕੋਈ ਕਾਢ ਨਹੀਂ। ਇਹ ਠੀਕ ਹੈ ਕਿ ਵੀ 60s ਦੇ ਵਿੱਚ ਜਾਂ ਲੇਟ 50 ਚ IITs ਨਹਿਰੂ ਨੇ ਬਣਾਏ, ਉਹਦਾ ਐਡਵਾਂਟੇਜ ਇੰਡੀਆ ਨੂੰ ਮਿਲਿਆ ਕਿ ਉਹਨਾਂ ਨੇ ਇਹ ਜਿਹੜੀ ਕੰਪਿਊਟਰ ਲਾਈਨ ਔਰ ਸੌਫਟਵੇਅਰ ਔਰ ਉਹਦੇ ਚੋਂ ਅੱਗੇ ਗਏ। ਲੇਕਿਨ ਹੁਣ ਬਰਾਬਰ ਦਾ ਚੈਲੰਜ ਜਦੋਂ ਆਊਟਸੋਰਸਿੰਗ ਬੰਦ ਹੋਣ ਦੀ ਲਾਈਨ ਆ ਰਹੀ ਹੈ ਜਾਂ ਉਸ ਦੇ ਥੱਲੇ 125 ਬਿਲੀਅਨ ਦੇ ਨੇੜੇ ਤੇੜੇ ਜਿਹੜੀਆਂ ਬਾਹਰੋਂ ਜਿਹੜੀਆਂ ਨੇ ਰਿਮਿਟੈਂਸਿਸ ਜਾਂਦੀਆਂ ਸੀ, ਅੱਧੀਆਂ ਦਾ ਅਮਰੀਕਾ 'ਚੋਂ ਸੀ, ਉਹ ਸਾਰਾ ਬਲੌਕ ਹੋਣ ਜਾ ਰਿਹਾ। ਮੈਨੂਫੈਕਚਰਿੰਗ ਹੱਬ ਇੰਡੀਆ ਕਦੇ ਵੀ ਬਣਿਆ ਨਹੀਂ। ਕਹਿਣ ਨੂੰ ਕਹੀ ਜਾਓ ਮੇਕ ਇੰਡੀਆ ਗ੍ਰੇਟ, ਮੇਕ ਇਨ ਇੰਡੀਆ ਫਲਾਣਾ, ਵੀ ਤੁਹਾਡੇ ਤਾਂ ਮੰਦਰਾਂ ਦੇ ਬੁੱਤ ਵੀ ਚੀਨ ਦੇ ਬਣੇ ਹੋਏ ਨੇ। ਔਰ ਜੇ ਮੋਦੀ ਦਾ ਹੀ ਉਹਦੇ ਪੈਨ, ਉਹਦਾ ਕਾਲਰ, ਉਹਦੇ ਗੋਗਲ, ਉਹਦੇ ਦੂਜੇ ਦੇਖੋ ਕੁਝ ਵੀ ਇੰਡੀਆ ਦਾ ਬਣਿਆ ਹੋਇਆ ਨਹੀਂ, ਉਹ ਸਾਰੇ ਹੀ ਉਸ ਕਿਸਮ ਦਾ। ਲੇਕਿਨ ਤੁਸੀਂ ਲੋਕਾਂ ਨੂੰ ਜਿਹੜਾ ਉਸ ਕਿਸਮ ਦਾ ਭਰਮ 'ਚ ਪਾਈ ਰੱਖੋ। ਹੁਣ ਹਕੀਕਤ ਜਿਹੜੀ ਹੈ ਉਹ ਇਹ ਹੈ ਕਿ ਵੀ ਇੱਕ ਪਾਸੇ ਅਮਰੀਕਾ ਦੇ ਸਾਹਮਣੇ ਜਿਵੇਂ ਐਸ ਜੈ ਸ਼ੰਕਰ ਨੇ ਇਹਨਾਂ ਦੀ ਫੋਰਨ ਪਾਲਿਸੀ ਲਿਆ ਕੇ ਜਿਹੜੀ ਹੈ ਇੰਦਰਾ ਗਾਂਧੀ ਤਾਂ ਝੁਕ ਗਈ ਸੀ ਸੋਵੀਅਤ ਯੂਨੀਅਨ ਵੱਲ, ਪਰ ਅਮਰੀਕਾ ਨਾਲੋਂ ਕੋਈ ਤੋੜ ਵਿਛੋੜ ਨਹੀਂ ਸੀ। 1999 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਦੇ 15 ਹਿੱਸੇ ਹੋਏ, ਉਦੋਂ ਇੰਡੀਆ ਦੇ ਵਿੱਚ ਇੰਨੀ ਹਲਚਲ, ਦੂਜੇ ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਕੰਮ ਮੁੱਕ ਗਿਆ, ਅਮਰੀਕਾ ਵੱਲ ਜਾਣਾ ਸ਼ੁਰੂ ਹੋਇਆ। ਜੇ ਮਨਮੋਹਨ ਸਿੰਘ ਨੇ 10 ਸਾਲ ਜਿਹੜਾ 2004 ਤੋਂ 2014 ਤੱਕ 2 ਟਰਮ ਉਹਦਾ ਰੂਲ ਰਿਹਾ, ਉਹਨੇ ਇੱਕ ਬੈਲੈਂਸ ਫਿਰ ਵੀ ਰੱਖਿਆ। ਅਮਰੀਕਾ ਤੋਂ ਕੰਸੈਸ਼ਨ ਵੀ ਲੈ ਲਏ, ਉਹ ਨਿਊਕਲੀਅਰ ਟ੍ਰੀਟੀ ਜਿਹੜੀ ਉਹਨਾਂ ਨੇ ਨਿਊਕਲੀਅਰ ਧਮਾਕੇ ਕੀਤੇ ਸੀ, ਪ੍ਰੈਸਲਰ ਅਮੈਂਡਮੈਂਟ ਅਮਰੀਕਾ ਦੀ ਉਹਨਾਂ ਦੇ ਉੱਤੇ ਲੱਗੀ ਹੋਈ ਸੀ, ਉਹਦੇ ਤੋਂ ਵੀ ਆਫ ਦਾ ਹੁੱਕ ਹੋ ਗਏ। ਜੁਆਇੰਟ ਜਿਹੜੇ ਨੇ ਉਹਦੇ 'ਚ ਔਰ ਇਕੋਨਮੀ ਵੀ ਮਨਮੋਹਨ ਸਿੰਘ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਉਸ ਨੇ ਭਾਰਤ ਨੂੰ 20-25 ਸਾਲ ਲੀਜ਼ ਆਫ ਲਾਈਫ ਦਿੱਤੇ ਔਰ ਇਨ ਸਪਾਈਟ ਆਫ ਸਿੱਖਾਂ ਦਾ ਤਾਂ ਕੁਝ ਨਹੀਂ ਸਵਾਰਿਆ। ਰਾਦਰ ਈਵਨ ਉਹਦੀ ਮਨਮੋਹਨ ਸਿੰਘ ਦੇ ਮਰਨ ਦੇ ਉੱਤੇ ਜਿਸ ਕਿਸਮ ਦੀਆਂ ਟ੍ਰਿਬਿਊਟਸ ਅਮ੍ਰਿਤਿਆ ਸੈਨ ਨੋਬਲ ਲੌਰੀਏਟ ਤੋਂ ਲੈ ਕੇ ਔਰ ਪ੍ਰੈਜ਼ੀਡੈਂਟ ਓਬਾਮਾ ਤੋਂ ਲੈ ਕੇ ਈਵਨ ਉਹਨਾਂ ਦੇ ਸੁਬਰਾਮਨੀਅਮ ਸਵਾਮੀ ਵਰਗਾ ਜਿਹੜਾ
ਹਰ ਇੱਕ 'ਚ ਕੀੜੇ ਕੱਢਦਾ। ਮੈਂ ਦੇਖ ਰਿਹਾ ਸੀ ਵੀ ਉਹਨੇ ਵੀ ਜਿੰਨੀ ਖੂਬਸੂਰਤ ਟ੍ਰਿਬਿਊਟ ਦਿੱਤੀ ਉਹਨੂੰ। ਸੋ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਸ ਦੇ ਉੱਤੇ ਕੋਈ ਕਾਲਾ ਧੱਬਾ ਵੀ ਨਹੀਂ ਲੱਗਾ, ਕੋਈ ਕਰਪਸ਼ਨ ਦਾ। ਦੂਜਾ ਸਿੱਖਾਂ ਦਾ ਕੁਝ ਨਹੀਂ ਸਵਾਰਿਆ, ਲੇਕਿਨ ਇਸ ਸਾਰੇ ਨੂੰ ਔਰ ਉਹਨੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਬੈਲੈਂਸ ਵੀ ਸਟ੍ਰਾਈਕ ਕੀਤਾ। ਭਾਵੇਂ ਪ੍ਰੋ ਅਮਰੀਕਾ ਸਟਾਂਸ ਸ਼ੁਰੂ ਹੋ ਗਿਆ, ਲੇਕਿਨ ਸੋਵੀਅਤ ਯੂਨੀਅਨ ਨਹੀਂ ਸੀ, ਰਸ਼ੀਆ ਸੀ, ਉਹਨਾਂ ਦੇ ਨਾਲ ਇੱਕ ਬੈਲੈਂਸ ਵੀ ਰੱਖਿਆ। ਜਿਸ ਤੇਜ਼ੀ ਨਾਲ ਇੱਕ ਪਾਸੇ ਝੁਕੇ, ਇੰਨਾ ਕੁ ਝੁਕੇ ਕਿ ਚਾਈਨਾ ਦੇ ਖਿਲਾਫ ਜਿਹੜਾ ਹੈ ਉਹ ਉਹਨਾਂ ਦਾ ਆਪਣਾ ਮੋਢਾ ਦੇਣ ਨੂੰ ਤਿਆਰ ਹੋ ਗਏ। ਕੁਆਡ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਜਾਪਾਨ ਔਰ ਉਸ ਆਸਟ੍ਰੇਲੀਆ ਦੇ ਨਾਲ ਇੰਡੀਆ, ਅਮਰੀਕਾ, ਚੀਨ ਦੇ ਖਿਲਾਫ ਔਰ ਚਾਈਨਾ ਨੇ ਉਸ ਦਾ ਔਰ ਹੌਸਲਾ ਇੰਨਾ ਕੁ ਵੱਧ ਗਿਆ 2019 'ਚ। ਅਸੀਂ ਦੇਖਦੇ ਹਾਂ ਵੀ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਜੰਮੂ ਕਸ਼ਮੀਰ ਦਾ ਮੁੱਦਾ ਜਿਹੜਾ ਹੈ ਉਹ ਸਿਕਿਉਰਿਟੀ ਕੌਂਸਲ 'ਚ ਹੈ, ਇਹ ਯਕ ਤਰਫਾ ਤੁਸੀਂ ਉਸ ਦੇ ਵਿੱਚ ਕੋਈ ਤਬਦੀਲੀ ਨਹੀਂ। ਪਾਕਿਸਤਾਨ ਨੂੰ ਵੀ ਜੇ ਸ਼ਿਮਲਾ ਐਗਰੀਮੈਂਟ ਤੋਂ ਬਾਅਦ ਵੀ ਬਾਈਲੇਟਰਲਿਜ਼ਮ ਦਾ ਕਨਸੈਪਟ ਹੈ, ਉਹਦਾ ਸੂਬੇ ਦਾ ਵਜੂਦ ਮਿਟਾ ਦਿੱਤਾ। ਇਹਨਾਂ ਨੂੰ ਇਹ ਭੁੱਲ ਗਿਆ ਵੀ ਲਦਾਖ ਦੇ ਉੱਤੇ ਚਾਈਨਾ ਦਾ ਕਲੇਮ ਹੈ ਔਰ ਚਾਈਨਾ ਨੂੰ ਤੁਸੀਂ ਯੂਨੀਅਨ ਟੈਰੀਟਰੀ ਬਣਾ ਕੇ ਉਸ ਡਿਸਪਿਊਟਡ ਏਰੀਆ ਜਿਹੜਾ UN ਨੇ ਲੇਬਲ ਆਇਆ ਸੀ ਉਹਨੂੰ ਤੁਸੀਂ ਤੋੜਿਆ। ਚਾਈਨਾ ਨੇ ਵਿਦਨ ਔਰ ਪਾਰਲੀਮੈਂਟ 'ਚ ਖਲੋ ਕੇ ਉਹ ਗੈਂਡੇ ਦਾ ਬੱਚਾ ਅਮਿਤ ਸ਼ਾਹ ਕਹਿੰਦਾ ਵੀ ਅਸੀਂ ਅਕਸਾਈ ਚਿੰਨ 38,000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਤੋਂ ਵਾਪਸ ਲਵਾਂਗੇ, ਅਸੀਂ ਨਾ ਲਈਏ ਤਾਂ ਭਾਰਤ ਮਾਤਾ ਦੇ ਸਪੂਤ ਨਹੀਂ। ਚਾਈਨਾ ਨੇ ਜਿਹੜਾ ਉਹ ਸਾਲ ਵੀ ਪੂਰਾ ਨਹੀਂ ਹੋਣ ਦਿੱਤਾ। ਜੂਨ 2020 'ਚ ਉਹਨਾਂ ਨੇ ਗਲਵਾਨ 'ਚ ਡੰਡਿਆਂ ਦੇ ਨਾਲ ਤੇ ਸੁੰਮਾਂ ਵਾਲੀਆਂ ਤਾਰਾਂ ਦੇ ਨਾਲ ਹੀ ਜਿਹੜਾ ਇਹਨਾਂ ਦਾ 20 ਫੌਜੀ ਮਾਰਤੇ ਔਰ ਹੁਣ ਤੱਕ ਉਹ 4,000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਲੈ ਚੁੱਕੇ ਨੇ। ਇਹਨਾਂ ਦੇ ਕੋਲ ਜਿਹੜੀ ਅਨਬੈਲੈਂਸ ਸਾਰੀ ਪਾਲਿਸੀ, ਫਿਰ ਰਸ਼ੀਆ ਵੱਲ ਦੌੜੇ, ਫਿਰ ਦੂਜਾ ਹੋਇਆ ਜੀ ਅਸੀਂ ਡੀਐਸਕੇਲੇਟ ਕਰਨਾ, ਚਾਈਨਾ ਉੱਥੇ ਹੀ ਬੈਠਾ। ਹੁਣ ਗੱਲ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੀ ਹੁਣ ਸਾਡੀ ਯਾਰੀ ਥਾਣੇਦਾਰ ਨਾਲ ਪੈ ਗਈ ਹੈ, ਅਮਰੀਕਾ ਵੱਡਾ ਥਾਣੇਦਾਰ ਹੈ, ਸਾਨੂੰ ਕੀ ਪਰਵਾਹ ਹੈ। ਪਰ ਥਾਣੇਦਾਰ ਕਹਿਣ ਨੂੰ ਜੋ ਮਰਜ਼ੀ ਕਹੇ ਵੀ ਚਾਈਨਾ ਨੂੰ ਘੇਰਨਾ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਅਲਟੀਮੇਟਲੀ ਚਾਈਨਾ ਇੱਕ ਮਿਲਟਰੀ ਔਰ ਇਕਨੋਮਿਕਲ ਵਰਲਡ ਪਾਵਰ ਹੈ। ਔਰ ਜਿਵੇਂ ਟਰੰਪ ਨੇ ਪਿਛਲੇ ਦਿਨਾਂ 'ਚ ਕਲੀਅਰ ਕਰਤਾ ਵੀ ਇਸ ਵੇਲੇ ਤਿੰਨੋਂ ਹੀ ਪਾਵਰਸ ਨੇ ਦੁਨੀਆ 'ਚ, ਅਮਰੀਕਾ, ਚਾਈਨਾ ਔਰ ਰਸ਼ੀਆ। ਭਾਰਤ ਤੱਕ ਤਾਂ ਨੇੜੇ ਤੇੜੇ ਵੀ ਲਾਈ ਨਹੀਂ ਕਰਦਾ। ਹੁਣ ਜਿਸ ਚਾਈਨਾ ਦੇ ਖਿਲਾਫ ਅਮਰੀਕਾ ਦੇ ਕੁਹਾੜੀ ਦਾ ਦਸਤਾ ਬਣਨ ਲਈ ਭਾਰਤ ਤਿਆਰ ਸੀ, ਉਸ ਚਾਈਨਾ ਨਾਲ ਤਾਂ ਟਰੰਪ ਸੈਕੰਡ ਟਰਮ ਦੇ ਵੇਲੇ ਖੁਦ ਸ਼ੀ ਜਿਨਪਿੰਗ ਨੂੰ ਕਾਲ ਕਰਕੇ ਇਨੋਗ੍ਰੇਸ਼ਨ ਤੇ ਵੀ ਸੱਦਦਾ ਤੇ ਉਹਨਾਂ ਦੀ ਸਟਰੈਂਥ ਉਹ ਇਹ ਹੈ ਕਿ ਵੀ ਉਹ ਆਪਣੇ ਡਿਪਟੀ ਨੂੰ ਭੇਜਦਾ, ਖੁਦ ਵੀ ਨਹੀਂ ਆਉਂਦਾ। ਔਰ ਹੁਣ ਵੀ ਜਿਹੜਾ ਉਹਨਾਂ ਦੀ ਅੱਜ ਦੀ ਇਹ ਖਬਰ ਹੈ ਕਿ ਟਰੰਪ ਨੇ ਕਿਹਾ ਕਿ ਟ੍ਰੇਡ ਡੀਲ ਪੋਸੀਬਲ ਵਿਦ ਚਾਈਨਾ। ਉਹਨੇ ਕਿਹਾ ਜੀ ਅਸੀਂ ਜਿਹੜਾ ਸਾਨੂੰ ਚਾਈਨਾ ਦੇ ਫੋਰਨ ਮਿਨਿਸਟਰ ਨੇ ਵੀ ਕਿਹਾ ਕਿ ਬੀਜਿੰਗ ਤੇ ਵਾਸ਼ਿੰਗਟਨ ਜਿਹੜੇ ਨੇ ਉਹ ਆਪਸੀ ਜਿਹੜੇ ਮਤਭੇਦ ਨੇ ਉਹ ਡਾਇਲੌਗ ਰਾਹੀਂ ਜਿਹੜਾ ਉਹ ਦੂਰ ਕਰ ਲੈਣਗੇ ਔਰ ਉਹਦੇ 'ਚ ਇਕੁਆਲਿਟੀ ਐਂਡ ਮਿਊਚੁਅਲ ਰਿਸਪੈਕਟ ਇਹ ਹੋਏਗਾ। ਔਰ ਕਿਉਂਕਿ ਡੋਨਲਡ ਟਰੰਪ ਨੇ 19 ਫਰਵਰੀ ਨੂੰ ਬੁੱਧਵਾਰ ਯਾਨੀ ਕੱਲ ਹੀ ਇਹ ਕਿਹਾ ਕਿ ਦੈਟ ਏ ਟ੍ਰੇਡ ਡੀਲ ਵਾਜ਼ ਪੋਸੀਬਲ ਵਿਦ ਚਾਈਨਾ, ਏ ਕੀ ਟਾਰਗੇਟ ਇਨ ਦਾ US ਲੀਡਰਸ ਟੈਰਿਫ ਪਾਲਿਸੀ। ਹਾਲੇ ਟੈਰਿਫ ਲਾਏ ਨੇ ਚਾਈਨਾ ਦੇ ਉੱਤੇ ਵੀ। ਉਹਨੇ ਕਿਹਾ ਜੀ ਇਹਨੇ ਟਰੰਪ ਨੇ ਕਿ ਅਸੀਂ ਤਾਂ 2020 'ਚ ਹੀ ਜਿਹੜਾ ਗ੍ਰੇਟ ਟ੍ਰੇਡ ਡੀਲ ਚਾਈਨਾ ਨਾਲ ਕਰਨ ਦੇ ਨੇੜੇ ਪਹੁੰਚ ਗਏ ਸੀ, ਹੁਣ ਅਸੀਂ ਨਵੀਂ ਡੀਲ ਕਰਾਂਗੇ। ਔਰ 에ਅਰਫੋਰਸ 1 ਦੇ ਜਹਾਜ਼ ਦੇ ਉੱਤੇ ਟਰੰਪ ਨੇ ਕਿਹਾ ਕਿ ਵੀ ਇਹ 1 ਮਹੀਨਾ ਮੈਨੂੰ ਹੋ ਗਿਆ ਔਰ ਇਹ ਸਾਰੇ ਦੇ ਚੱਲਦੇ ਆ ਅਸੀਂ ਟ੍ਰੇਡ ਐਂਡ ਟੈਰਿਫ ਦੇ ਵਿੱਚ ਕੋਈ ਵਿਨਰ ਨਹੀਂ ਹੁੰਦਾ। ਇਹ ਗੱਲ ਉਹਨਾਂ ਦੇ ਚੀਨ ਵਾਲਿਆਂ ਨੇ ਵੀ ਕਹੀ ਕਿ ਭਾਈ ਇਹ ਲੜਾਈ 'ਚ ਕਿਸੇ ਨੇ ਜੇਤੂ ਨਹੀਂ ਹੋਣਾ, ਇਹ ਸਿਰਫ ਲੋਕਾਂ ਦੇ ਹਿੱਤਾਂ ਦਾ ਨੁਕਸਾਨ ਕਰੇਗਾ। ਇਸ ਲਈ ਅਸੀਂ ਜਿਹੜਾ ਉਹ ਆਪਸ ਦੇ ਵਿੱਚ ਡਿਸਕਸ ਕਰਕੇ ਜਿਹੜਾ ਕੋਈ ਨਾ ਕੋਈ ਜਿਹੜਾ ਆਨਰੇਬਲ ਸਮਝੌਤਾ ਜਿਹਦੇ 'ਚ ਮਿਊਚੁਅਲ ਰਿਸਪੈਕਟ ਔਰ ਇਕੁਆਲਿਟੀ ਹੋਏ। ਹੁਣ ਇਹ ਪਾਰਟ ਤਾਂ ਹੋ ਗਿਆ। ਹੁਣ ਤਾਂ ਭਾਰਤ ਨੂੰ ਵੀ ਨਜ਼ਰ ਆ ਗਿਆ ਕਿ ਵੀ ਇਹ ਜਿਹੜਾ ਚੀਨ ਦੇ ਖਿਲਾਫ ਸੀ ਅਮਰੀਕਾ ਤਾਂ ਅਦਰ ਵੇ ਰਾਊਂਡ ਹੈ। ਫਿਰ ਇਸੇ ਤਰ੍ਹਾਂ ਹਾਲਾਂ ਰਸ਼ੀਆ ਵਾਲੀ ਨੀਤੀ ਭਾਰਤ ਦੇ ਫਾਇਦੇ ਜਾ ਸਕਦੀ ਹੈ ਕਿਉਂਕਿ ਜਿਹੜੀਆਂ ਸੈਂਕਸ਼ਨਸ ਲੱਗੀਆਂ ਜੇ ਯੂਕਰੇਨ ਦੇ ਮੁੱਦੇ ਤੇ ਜਿਵੇਂ ਟਰੰਪ ਨੇ ਲਾਈਨ ਲਈ ਹੈ ਉਹਦੇ 'ਚ ਭਾਰਤ ਦੇ ਉੱਤੇ ਜਿਹੜੀਆਂ ਪਾਬੰਦੀਆਂ ਹੋਣਗੀਆਂ, ਹੁਣ ਉਹ ਕਰੂਡ ਆਇਲ ਨਹੀਂ ਖਰੀਦ ਸਕਦੇ। ਪਰ ਜੇ ਅਮਰੀਕਾ ਰਸ਼ੀਆ ਡੀਲ ਹੋ ਜਾਂਦੀ ਹੈ ਔਰ ਜਿਹੜੀ ਮੰਗ ਹੈ ਪੁਤਿਨ ਦੀ ਕਿ ਇਕਨੋਮਿਕਲ ਸੈਂਕਸ਼ਨਸ ਖਤਮ ਕੀਤੀਆਂ ਜਾਣ, ਉਹ ਭਾਰਤ ਲਈ ਲੇਕਿਨ ਚਾਈਨਾ ਦਾ ਜਿਹੜਾ ਪਾਰਟ ਹੈ ਉਹ ਚਾਈਨਾ ਨੂੰ ਇਹਨਾਂ ਨੇ ਆਲਰੇਡੀ ਜਿਹਨੂੰ ਕਹਿੰਦੇ ਨੇ ਵੀ ਰੈੱਡ
ਉਹ ਕੱਪੜਾ ਦਿਖਾਇਆ ਹੋਇਆ ਬੁੱਲ ਨੂੰ। ਔਰ ਇਹ ਜਿਹੜੀ ਹੁਣ ਮੈਂ ਖਬਰ ਡਿਸਕਸ ਕਰਨ ਲੱਗਾ, ਇਹ ਕੋਈ ਅਸੀਂ ਨਹੀਂ ਘੜੀ ਹੋਈ। ਕਾਂਗਰਸ ਦੇ ਪ੍ਰੈਜ਼ੀਡੈਂਟ ਮਲਿਕਾਰਜਨ ਖਰਗੇ ਨੇ ਇਹ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਨਾਲ ਲੱਗਦੇ ਏਰੀਏ 'ਚ ਬਾਰਡਰ ਤੇ 90 ਪਿੰਡ ਚਾਈਨਾ ਨੇ ਆਬਾਦ ਕਰ ਦਿੱਤੇ ਨੇ। ਖੜਗੇ ਸਲੈਮਸ ਗਵਰਨਮੈਂਟ ਓਵਰ ਰਿਪੋਰਟਸ that China has built 90 villages near ਅਰੁਣਾਚਲ ਪ੍ਰਦੇਸ਼। ਉਹਨੇ ਕਿਹਾ ਵੀ ਇਹ ਠੀਕ ਹੈ, ਇਸ ਤੋਂ ਪਹਿਲਾਂ ਸਾਡੇ ਦੂਸਰੇ ਬਾਰਡਰ ਦੇ ਉੱਤੇ ਚਾਈਨਾ 628 ਪਿੰਡ ਵਸਾ ਚੁੱਕਾ ਹੈ, ਹੁਣ 90 ਪਿੰਡ ਹੋਰ ਵਸਾ ਦਿੱਤੇ ਨੇ। ਔਰ ਉਹਨੇ ਕਿਹਾ ਕਿ ਵੀ ਇਹ ਉਹਦਾ ਹੀ ਟਰਮ ਹੈ ਕਿ ਵੀ ਇੱਕ ਪਾਸੇ ਚਾਈਨਾ ਦੇ ਨਾਲ ਨਰਿੰਦਰ ਮੋਦੀ ਜੀ you are adopting the policy of giving a red salute to China instead of showing red eyes। ਵੀ ਉਹਨੂੰ ਤੁਸੀਂ ਲਾਲ ਅੱਖਾਂ ਨਹੀਂ ਦਿਖਾ ਰਹੇ, ਤੁਸੀਂ ਤਾਂ ਲਾਲ ਸਲਾਮ, ਕਿਉਂਕਿ ਜਿਹੜਾ ਕਮਿਊਨਿਸਟ ਕੰਟਰੀਜ਼ ਨੇ ਰਸ਼ੀਆ ਜਾਂ ਚਾਈਨਾ, ਇਹ ਰੈੱਡ ਇਹਨਾਂ ਦਾ ਰਿਹਾ ਤਾਂ ਉਹਨੂੰ ਲਾਲ ਸਲਾਮ ਹੀ ਕਹਿੰਦਾ ਸੀ, ਕਿਉਂਕਿ ਰੈਵੋਲੂਸ਼ਨ ਨਾਲ ਜੋੜ ਕੇ ਰੈੱਡ। ਉਹਨੇ ਕਿਹਾ ਜੀ ਵੀ ਤੁਸੀਂ ਤਾਂ ਲਾਲ ਅੱਖਾਂ ਦਿਖਾਣੀਆਂ ਸੀ, ਤੁਸੀਂ ਤਾਂ 38,000 ਸਕੁਅਰ ਕਿਲੋਮੀਟਰ ਵੀ ਲੈਣਾ ਸੀ ਅਕਸਾਈ ਚੇਨ ਔਰ ਦੂਜੇ। ਉਹਨੇ ਕਿਹਾ ਵੀ ਬਿਲਕੁਲ ਇਹ ਤੁਸੀਂ ਸਰੈਂਡਰ ਕੀਤਾ ਹੋਇਆ। ਔਰ ਇਹ ਸਾਰੇ ਦੇ ਚੱਲਦੇ ਆ ਵੀ ਇਹ ਸਾਰਾ ਇੱਕ ਪਾਸੇ ਤੁਸੀਂ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਬਣਾਇਆ ਸੀ ਅਰੁਣਾਚਲ ਪ੍ਰਦੇਸ਼ ਦੇ ਲਈ, ਉਹਦੇ ਲਈ ਤੁਸੀਂ ਜਿਹੜਾ 509 ਕਰੋੜ ਜਿਹੜਾ ਅਜੇ ਤੱਕ ਸਿਰਫ ਸਪੈਂਡ ਕੀਤਾ, ਜਦੋਂ ਕਿ 5000 ਕਰੋੜ ਦੀ ਐਲੋਕੇਸ਼ਨ ਹੋਈ ਸੀ। ਵੀ ਉਧਰ ਉਹ ਪਿੰਡਾਂ ਦੇ ਪਿੰਡ ਆਬਾਦ ਕਰ ਰਹੇ ਨੇ, ਯਾਨੀ ਆ ਕੇ ਤੁਹਾਡੇ ਬਾਰਡਰ ਦੇ ਉੱਤੇ ਬੈਠੇ ਨੇ। ਔਰ ਇਸੇ ਤਰ੍ਹਾਂ ਉਹਨੇ ਕਿਹਾ ਜੀ 75 ਪਿੰਡ ਹਿਮਾਚਲ ਪ੍ਰਦੇਸ਼ 'ਚ ਨੇ ਜਿਹੜੇ ਸਪੀਤੀ ਰਾਹੀਂ ਚਾਈਨਾ ਨੂੰ ਲੱਗਦੇ ਨੇ, ਉਹ ਕਿਸੇ ਵੇਲੇ ਵੀ ਉਹਨਾਂ ਨੇ ਟੇਕ ਓਵਰ ਕਰ ਲੈਣਾ, ਤੁਸੀਂ ਉਹਨਾਂ ਨੂੰ ਬਿਲਕੁਲ ਡਿਵੈਲਪ ਨਹੀਂ ਕਰ ਰਹੇ। ਚਾਈਨਾ ਨੇ ਦੂਸਰੇ ਪਾਸੇ ਬ੍ਰਹਮਪੁੱਤਰਾ ਦਰਿਆ ਦੇ ਉੱਤੇ ਜਿਹੜਾ 30% ਇੰਡੀਆ ਦੇ ਟੋਟਲ ਜਿਹੜਾ ਕਲੀਨ ਵਾਟਰ ਹੈ ਉਸ ਦਾ ਸਾਧਨ ਹੈ, ਉਸ ਦੇ ਉੱਤੇ ਚਾਈਨਾ ਨੇ ਐਲਾਨ ਕੀਤਾ ਵੀ ਅਸੀਂ ਸਭ ਤੋਂ ਵੱਡਾ ਡੈਮ ਬਣਾਉਣ ਜਾ ਰਹੇ ਹਾਂ। ਉਹਨੇ ਕਿਹਾ ਵੀ ਤੁਸੀਂ ਕਿੱਥੇ ਖੜੇ ਹੋ। ਔਰ ਇਹ ਗੱਲ ਬਿਲਕੁਲ ਠੀਕ ਹੈ ਕਿ ਵੀ ਇਹਨਾਂ ਨੇ ਲਾਲ ਅੱਖਾਂ ਕੀ ਦਿਖਾਣੀਆਂ ਸੀ, ਲਾਲ ਸਲਾਮ ਜਿਹੜਾ ਹੈ ਉਹ ਭੇਟ ਕਰ ਰਹੇ ਨੇ। ਤੇ ਫਿਰ ਹੁਣ ਇਸ ਸਾਰੇ ਤੋਂ ਬਾਅਦ ਵੀ ਭਾਰਤ ਦੇ ਲੋਕਾਂ 'ਚ ਇਹੀ ਹੈ ਕਿ ਮੋਦੀ ਜੀ ਸੇ ट्रंप भी कांपते हैं, मोदी से चीन लगा कांपने। ਹੁਣ ਇਹ ਉਹਨਾਂ ਦਾ ਖੜਗੇ ਕਹਿ ਰਿਹਾ ਹੈ ਕਿ ਭਾਈ ਇਹ ਤੁਸੀਂ ਕਰਨਾ ਤੇ ਦਿਖਾਣੀਆਂ ਤਾਂ ਅਸੀਂ ਲਾਲ ਅੱਖਾਂ, ਪਰ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਲਾਲ ਸਲਾਮ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत के वाइस प्रेजिडेंट जगदीप धनखड़ ने एक सभा विच बोलदियां कहा है कि किसी इलाके नूं फतह करन दा सौखा तरीका है कि उस दी तहजीब ते हावी हो जाओ अते उन्हां लोकां दी मां बोली खत्म कर दिओ। असल विच मिस्टर धनखड़ हिंदुत्व दे कंट्रोल दी गल ही कर रहा है।
ਭਾਵੇਂ ਕਿ ਉਹ ਇਸ ਨੂੰ ਮੁਸਲਮਾਨਾਂ ਨਾਲ ਜੋੜ ਕੇ ਬਿਆਨ ਕਰ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜੇ ਜਿਹੜਾ ਧਾਨਕੜ ਹੈ, ਜਗਦੀਪ ਧਾਨਕਰ, ਭਾਵੇਂ ਜਾਟ ਹੈ ਪਰ ਇਹ ਪੂਰਾ RSS ਟ੍ਰੇਨਡ ਜਿਹੜੀ ਬੇਸਿਕ ਉਹਨਾਂ ਦੇ ਲੋਕ ਨੇ, ਰਾਜਸਥਾਨ ਨਾਲ ਇਹਦਾ ਸੰਬੰਧ ਹੈ ਪਰ ਪੱਕਾ ਹਿੰਦੂਤਵੀ। ਔਰ ਇਹਨੇ 98 ਅਖਿਲ ਭਾਰਤੀ ਮਰਾਠੀ ਸਾਹਿਤਯ ਸੰਮੇਲਨ, ਕਿਉਂਕਿ ਕੱਲ ਦਾ ਦਿਨ ਜਿਹੜਾ 21 ਫਰਵਰੀ ਹੈ ਇਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵੀ ਹੈ, UN ਵੱਲੋਂ ਐਲਾਨਿਆ ਹੋਇਆ। ਅਸੀਂ ਗੱਲ ਕਰਾਂਗੇ ਆਪਣੀ ਮਾਂ ਬੋਲੀ ਪੰਜਾਬੀ ਦੀ। ਹੁਣ ਇੱਕ ਪਾਸੇ ਤਾਂ ਹਿੰਦੂਤਵੀ ਵਿਚਾਰਧਾਰਾ ਵਾਲੇ 3 ਲੈਂਗੁਏਜ ਫਾਰਮੂਲਾ ਜਿਹੜਾ ਸਾਊਥ ਦੀਆਂ ਸਟੇਟਾਂ ਨੇ ਨਕਾਰ ਦਿੱਤਾ ਸੀ। ਤਾਮਿਲਨਾਡੂ ਨੇ 2 ਲੈਂਗੁਏਜ, ਉਹ ਹਿੰਦੀ ਨਹੀਂ ਪੜ੍ਹਾਉਂਦੇ, ਉਹ ਜਿਹੜਾ ਹੈ ਉਹਨਾਂ ਦੀ ਤਾਮਿਲ ਔਰ ਇੰਗਲਿਸ਼, ਉਹਨੂੰ ਠੋਸਣਾ ਚਾਹੁੰਦੇ ਨੇ। ਔਰ ਇਹ ਵੀ ਗੱਲ ਗਲਤ ਹੈ ਕਿ ਜੀ ਹਿੰਦੀ ਨੈਸ਼ਨਲ ਲੈਂਗੁਏਜ ਹੈ। ਬਿਲਕੁਲ ਕੋਈ ਕਨਸਟੀਟਿਊਸ਼ਨ ਦੇ ਵਿੱਚ ਇਹਨੂੰ ਉਦੋਂ ਹੀ ਸਾਊਥ ਵਾਲੀਆਂ ਸਟੇਟਾਂ ਨੇ ਅਪੋਜ਼ ਕੀਤਾ ਸੀ। 22 ਨੈਸ਼ਨਲ ਲੈਂਗੁਏਜਸ ਨੇ ਜਿਹੜੀਆਂ ਉਹਨਾਂ ਦੀ ਕਰੰਸੀ ਦੇ ਉੱਤੇ ਵੀ ਛਪੀਆਂ ਹੁੰਦੀਆਂ ਨੇ। ਲੇਕਿਨ ਜਦੋਂ ਤੁਹਾਡੇ ਅੰਦਰ ਕੁਝ ਚੱਲ ਰਿਹਾ ਹੁੰਦਾ ਹੈ ਵੀ ਤੁਸੀਂ ਕਿਸੇ ਨੂੰ ਕਿਵੇਂ ਡੋਮੀਨੇਟ ਕਰਨਾ ਹੈ ਤੇ ਸਹਾਰਾ ਤੁਸੀਂ ਕਿਸੇ ਹੋਰ ਦਾ ਲੈ ਕੇ ਗੱਲ ਕਰ ਰਹੇ ਹੁੰਦੇ ਹੋ। ਹੁਣ ਇਹ ਧਾਨਕਰ ਨੇ ਜੋ ਕੁਝ ਉੱਥੇ ਕਿਹਾ ਉਸ ਇਕੱਠ ਦੇ ਵਿੱਚ, ਉਹਨੂੰ ਇਹਨਾਂ ਦੀ ਮੀਡੀਆ ਨੇ, PTI ਨੇ ਮੁੱਖ ਖਬਰ ਬਣਾਇਆ। Best way to conquer a territory is overtake its culture, destroy its language, ਵਾਈਸ ਪ੍ਰੈਜ਼ੀਡੈਂਟ ਧਾਨਕਰ। ਕਿ ਕਿਸੇ ਵੀ ਇਲਾਕੇ ਨੂੰ ਫਤਹ ਕਰਨਾ ਹੋਏ ਤਾਂ ਬੈਸਟ ਇਹ ਹੈ ਵੀ ਉਹਨਾਂ ਦੇ ਕਲਚਰ ਦੇ ਉੱਤੇ ਆਪਣਾ ਥੋਪ ਦਿਓ ਔਰ ਉਹਨਾਂ ਦੀ ਬੋਲੀ ਡਿਸਟਰੋਏ ਕਰ ਦਿਓ। ਹੁਣ ਮੈਂ ਜਦੋਂ ਇਹ ਟਾਈਟਲ ਦੇਖਿਆ ਮੈਂ ਕਿਹਾ ਵੀ ਇਹ ਕਿਸ ਕਾਂਟ ਹੈ। ਮੈਨੂੰ ਇੱਕਦਮ ਮਿਲਾਨ ਕੁੰਦਰਾ ਜਿਹੜਾ ਫ੍ਰੀਲੈਂਸਰ ਥਿੰਕਰ ਜਿਹਨੂੰ ਮੈਂ ਅਕਸਰ ਕੋਟ ਕਰਦਾ, ਜਿਹਦੇ 'ਚ ਉਹਨੇ ਜਿਹੜੀਆਂ ਕਲਚਰਸ ਦੀ ਲੜਾਈ ਕਿਹਾ ਵੀ ਕੀ ਹੁੰਦਾ ਹੈ, ਤਾਂ ਉਹਨੇ ਇੱਕ ਤਾਂ ਇਹ ਕਿਹਾ ਕਿ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਅ ਪੀਪਲ is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle of memory is against forgetting. ਕਿ ਵੀ ਪਹਿਲਾ ਸਟੈਪ ਇਹੀ ਹੈ, ਜੇ ਕਿਸੇ ਕੌਮ ਨੂੰ, ਲੋਕਾਂ ਨੂੰ ਜਿਹੜਾ ਲਿਕੁਇਡੇਟ ਕਰਨਾ ਹੈ, ਖ਼ਤਮ ਕਰਨਾ ਹੈ, ਤਾਂ ਉਹਨਾਂ ਦੀਆਂ ਕਿਤਾਬਾਂ ਡਿਸਟਰੋਏ ਕਰ ਦਿਓ, ਉਹਨਾਂ ਦੀ ਤਹਿਜ਼ੀਬ ਡਿਸਟਰੋਏ ਕਰ ਦਿਓ, ਉਹਨਾਂ ਦੀਆਂ ਜਿਹੜਾ ਉਹ ਲੈਂਗੁਏਜ ਡਿਸਟਰੋਏ ਕਰ ਦਿਓ, ਕਲਚਰ, ਹਿਸਟਰੀ। ਫਿਰ ਆਪਣੇ ਹਿਸਟੋਰੀਅਨ ਲਾਓ, ਜਿਵੇਂ RSS ਨੇ ਲਾਏ ਹੋਏ ਨੇ ਆਪਣਾ ਇਤਿਹਾਸ, ਜਿਵੇਂ ਅਸੀਂ ਕੀਤਾ ਸੀ ਕਿ ਈਵਰ ਅਬਦੁਲ ਹਮੀਦ ਵਰਗੇ ਜਿਹਨੇ ਪਰਮਵੀਰ ਚੱਕਰ ਜਿਨ੍ਹਾਂ ਨੇ ਦਿੱਤਾ, 4 ਟੈਂਕ ਡਿਸਟਰੋਏ ਤੁਹਾਡੀ ਸੋਇਲ ਦੇ ਲਈ ਮਰਿਆ, ਉਹ ਪ੍ਰਾਇਮਰੀ ਸਕੂਲ ਦੇ ਉੱਤੇ ਉਹਦਾ ਨਾਮ ਵੀ ਬਦਲ ਕੇ ਜਿਹੜਾ ਸ਼੍ਰੀ ਪ੍ਰਾਈਮ ਮਿਨਿਸਟਰ ਸਕੂਲ ਕਰਤਾ। ਔਰ ਇਵੇਂ ਸਿਸਟਮੈਟਿਕਲੀ ਹਟਾ। ਸਿੱਖਾਂ ਦੇ ਮਾਮਲੇ 'ਚ ਤੁਸੀਂ ਦੇਖੋਗੇ ਉਹ ਪਹਿਲਾਂ ਹੀ ਭਗਤੀ ਲਹਿਰ ਦੇ ਨਾਲ ਜੋੜ ਕੇ ਡਿਸਕਸ ਕਰਦੇ ਸੀ, ਹੁਣ ਤਾਂ ਸਨਾਤਨੀ ਹਿੰਦੂ ਧਰਮ ਦੇ ਨਾਲ ਜੋੜ ਕੇ ਜਿਹੜਾ ਬਾਕੀ ਜਿਹੜੇ ਜਿਨ੍ਹਾਂ ਨੇ ਇਹਨਾਂ ਨੇ ਕੱਖ ਨਹੀਂ ਕੀਤਾ, ਸਾਵਰਕਰ ਇਹਨਾਂ ਦਾ ਭਾਰਤ ਰਤਨ ਬਣਿਆ ਹੋਇਆ, ਗੋਲਵਲਕਰ ਗੁਰੂ ਬਣਿਆ ਹੋਇਆ, ਉਹ ਸਾਰੇ ਨੂੰ ਕਰ ਰਹੇ ਨੇ। ਔਰ ਇਹੀ ਪਾਰਟ ਜਿਹੜਾ ਇਹ ਖੁਦ ਕਰ ਰਹੇ ਨੇ ਹੁਣ, ਕਿਉਂਕਿ ਇਹਨਾਂ ਨੇ ਬਲੇਮ ਗੇਮ ਖੇਡਣੀ ਹੈ। ਇਹਨਾਂ ਨੇ ਇਹ ਮੁਸਲਮਾਨਾਂ ਨੂੰ, ਕਿਉਂਕਿ 20 ਕਰੋੜ ਮੁਸਲਮਾਨ ਇਹਨਾਂ ਦਾ ਭਾਰਤ ਦੇ ਵਿੱਚ ਜਿਹੜਾ ਬੈਠਾ ਹੈ ਉਹ ਬਹੁਤ ਬੁਰੀ ਤਰ੍ਹਾਂ ਰੜਕਦਾ ਹੈ। ਔਰ ਮੈਂ ਈਵਨ ਸੁਬਰਾਮਨਿਅਮ ਸਵਾਮੀ ਦਾ ਇੱਕ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਜੀ हमसे सबसे बड़ी भूल ये हुई कि जब 1947 में मज़हब के नाम के ऊपर देश का बंटवारा हुआ तो जो यहाँ मुसलमान थे उन्हें यहाँ रहने नहीं देना चाहिए था। उन्हें कहते भी जाओ अब तुम्हारा मुल्क बन गया। और ये हुण यानी अज भी इन्हां नूं जदों इन्हां दा बड़ा सिंपल है, एनाहीलेट और एसिमिलेट, कि जां हिंदू बन जाओ, साडा हिस्सा बनो, नहीं तो तबाही लई तैयार रहो। ये बिल्कुल। और ये गल कायदे आज़म नूं बहुत चंगी तरह समझ आ गई सी कि भी जे असीं इन्हां दे वस पै गए तो जो स्पैनिश इनकुजिशन दे विच होया सी, उत्थे 700 साल 800 साल मुसलमाना का राज सी स्पेन दे विच। 1492 तक पहुँचते हैं। इधर कोलंबस अमरीका च बढ़ता है, उधर इनकुजिशन के थले उन्होंने उही चॉइस दी, जा छड़ दो मुल्क, भजो इथों, जां ईसाई हो जाओ। और उसका नतीजा असीं अज देख लो स्पेन च किन्ने परसेंट उन्होंने 800 साल के राज वेले बनाईयां होईयां वड्डियां वड्डियां इमारतां ने, अलहंब्रा दूजा उन्हों दा नाम, यही कुछ उन्होंने
ਜਿਹੜਾ ਇੱਥੇ ਕਰਨ ਦਾ ਕੀਤਾ। ਹੁਣ ਧਾਨਕਰ ਉੱਥੇ ਕੀ ਕਹਿ ਰਿਹਾ ਜਦੋਂ ਦਾ ਤੁਸੀਂ ਪਹਿਲਾ ਹਿੱਸਾ ਦੇਖਦੇ ਹੋ ਤਾਂ ਲੱਗਦਾ ਕਿ ਵੀ ਇਹ ਗੱਲ ਤਾਂ ਉਹੀ ਕਰ ਰਿਹਾ ਜੋ ਮਿਲਾਨ ਕੁੰਦਰਾ ਕਰ ਰਿਹਾ, ਪਰ ਉਹ ਇਹ ਕਹਿ ਰਿਹਾ ਕਿ ਵੀ ਇਹ ਜਿਹੜਾ ਸਾਡੇ ਉੱਤੇ ਮੁਸਲਮਾਨਾਂ ਨੇ ਇਹੀ ਕੁਛ ਕੀਤਾ। ਦੇ ਵਰ ਵੈਰੀ ਓਪਰੈਸਿਵ, very cruel, brutal for our language, for our culture, for our religious places। ਉਹਨਾਂ ਨੇ ਬਾਰਬੈਰਿਟੀ ਕੀਤੀ, ਸਾਡੀਆਂ ਧਾਰਮਿਕ ਥਾਵਾਂ ਢਾਹ ਕੇ ਆਪਣੀਆਂ ਬਣਾਤੀਆਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਵੀ ਕੋਈ ਡੋਮੀਨੈਂਟ ਕਿੰਗਡਮਸ ਜਾਂ ਐਮਪਾਇਰਸ ਹੁੰਦੇ ਨੇ ਉਹ ਚਮਦੀਆਂ ਚਲਾਉਂਦੇ ਨੇ, ਪਰ ਇਹਨਾਂ ਨੂੰ ਇਹ ਪੁੱਛਿਆ ਜਾ ਸਕਦਾ ਹੈ ਕਿ ਜੇ ਇੰਨਾ ਹੀ ਜ਼ੁਲਮ ਹੋ ਕੇ ਸਭ ਮੁਸਲਮਾਨ ਬਾਦਸ਼ਾਹਾਂ ਦਾ ਕੰਮ ਹੀ ਜਿਹੜਾ ਉਹ ਹਿੰਦੂਆਂ ਦੇ ਕਲਚਰ ਔਰ ਮੰਦਰਾਂ ਤੇ ਦੂਜਿਆਂ ਨੂੰ 800 ਸਾਲ ਉਹਨਾਂ ਨੇ ਰਾਜ ਕੀਤਾ ਤੇ ਤੁਹਾਡੇ ਬਚ ਕਿਵੇਂ ਗਏ? ਤੁਸੀਂ ਤੁਸੀਂ ਇੰਨੇ ਕਰੋੜ ਆਪਣੇ ਆਪ ਨੂੰ ਆਬਾਦੀ ਕਹਿੰਦੇ ਹੋ, ਤੁਹਾਡੇ ਮੰਦਰ ਨੇ, ਤੁਹਾਡਾ ਉਹ ਸਾਰਾ ਇਹ ਬਚ ਕਿਵੇਂ ਗਏ ਫਿਰ 800 ਸਾਲ? ਜੇ ਹਰ ਮੁਸਲਮਾਨ ਜਿਹੜਾ ਹੈ ਉਹ ਬਾਦਸ਼ਾਹ ਉਹ ਤੁਹਾਡੇ ਮਜ਼ਹਬ ਨੂੰ ਹੀ ਔਰ ਤੁਹਾਡੀਆਂ ਮੰਦਰ ਹੀ ਢਾਣ ਨੂੰ ਲੱਗਾ ਹੋਇਆ ਸੀ। ਇਹ ਠੀਕ ਹੈ ਵੀ ਜਿਨ੍ਹਾਂ ਨੇ ਜ਼ਬਰ ਕੀਤਾ ਹੈ, ਜ਼ੁਲਮ ਕੀਤਾ ਹੈ, ਸਿੱਖ ਲਹਿਰ ਨੇ ਚੈਲੰਜ ਕੀਤਾ ਔਰ ਮੁੱਢਲੇ ਹੱਕਾਂ ਦੀ ਗੱਲ ਕੀਤੀ, ਪਰ ਅਲਟੀਮੇਟਲੀ ਇਹ ਹੀ ਇਹਨਾਂ ਦੀ ਮੋਡਸ ਆਪਰੈਂਡੀ ਹੈ। ਹੁਣ ਜਿਸ ਤੇਜ਼ੀ ਨਾਲ ਉਹ ਆਪਣੇ ਹਿੰਦੂਤਵਾ ਦੇ ਕਲਚਰ ਨੂੰ ਡੋਮੀਨੇਟ ਕਰਵਾ ਰਹੇ ਨੇ, ਉਹਦੇ 'ਚ ਉਹਨਾਂ ਨੇ ਕਿਵੇਂ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਉਹਨਾਂ ਦੇ ਵਿੱਚ ਇੱਕ ਸਟੇਜ ਦੇ ਉੱਤੇ 50 60 ਜਿਹੜੀਆਂ ਬੈਸਟ ਫਿਲਮਾਂ ਆਈਆਂ, ਬੈਸਟ ਦੂਜਾ ਆਇਆ, ਉਹ ਮੁਸਲਮਾਨਾਂ ਨੇ ਕੋਈ ਘੱਟ ਕੰਟਰੀਬਿਊਟ ਨਹੀਂ ਕੀਤਾ ਹੈ ਇਹਨਾਂ ਦੇ ਸੋ ਕਾਲਡ ਇੰਡੀਅਨ ਨੈਸ਼ਨਲਿਜ਼ਮ ਲਈ ਵੀ। ਇਹ ਵੀ ਹੁਣ ਇੱਕ ਬੜਾ ਪਪੂਲਰ ਜਿਹੜਾ ਭਜਨ ਹੈ ਅੱਜ ਵੀ ਉਹਨੂੰ ਜਿਹੜਾ ਉਹ ਵੱਜਦਾ ਹਰ ਥਾਂ ਦੇ ਉੱਤੇ, ਔਰ ਬੜੀ ਪਪੂਲਰ ਇੱਕ ਫਿਲਮ ਸੀ ਬੈਜੂ ਬਾਵਰਾ। ਹੁਣ ਉਹਦੇ 'ਚ ਹੈ ਕਿ ਮਨ ਤੜਪਤ ਹਰੀ ਦਰਸ਼ਨ ਕੋ ਆਜ, ਇਹ ਇੱਕ ਬੜੇ ਕਲਾਸਿਕ ਅੰਦਾਜ਼। ਹੁਣ ਇਹ ਲਿਖਣ ਵਾਲਾ ਸ਼ਕੀਲ ਬਦਾਈਓ ਨਹੀਂ, ਜਿਹਨੇ ਮਿਊਜ਼ਿਕ ਦਿੱਤਾ ਨੌਸ਼ਾਦ, ਗਾਣ ਵਾਲਾ ਮੁਹੰਮਦ ਰਫੀ, ਤਿੰਨੋਂ ਮੁਸਲਮਾਨ। ਔਰ ਜਿੰਨੇ ਵੀ ਤੁਸੀਂ ਬੈਸਟ ਦੇਖੋਗੇ ਸਕ੍ਰਿਪਟ, ਪਰ ਅੱਜ ਕਿਵੇਂ ਇਹਨਾਂ ਨੇ ਵਿਵੇਕ ਅਗਨੀਹੋਤਰੀ ਵਰਗੇ, ਅਨੁਪਮ ਖੈਰ ਵਰਗੇ, ਵਿਗੜੀ ਕੰਗਣਾ ਰਣੌਤ ਵਰਗੇ ਇਹਨਾਂ ਨੂੰ ਪ੍ਰਮੋਟ ਕਰਕੇ ਹੌਲੀ ਉਹਨਾਂ ਨੇ ਫਿਲਮ ਇੰਡਸਟਰੀ ਚੋਂ ਵੀ, ਔਰ ਕਿਵੇਂ ਉਹਨਾਂ ਨੇ ਇਹਨੂੰ ਐਜ਼ ਏ ਸੌਫਟ ਪਾਵਰ ਵਰਤਿਆ ਆਪਣਾ ਹਿੰਦੂਤਵਾ ਦਾ ਦੇਣ ਲਈ ਜਾਂ ਪ੍ਰੋਪੇਗੈਂਡੇ ਲਈ। ਕਦੇ ਕਸ਼ਮੀਰ ਫਾਈਲਸ ਬਣਾ ਦਿੱਤੀਆਂ, ਕਦੇ ਕੇਰਲਾ ਸਟੋਰੀ ਆਫ ਕਨਵਰਜਨ, ਤੇ ਦੂਜੇ ਪਾਸੇ ਜੇ ਜਸਵੰਤ ਸਿੰਘ ਖਾਲੜਾ ਜਾਂ ਦੂਸਰੇ ਦੇ ਉੱਤੇ ਕੋਈ ਫਿਲਮ ਬਣਦੀ ਆ ਉਹਨੂੰ ਤੁਸੀਂ 100 ਕੱਟ ਲਾ ਦਿਓ, ਉਹਨੂੰ ਕਹੋ ਜੀ ਅਸੀਂ ਰਿਲੀਜ਼ ਹੀ ਨਹੀਂ ਹੋਣ ਦੇਣਾ। ਸੋ ਇਹ ਜੋ ਇਹ ਕਹਿ ਰਿਹਾ ਵਾਈਸ ਪ੍ਰੈਜ਼ੀਡੈਂਟ ਧਨਖੜ, ਇਹ ਇਨਫੈਕਟ ਹਿੰਦੂਤਵਾ ਚੋਂ ਇਹਦੇ ਅੰਦਰੋਂ ਨਿਕਲ ਕੇ ਬੋਲ ਰਿਹਾ ਕਿ ਅਸੀਂ ਈਵਨ ਜਿਹੜੇ ਸਾਊਥ ਦੀ ਹੋਂਦ ਹੈ, ਉਹ ਭਾਵੇਂ ਤਮਿਲ ਹੈ, ਉਹ ਤੇਲਗੂ ਵਾਲੇ ਨੇ, ਆਂਧਰਾ 'ਚ ਮਲਿਆਲਮ ਵਾਲੇ ਨੇ, ਅਲਟੀਮੇਟਲੀ ਤੁਹਾਨੂੰ ਸਾਡੇ ਹਿੰਦੂਤਵਾ ਦੇ ਥੱਲੇ ਆਉਣਾ ਪਏਗਾ। ਸਿੱਖਾਂ ਬਾਰੇ ਤਾਂ ਉਹ ਸਮਝਦੇ ਨੇ ਕਿ ਬਈ ਅਸੀਂ ਇਹਨਾਂ ਦੇ ਬਹੁਤ ਸਾਰੇ ਗੁਰਦੁਆਰੇ ਕਾਬੂ ਕਰ ਲਏ ਨੇ। ਹੁਣ ਦਿੱਲੀ ਦੇ ਵਿੱਚ ਉਸ ਭੌਂਕੇ ਨੂੰ ਮਿਨਿਸਟਰ ਬਣਾਤਾ ਮਨਜਿੰਦਰ ਸਰਸਿਆ ਨੂੰ, ਹਰ ਚੌਥੇ ਦਿਨ ਮੁਸਲਮਾਨਾਂ ਨੂੰ ਗਾਲਾਂ ਕਢਾਉਣ ਦੇ ਲਈ ਰੱਖਿਆ ਹੋਇਆ ਜੀ, ਰੈਂਟਾ ਸਿੱਖ। ਔਰ ਇਹੀ ਹਾਲ ਅਸੀਂ ਬਾਕੀ ਥਾਵਾਂ ਤੇ ਦੇਖ ਰਹੇ ਹਾਂ। ਹਰਿਆਣੇ ਦੇ ਵਿੱਚ ਕੀ ਹੈ, ਹਰਿਆਣਾ ਕਮੇਟੀ ਦੇ ਰਾਹੀਂ ਹਾਲਾਂ ਇੰਡੀਪੈਂਡੈਂਟ ਜਿੱਤ ਕੇ ਆਏ ਨੇ, ਪਰ ਸਰਕਾਰੀ ਕੰਟਰੋਲ ਹੈ ਪੂਰੀ ਤਰ੍ਹਾਂ ਨਾਲ। ਸੋ ਇਹਨਾਂ ਨੂੰ ਇਹ ਸਮਝਣਾ ਹੋਏਗਾ ਵੀ ਇੱਕ ਪਾਰਟ ਨਹੀਂ ਹੈ। ਔਰ ਕਿਵੇਂ ਜਦੋਂ ਹਕੂਮਤਾਂ ਦੇ ਕੋਲ ਜਾਂ ਆਈਡੀਓਲੋਜੀ ਵਾਲਿਆਂ ਕੋਲ ਪਾਵਰਸ ਆਉਂਦੀਆਂ ਨੇ, ਉਹ ਕਿਵੇਂ ਕਰਦੀਆਂ ਨੇ। ਆ ਦੂਸਰੀ ਖਬਰ ਹੈ, ਉੱਤਰ ਪ੍ਰਦੇਸ਼ ਗਵਰਨਮੈਂਟ ਟੂ ਡਿਲੀਵਰ ਸੰਗਮ ਵਾਟਰ ਟੂ ਪ੍ਰਿਜ਼ਨਰਸ ਇਨ ਜੇਲ। ਹੁਣ ਆਦਿੱਤਿਆਨਾਥ ਯੋਗੀ ਕਹਿ ਰਹੇ 1 ਲੱਖ ਕੈਦੀ ਨੇ ਯੂਪੀ ਦੀਆਂ ਜੇਲ੍ਹਾਂ 'ਚ, ਪਤਾ ਨਹੀਂ ਕਿੰਨੀਆਂ ਜੇਲ੍ਹਾਂ ਨੇ, ਇਹਦੇ 'ਚ ਪੂਰਾ ਫਿਗਰ ਦਿੱਤਾ ਹੈ। 61 ਡਿਸਟ੍ਰਿਕਟ ਜੇਲ੍ਹਾਂ ਨੇ, 2 ਸਬ ਜੇਲ੍ਹਾਂ ਨੇ, ਇੱਕ ਕਿਸ਼ੋਰ ਸਦਨ ਹੈ ਬਰੇਲੀ 'ਚ, ਗਨਾਰੀ ਨਿਕੇਤਨ ਹੈ, ਔਰ ਇਸ ਸਾਰੇ ਦੇ ਵਿੱਚ ਲਗਭਗ 1 ਲੱਖ ਦੇ ਕਰੀਬ ਨੇ। ਔਰ ਉਹ ਯੋਗੀ ਆਦਿੱਤਿਆਨਾਥ ਕਹਿ ਰਿਹਾ ਵੀ ਅਸੀਂ ਜਿਹੜਾ ਸੰਗਮ, ਕਿਉਂਕਿ ਉਹੀ ਮਹਾਕੁੰਭ ਚੱਲ ਰਿਹਾ ਹੈ, ਮਹਾਕੁੰਭ ਨੂੰ ਜਿਵੇਂ ਉਹਨੇ ਮਮਤਾ ਬੈਨਰਜੀ ਨੇ ਕਿਹਾ ਕਿ ਇਹ ਮਹਾਕੁੰਭ ਹੈ ਕਿ ਮ੍ਰਿਤਿਓ ਕੁੰਭ ਹੈ, ਉੱਥੇ ਮਾਰ ਰਹੇ ਨੇ ਉੱਥੇ ਮਾਰ ਰਹੇ ਨੇ। ਉਹਨੇ ਕਿਹਾ ਕਿ ਵੀ ਇਹ ਜਿਹੜਾ ਹੋਲੀ ਵਾਟਰ ਹੈ ਸੰਗਮ ਦਾ, ਇਹ ਸਾਰੀਆਂ ਜੇਲ੍ਹਾਂ 'ਚ ਲਿਜਾਇਆ ਜਾਏਗਾ, ਇਹਨੂੰ ਰੈਗੂਲਰ ਪਾਣੀ ਦੇ ਨਾਲ ਮਿਕਸ ਕੀਤਾ ਜਾਏਗਾ, ਇੱਕ ਸਮਾਲ ਟੈਂਕ ਦੇ ਵਿੱਚ ਉਹਨੂੰ ਸਟੋਰ ਕੀਤਾ ਜਾਏਗਾ, ਫਿਰ ਸਾਰੇ ਜਿਹੜੇ ਜੇਲ੍ਹ ਦੇ ਕੈਦੀ ਨੇ ਉਹਨਾਂ ਨੂੰ ਇਸ ਪਾਣੀ ਦੇ ਨਾਲ ਨਵਾਇਆ ਜਾਏਗਾ ਤਾਂ ਕਿ ਉਹਨਾਂ ਦੇ ਸਾਰੇ ਪਾਪ ਜਿਹੜੇ ਨੇ ਉਹ ਖਤਮ ਹੋ ਜਾਣ। 21 ਫਰਵਰੀ ਨੂੰ 9:30 ਤੋਂ 10 ਵਜੇ ਤੱਕ 90,000 ਇਨਮੇਟਸ ਦੇ ਉੱਤੇ ਜਿਹੜੇ 75 ਜੇਲ੍ਹਾਂ 'ਚ ਲੌਜਡ ਨੇ ਉਹਨਾਂ ਨੂੰ ਹੁਣ ਤੁਸੀਂ
ਉਹਨਾਂ 'ਚ ਮੁਸਲਮਾਨ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ, ਦਲਿਤ ਵੀ ਨੇ, ਸਭ ਨੂੰ ਗੰਗਾ ਦੇ ਤੇ ਜਮਨਾ ਦੇ ਗੰਦੇ ਪਾਣੀ ਦੇ ਨਾਲ ਨਵਾ ਕੇ ਜਿਹੜਾ ਉਹ ਕਹਿਣਗੇ ਜੀ ਇਹ ਹੁਣ ਇਹਨਾਂ ਨੇ ਵੀ ਕੁੰਭ ਬਣਾ ਲਿਆ। ਸੋ ਇਹ ਹੈ ਜਦੋਂ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ, ਜਿਹੜੀ ਮਿਲਾਨ ਕੁੰਦਰਾ ਨੇ ਕਿਹਾ ਸੀ ਕਿ ਕਿਵੇਂ ਕਲਚਰ, ਹਿਸਟਰੀ, ਤਹਿਜ਼ੀਬ ਡਿਸਟਰੋਏ ਕੀਤੀ ਜਾਂਦੀ ਤੇ ਕਿਵੇਂ ਨਵਾਂ ਬਿਲਡ ਕੀਤਾ ਜਾਂਦਾ। ਇਨਫੈਕਟ ਇਹ ਮਿਸਟਰ ਧਾਨਕੜ ਇਹੀ ਬਿਆਨ ਕਰ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਆਪਾਂ ਦੋ ਨਜ਼ਮਾਂ ਤੋਂ ਨਾਲ ਸ਼ੇਅਰ ਕਰਨ ਜਾ ਰਹੇ ਹਾਂ, ਇੱਕ ਪੰਜਾਬੀ ਦੀ ਔਰ ਇੱਕ ਇੰਗਲਿਸ਼ ਦੀ। ਇੰਗਲਿਸ਼ ਵਿੱਚ ਸ਼ੇਰਬਾਜ਼ ਸਿੰਘ ਜੀ ਹੋਰਾਂ ਦੀ ਜਿਹੜੀ ਹੈ ਨਜ਼ਮ ਹੈ ਉਹ ਸ਼ੇਅਰ ਕਰਾਵਾਂਗੇ ਔਰ ਨਾਲ ਹੀ ਜਿਹੜੀ ਹੈ ਪੰਜਾਬੀ ਵਿੱਚ ਭਾਈ ਸੰਤੋਖ ਸਿੰਘ ਭਾਊ ਜੀ ਦੀ। ਸੋ ਹੁਣ ਨਾਲ ਹੀ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਉਹਨਾਂ ਸਾਰੇ ਹੀ ਵਿਊਅਰਸ ਦੇ ਸ਼ੁਕਰਗੁਜ਼ਾਰ ਹੁੰਦੇ ਹਾਂ ਜਿਹੜੇ ਪ੍ਰੋਗਰਾਮ ਦੇਖਦੇ ਵੀ ਨੇ ਔਰ ਕਮੈਂਟ ਵੀ ਲਿਖਦੇ ਨੇ, ਔਰ ਮੈਂ ਯਕੀਨੀ ਬਣਾਉਂਦਾ ਕਿ ਮੈਂ ਉਹ ਕਮੈਂਟ ਜ਼ਰੂਰ ਪੜ੍ਹਾਂ। ਹਾਲਾਂਕਿ ਸਾਡੇ ਕੋਲ ਵਕਤ ਇੰਨਾ ਨਹੀਂ ਹੁੰਦਾ ਕਿ ਵੀ ਜਿਹੜੇ ਸਾਡੀਆਂ ਵੀਡੀਓਜ਼ 'ਤੇ ਕਮੈਂਟ ਨੇ ਉਹਨਾਂ ਨੂੰ ਅਸੀਂ ਸ਼ੇਅਰ ਕਰੀਏ, ਪਰ ਉਹਨਾਂ 'ਚ ਜਿਹੜਾ ਕੋਈ ਆਈਡੀਆ ਜਾਂ ਸਵਾਲ ਕਿਸੇ ਅੰਦਾਜ਼ 'ਚ ਬਣਦਾ ਉਹਨੂੰ ਅਸੀਂ ਆਨੇ ਬਹਾਨੇ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਫਿਰ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਵੀ ਸਾਡੇ ਉਹ ਵੀਰ ਭੈਣਾਂ ਜਿਹੜੇ ਪੋਇਟਰੀ ਰਾਹੀਂ ਆਪਣੇ ਆਪ ਨੂੰ ਐਕਸਪ੍ਰੈਸ ਕਰਦੇ ਨੇ, ਕੌਮੀ ਜਜ਼ਬੇ ਨੂੰ, ਉਹਨਾਂ ਨੂੰ ਵੀ ਅਸੀਂ ਐਨਕਰੇਜ ਵੀ ਕਰੀਏ ਔਰ ਉਹਨਾਂ ਦਾ ਜਿਹੜਾ ਅਮੀਰ ਗਿਆਨ ਹੈ ਉਹਨੂੰ ਬਾਕੀਆਂ ਤੱਕ ਵੀ ਪਹੁੰਚਾਈਏ। ਔਰ ਆਲਮੋਸਟ ਜਿਹੜੇ ਸਾਡੇ ਪ੍ਰੋਗਰਾਮਾਂ ਦਾ ਨਿਖੜਵਾਂ ਹਿੱਸਾ ਬਣ ਚੁੱਕੇ ਨੇ ਪੰਜਾਬੀ ਸ਼ਾਇਰ ਭਾਈ ਸੰਤੋਖ ਸਿੰਘ ਭਾਊ ਜੀ ਟੋਰਾਂਟੋ ਤੋਂ, ਔਰ ਇਸੇ ਤਰ੍ਹਾਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜਿਨ੍ਹਾਂ ਦੀ ਕਾਫੀ ਦੇਰ ਬਾਅਦ ਸਾਨੂੰ ਨਜ਼ਮ ਆਈ। ਮੈਨੂੰ ਸੀ ਵੀ ਸ਼ਾਇਦ ਸਾਡਾ ਫਿਰ ਬਲੌਕ ਹੋਇਆ ਈਮੇਲ ਵਾਲਾ ਪਾਰਟ, ਪਰ ਇਹ ਦੋਨੋਂ ਹੀ ਪਹੁੰਚ ਗਈਆਂ ਨੇ। ਸੋ ਅਸੀਂ ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਭਾਊ ਜੀ ਦੀ ਨਜ਼ਮ ਸਾਡਾ ਦੇਸ਼ ਪੰਜਾਬ। ਜਦੋਂ ਤੱਕ ਛੱਡਦੇ ਨਹੀਂ ਦੱਬਿਆ ਦੇਸ਼ ਸਾਡਾ, ਝੰਡੇ ਨਾਲ ਖੜੇ ਛਾਤੀ ਤਾਣ ਵੇਖੀ, ਜਿਹੜੀ ਮੌਤ ਦਾ ਸਾਨੂੰ ਭੈ ਦਿੰਦਾ ਖੜੀ ਸਾਡੇ ਲਈ ਹੱਥ ਵਿੱਚ ਹਾਰ ਵੇਖੀ। ਜਦੋਂ ਤੱਕ ਛੱਡਦੇ ਨਹੀਂ ਦੱਬਿਆ ਦੇਸ਼ ਸਾਡਾ, ਝੰਡੇ ਨਾਲ ਖੜੇ ਛਾਤੀ ਤਾਣ ਵੇਖੀ, ਜਿਹੜੀ ਮੌਤ ਦਾ ਸਾਨੂੰ ਭੈ ਦਿੰਦਾ ਖੜੀ ਸਾਡੇ ਲਈ ਹੱਥ ਵਿੱਚ ਹਾਰ ਵੇਖੀ। ਡਰਨਾ ਮੌਤ ਕੋਲੋਂ ਕੰਮ ਬੁਜ਼ਦਿਲਾਂ ਦਾ, ਸਿਰ ਲੱਥਾਂ ਦੀ ਲੰਮੀ ਕਤਾਰ ਵੇਖੀ। ਫਿਰ ਕੇ ਵੇਖ ਲੈ ਤੂੰ ਸਾਰੀ ਦੁਨੀਆ ਤੇ, ਅੱਗੇ ਖਾਲਸੇ ਦੀ ਖੜੀ ਵਹਾਰ ਵੇਖੀ। ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚ ਉਹ ਖੜੀ ਦੀਵਾਰ ਵੇਖੀ।
ਧੋਖਾ ਦੇਣਾ ਤੇ ਅਕਿਰਤ ਕੰਨ ਬਣਨਾ, ਵਿਪਰ ਵਰਗੀ ਨਹੀਂ ਕੌਮ ਮਕਾਰ ਵੇਖੀ। ਵਿਪਰ ਬ੍ਰਾਹਮਣਵਾਦੀ। ਜੀ। ਇਹ ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚ ਉਹ ਖੜੀ ਦੀਵਾਰ ਵੇਖੀ। ਇਹ ਇਤਿਹਾਸ ਹੈ ਗੁਰਦੁਆਰਾ ਕੰਧ ਸਾਹਿਬ ਦਾ। ਜਦੋਂ ਕਿ ਇਹਨਾਂ ਵਿਪਰਾਂ ਨੇ ਉਦੋਂ ਹੀ ਇਹ ਜਿਹੜੀ ਹੈ ਸਾਜ਼ਿਸ਼ ਘੜੀ ਸੀ ਕਿ ਕੰਧ ਦੇ ਥੱਲੇ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਬਰਾਤ ਲੈ ਕੇ ਆਏ ਵੀ ਨਾ ਰਹੇ ਬਾਂਸ ਨਾ ਵਜੇ ਬੰਸਰੀ, ਤੇ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ, ਜਦੋਂ ਤੱਕ ਉਹਨਾਂ ਦੀ ਕਮਾਈ ਨੇ ਆ ਕੇ ਉਸ ਸਾਜ਼ਿਸ਼ ਦਾ ਭਾਂਡਾ ਫੋੜਿਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਕੰਧ ਤਾਂ ਚੌਂ ਜੁਗੀ ਰਹਿਣ ਵਾਲੀ। ਅੱਜ ਵੀ ਉਹਨਾਂ ਨੇ ਭਾਵੇਂ ਸ਼ੀਸ਼ੇ 'ਚ ਫਰੇਮ ਕਰਕੇ ਉਹਨੂੰ ਸੰਭਾਲਿਆ ਹੋਇਆ। ਗੁਰਦੁਆਰਾ ਕੰਧ ਸਾਹਿਬ ਬਟਾਲਾ ਬਿਲਕੁਲ ਬਾਜ਼ਾਰ ਦੇ ਵਿੱਚ ਹੈ। ਮੈਨੂੰ ਵੀ ਦਰਸ਼ਨ ਕਰਨ ਦਾ ਜਿਹੜਾ ਸੁਭਾਗ ਮਿਲਿਆ, ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਬਾਬੇ ਨਾਨਕ ਦੀ ਨੀਂਹ ਹੈ ਬੜੀ ਪੱਕੀ, ਬਟਾਲੇ ਵਿੱਚੋਂ ਖੜੀ ਦੀਵਾਰ ਵੇਖੀ, ਧੋਖਾ ਦੇਣਾ ਤੇ ਅਕਿਰਤ ਕੰਨ ਬਣਨਾ, ਵਿਪਰ ਵਰਗੀ ਨਹੀਂ ਕੌਮ ਮਕਾਰ ਵੇਖੀ, ਭਾਜੀ ਮੋੜ ਦਿੰਦੇ ਅਸੀਂ ਕਰ ਦੁੱਗਣੀ, ਭਾਰਤ ਦੇਵਾਂਗੇ ਕਿੱਦਾਂ ਖਿਲਾਰ ਵੇਖੀ, ਕਲਮ ਨੋਕ ਨਾਲ ਜੇ ਤੂੰ ਮੰਨਿਆ ਨਾ, ਤਿੱਖੀ ਬੜੀ ਹੈ ਖੰਡੇ ਦੀ ਧਾਰ ਵੇਖੀ। ਅਖੀਰਲਾ ਕਪਲੇਟ ਹੈ, ਚੱਕੀ ਇਨਸਾਫ ਦੀ ਬਹੁਤ ਬਰੀਕ ਪੀਂਦੀ, ਛੱਡਦੀ ਰੇੜਕੂ ਨਹੀਂ ਕਹਾਣੀ ਛਾਣ ਵੇਖੀ, ਸੱਚਾ ਰੱਬ ਭਾਊ ਜਿਸ ਦਾ ਯਾਰ ਹੋਵੇ, ਉਸ ਕੌਮ ਦੀ ਹੁੰਦੀ ਨਹੀਂ ਹਾਰ ਵੇਖੀ। ਜਦੋਂ ਅਸੀਂ ਕਹਿੰਦੇ ਆ ਵੀ ਜਿਹੜੀ ਰੱਬ ਦੀ ਚੱਕੀ ਹੈ ਭਾਵੇਂ ਹੌਲੀ ਚੱਲਦੀ ਹੈ ਪਰ ਪੀਸਦੀ ਬੜਾ ਬਰੀਕ ਹੈ, ਉਹਦੇ ਵੱਲ ਉਹਨਾਂ ਨੇ ਇਸ਼ਾਰਾ ਕੀਤਾ। ਚੱਕੀ ਇਨਸਾਫ ਦੀ ਬਹੁਤ ਬਰੀਕ ਪੀਂਦੀ, ਛੱਡਦੀ ਰੇੜਕੂ ਨਹੀਂ ਕਹਾਣੀ ਛਾਣ ਵੇਖੀ, ਸੱਚਾ ਰੱਬ ਭਾਊ ਜਿਸ ਦਾ ਯਾਰ ਹੋਵੇ, ਉਸ ਕੌਮ ਦੀ ਹੁੰਦੀ ਨਹੀਂ ਹਾਰ ਵੇਖੀ। ਔਰ ਦੂਸਰੀ ਨਜ਼ਮ ਵੀ ਬੜੀ ਚੜ੍ਹਦੀ ਕਲਾ ਵਾਲੀ ਹੈ, ਰਾਈਜ਼ ਵਿਦ ਵੈਲਰ, ਬਹਾਦਰੀ ਨਾਲ, ਉਤਸ਼ਾਹ ਨਾਲ, ਚਾਹ ਨਾਲ, ਜ਼ਿੰਦਾਬਾਦ ਨਾਲ ਖੜੇ ਹੋ ਜਾਓ। ਮੈਨੀ ਹੈਵ ਸਪੋਕਨ ਟਾਈਮ ਐਂਡ ਅਗੇਨ, ਹਾਊ ਲੌਂਗ ਵਿਲ ਯੂ ਬੇਅਰ ਦਾ ਵੇਟ ਆਫ ਪੇਨ, ਡੂ ਯੂ ਨਾਟ ਸੀ ਵਟ ਦੇ ਡੂ ਈਚ ਡੇ, ਸਟੈਂਡ ਅਪ ਨਾਓ ਡੋਂਟ ਫੇਡ ਅਵੇ। ਕਿ ਕਿੰਨਿਆਂ ਨੇ ਬਾਰ-ਬਾਰ ਇਹ ਕਿਹਾ ਕਿ ਕਿੰਨੀ ਕੁ ਦੇਰ ਤੁਸੀਂ ਇਹ ਜਿਹੜਾ ਦਰਦ ਹੈ ਇਸ ਨੂੰ ਜਰਦੇ ਚਲੇ ਜਾਓਗੇ। ਤੁਸੀਂ ਇਹ ਦੇਖ ਨਹੀਂ ਰਹੇ ਵੀ ਰੋਜ਼ਾਨਾ ਕੀ ਹੋ ਰਿਹਾ ਤੁਹਾਡੀਆਂ ਅੱਖਾਂ ਸਾਹਮਣੇ। ਖਲੋਵੋ ਔਰ ਭੱਜੋ ਨਾ। Many have spoken time and again, how long will you bear the weight of pain? Do you not see what they do each day? Stand up now, don't fade away. Every leaf is your lurking foe, yet your pen holds a hidden glow. I do not write to set flames high, I speak the truth, I cannot lie. ਪੱਤਾ ਪੱਤਾ ਸਿੰਘਾਂ ਦਾ ਵੈਰੀ, ਉਹ ਉਹਦੀ ਅੰਗਰੇਜ਼ੀ ਹੈ। ਐਵਰੀ ਲੀਫ ਇਜ਼ ਯੋਰ ਲਰਕਿੰਗ ਫੋ, ਚਾਰ ਚਫੇਰੇ। ਐਵਰੀ ਲੀਫ ਇਜ਼ ਯੋਰ ਲਰਕਿੰਗ ਫੋ, ਯੈਟ ਯੋਰ ਪੈਨ ਹੋਲਡਸ ਏ ਹਿਡਨ ਗਲੋ। ਆਪਣੇ ਆਪ ਨੂੰ ਵੀ ਕਰ ਰਹੇ ਨੇ ਕਿ ਵੀ ਬੇਸ਼ੱਕ ਪੱਤਾ ਪੱਤਾ ਵੈਰੀ ਹੈ ਪਰ ਇਸ ਕਲਮ ਦੇ ਵਿੱਚ ਉਹ ਰੌਸ਼ਨੀ ਛੁਪੀ ਹੋਈ ਹੈ, ਉਹ ਤਾਕਤ ਦੇਣ ਵਾਲਾ ਜਿਹੜਾ ਉਤਸ਼ਾਹ ਬਲ ਦੇਣ ਵਾਲੀ ਤਾਕਤ ਹੈ। ਆਈ ਡੂ ਨਾਟ ਰਾਈਟ ਟੂ ਸੈਟ ਫਲੇਮਸ ਹਾਈ, I speak the truth, I cannot lie. ਮੈਂ ਕੋਈ ਭਾਂਬੜ ਮਚਾਉਣ ਲਈ ਨਹੀਂ ਆਇਆ, ਮੈਂ ਸੱਚ ਬੋਲਦਾ, ਝੂਠ ਨੂੰ ਕੱਟਦਾ। ਬਿਲਕੁਲ। If justice falters, if wrong prevails, will you let silence tip the scales? Living in fear, enough is enough. It's time to rise, it's time to be tough. ਕਿ ਜੇ ਇਨਸਾਫ ਨਹੀਂ ਹੈ, ਝੂਠ ਜਿਹੜਾ ਹੈ ਉਹ ਰਾਜ ਕਰ ਰਿਹਾ, ਕੂੜ ਫਿਰਿਆ ਪ੍ਰਧਾਨ ਵੇ ਲਾ ਲਓ, ਫਿਰ ਕੀ ਚੁੱਪ ਰਹਿ ਕੇ ਤੁਸੀਂ ਝੂਠ ਦੇ ਹੱਕ ਦੇ ਵਿੱਚ ਫਤਵਾ ਦਿਓਗੇ ਵੀ ਇਨਸਾਫ ਦਾ ਤਰਾਜੂ ਝੂਠ ਵੱਲ ਝੁਕਿਆ ਰਹੇ, ਤੁਸੀਂ ਚੁੱਪ ਕਰਕੇ ਬੈਠੇ ਰਹੋ। ਇਫ ਜਸਟਿਸ ਫਾਲਟਰਸ, ਇਫ ਰੌਂਗ ਪ੍ਰੀਵੇਲਸ, will you let silence tip the scales? Living in fear, enough is enough. It's time to rise, it's time to be tough. ਇਹ ਖੜੇ ਹੋਣ ਦਾ ਵੇੜਾ ਹੈ, ਇਹ ਜੂਝਣ ਦਾ ਵੇੜਾ ਹੈ। Truth and lies will never blend. Choose the path that won't pretend. No throne survives behind locked doors. Chains of silence breed no cures. ਕਿ ਝੂਠ ਤੇ ਸੱਚ ਇੱਕ ਥਾਂ ਤੇ ਇਕੱਠੇ ਨਹੀਂ ਹੋ ਸਕਦੇ, ਉਹਨਾਂ ਦੀ ਟੱਕਰ ਹੋਣੀ ਹੈ। Truth and lies will never blend.
ਚੂਜ਼ ਦਾ ਪਾਥ ਦੈਟ ਵੋਂਟ ਪ੍ਰੀਟੈਂਡ। ਐਵੇਂ ਪ੍ਰੀਟੈਂਡ ਨਾ ਕਰੋ, ਰਸਤਾ ਚੁਣੋ ਜਾਂ ਝੂਠਿਆਂ ਦੇ ਨਾਲ ਤੁਰੋ। ਫਿਰ ਛੱਡੋ ਆਪਣਾ, ਫਿਰ ਤੁਸੀਂ ਸਿੱਖ ਹੋਣ ਦਾ ਹੱਕ ਨਹੀਂ ਰੱਖਦੇ, ਕਿਉਂਕਿ ਇੱਥੇ ਤਾਂ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ, ਕਿ ਇਹ ਉਸ ਰਸਤੇ ਨੂੰ ਚੁਣੋ। ਕੋਈ ਵੀ ਜਿਹੜਾ ਥਰੋਨ ਹੈ ਉਹ ਬੰਦ ਦਰਵਾਜ਼ਿਆਂ ਦੇ ਅੰਦਰ ਨਹੀਂ ਹੁੰਦਾ, ਤੁਹਾਨੂੰ ਜੂਝਣਾ ਪੈਂਦਾ ਉਸ ਦੇ ਲਈ। ਜਿਹੜੀਆਂ ਚੁੱਪ ਹੁੰਦੀ ਹੈ ਉਹ ਤੁਹਾਡੀ ਚੇਨ ਬਣ ਜਾਂਦੀ ਹੈ। ਨਾ ਬੋਲਣਾ ਵੀ ਇੱਕ ਤਾਂ ਝੂਠੇ ਦੇ ਨਾਲ ਖਲੋਣਾ ਹੈ, ਇੱਕ ਸੱਚ ਨਾ ਬੋਲਣਾ ਇਹ ਵੀ ਝੂਠੇ ਦੀ ਮਦਦ ਹੀ ਕਰਨੀ ਹੈ। ਚੇਨ ਆਫ ਸਾਇਲੈਂਸ ਬਰੀਡ ਨੋ ਕਿਉਰ, ਇਹ ਕੋਈ ਇਲਾਜ ਨਹੀਂ ਹੈ ਤੁਸੀਂ ਚੁੱਪ ਕਰ ਜਾਂਦੇ ਹੋ। ਇਫ ਯੂ ਡ੍ਰੀਮ ਟੂ ਬ੍ਰੇਕ ਦਾ ਚੇਨਸ let victory thunder through your veins. They tell me hush, just let it be, but how can I when truth is not free? ਉਹਨੇ ਕਿਹਾ ਕਿ ਵੀ ਜੇ ਤੁਸੀਂ ਸੁਪਨਾ ਲੈਂਦੇ ਹੋ ਕਿ ਵੀ ਤੁਸੀਂ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ, ਬੇੜੀਆਂ ਕੱਟਣੀਆਂ ਨੇ, ਫਿਰ ਤੁਹਾਡੀਆਂ ਰਗਾਂ ਦੇ ਵਿੱਚ ਚੜ੍ਹਦੀ ਕਲਾ, ਵਿਕਟਰੀ, ਜਿੱਤ, ਫਤਿਹ, ਇਹ ਖੂਨ ਦੌੜਨਾ ਚਾਹੀਦਾ ਹੈ। ਔਰ ਇਹ ਤੁਹਾਨੂੰ ਯਾਦ ਦਹਾਨੀ ਕਰਾਏ ਕਿ ਬਈ ਖਲੋ ਜਾਓ, ਪਰ ਉਦੋਂ ਤੱਕ ਜਦੋਂ ਤੱਕ ਕਿ ਤੁਸੀਂ ਸੱਚ ਨੂੰ ਆਜ਼ਾਦ ਨਹੀਂ ਕਰਵਾ ਲੈਂਦੇ। ਮਤਲਬ ਇਹ ਹੈ ਕਿ ਗੁਲਾਮੀ ਨੂੰ ਕੱਟ ਨਹੀਂ ਦਿੰਦੇ, ਉਦੋਂ ਤੱਕ ਤੁਸੀਂ ਸੱਚ ਦੇ ਉਸ ਰਾਹ ਨੂੰ ਚੁਣੋ। Those who fled were caged again. How much longer must we feign? The weary fall, the helpless stand, yet justice trembles in their hands. ਕਿ ਜਿਹੜੇ ਇਸ ਚੋਂ ਨਿਕਲੇ ਉਹ ਫਿਰ ਕੇਜ ਹੋਏ, ਫਿਰ ਗੁਲਾਮੀ ਦੀਆਂ ਸੰਗਲਾਂ 'ਚ ਆਏ। ਕਿੰਨੀ ਕੁ ਦੇਰ ਪ੍ਰੀਟੈਂਡ ਕਰੋਗੇ, ਆਪਣੇ ਆਪ ਨੂੰ ਆਜ਼ਾਦ ਵਾਂਗ ਬਿਹੇਵ ਕਰੋਗੇ ਜਦੋਂ ਕਿ ਤੁਸੀਂ ਗੁਲਾਮ ਹੋ, ਫੇਨ ਕਰੋਗੇ ਆਪਣੇ ਆਪ ਨੂੰ। ਜਿਹੜੇ ਥੱਕ ਜਾਂਦੇ ਨੇ, ਡਿੱਗਦੇ ਨੇ, ਜਿਹੜੇ ਹੈਲਪਲੈਸ ਨੇ ਉਹ ਖੜੇ ਹੋਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਵੀ ਜਿਹੜਾ ਉਹਨਾਂ ਦੇ ਹੱਥਾਂ 'ਚ ਇਨਸਾਫ ਜਾਂ ਦੂਸਰਾ ਉਹ ਕੰਬਦਾ ਹੈ। See how the tyrant's colors drain, fear grips the throne in silent pain. Look at pride, how it decays when power crumbles, truth remains. ਕਿ ultimately power ਜਿਹੜੀ ਹੈ ਉਹਨੇ ਮੈਲਟ ਅਵੇ ਹੋਣਾ ਹੀ ਹੈ। ਜੇ ਤੁਸੀਂ ਚੈਲੰਜ ਕਰੋਗੇ ਫਿਰ ਤੁਸੀਂ ਦੇਖੋਗੇ ਕਿ ਵੀ ਜਿਹੜਾ ਜ਼ੁਲਮ ਕਰਨ ਵਾਲਾ ਹੈ ਉਹਦਾ ਰੰਗ ਕਿਵੇਂ ਬਦਲਦੇ ਨੇ, ਕਿਵੇਂ ਉਹਨਾਂ ਉਹ ਅੰਦਰੋਂ ਡਰੇ ਹੋਏ, ਜੋ ਅੱਜ ਮੋਦੀ ਦੀ ਬਾਡੀ ਲੈਂਗੁਏਜ ਜਾਂ ਦੂਜੀ ਇਵੇਂ ਤੁਸੀਂ ਦੇਖਦੇ ਹੋ। ਔਰ ਇਹ ਉਹਨਾਂ ਨੇ ਹੌਲੀ ਹੌਲੀ ਜਿਹੜਾ ਤਬਾਹੀ ਵੱਲ ਜਾਣਾ ਹੀ ਹੁੰਦਾ ਹੈ। ਔਰ ਅਲਟੀਮੇਟਲੀ ਜਿਹੜੀ ਪਾਵਰ ਹੈ ਇਸ ਕਿਸਮ ਦੀ ਅਨਜਸਟ ਪਾਵਰ, ਉਹ ਕਰੰਬਲ ਕਰਦੀ ਹੈ, ਉਹ ਡਿੱਗਦੀ ਹੈ। ਟਰੂਥ ਰਿਮੇਨ, ਸੱਚ ਜਿਹੜਾ ਹੈ ਉਹ ਜਿੱਤਦਾ ਹੈ। ਐਂਡ ਇਨ ਦਾ ਐਂਡ ਐਜ਼ ਡਾਰਕਨੈਸ ਫਾਲਸ ਏ ਲਾਇਨ ਰਾਈਜ਼es, heed his calls, for courage forged in fire and fate shall turn the tides, shall break the gates. ਅਖੀਰ 'ਚ ਡਾਰਕਨੈਸ ਨੇ ਜਾਣਾ ਹੁੰਦਾ, ਹਨੇਰਾ ਖਤਮ ਹੁੰਦਾ ਹੈ, ਸੂਰਜ ਚੜ੍ਹਦਾ ਹੈ। ਇਹ ਜਿਹੜਾ ਜਿਵੇਂ ਗੁਲਾਮੀ ਦੇ ਸੰਗਲ ਕੱਟਣਾ ਇਹ ਸਾਡੇ ਸਾਹਮਣੇ ਹੈ। ਔਰ ਇੱਕ ਸ਼ੇਰ ਦੀ ਦਹਾੜ ਵਾਂਗ ਅਸੀਂ ਇਸ ਆਜ਼ਾਦੀ ਦੇ ਰਸਤੇ ਨੂੰ ਚੁਣੀਏ, ਉਸ ਹੌਸਲੇ ਨੂੰ ਲੈ ਕੇ ਇਸ ਅੱਗ ਦੇ ਵਿੱਚ ਕੁੱਦੀਏ, ਰੱਬ ਦੇ ਅੱਗੇ ਆਪਣਾ ਸਭ ਕੁਝ ਰੱਖ ਕੇ। ਔਰ ਅਸੀਂ ਅਲਟੀਮੇਟਲੀ ਇਹ ਜਿਹੜਾ ਸ਼ੈਲਟਰਨ ਦਾ ਟਾਈਡਸ, ਇਹ ਸਾਰੇ ਨੂੰ ਬਦਲਾਂਗੇ ਔਰ ਆਜ਼ਾਦੀ ਨੂੰ ਮਾਣਾਂਗੇ। ਅਖੀਰਲੇ ਦਾ ਬਗਲ ਸਾਊਂਡਸ, ਦਾ ਐਕੋਜ਼ ਰੋਰ, ਐਨੀਮੀਜ਼ ਟ੍ਰੈਂਬਲ ਐਜ਼ ਟੈਂਪੈਸਟ ਸੋਰ। ਦਾ ਬਗਲ ਸਾਊਂਡਸ, ਦਾ ਐਕੋਜ਼ ਰੋਰ, ਐਨੀਮੀਜ਼ ਟ੍ਰੈਂਬਲ ਐਜ਼ ਟੈਂਪੈਸਟ ਸੋਰ। ਕਿ ਭਾਈ ਆਜ਼ਾਦੀ ਦਾ ਬਿਗਲ ਵੱਜਿਆ ਹੋਇਆ, ਚਾਰ ਚਫੇਰੇ ਜਿੱਤ ਦੀ ਐਕੋ ਹੈ, ਫਤਿਹ ਦੇ ਨਾਰੇ ਨੇ, ਦੁਸ਼ਮਣ ਕੰਬ ਰਿਹਾ ਹੈ। ਔਰ ਜਿਉਂ-ਜਿਉਂ ਜਿਹੜਾ ਇਹ ਆਜ਼ਾਦੀ ਦੀਆਂ ਲਹਿਰਾਂ ਉੱਪਰ ਨੂੰ ਆ ਰਹੀਆਂ ਨੇ, ਦੁਸ਼ਮਣ ਜਿਹੜਾ ਟ੍ਰੈਂਬਲ ਹੋ ਕੇ ਡਿਕੇ ਹੋਣ ਵੱਲ ਜਾ ਰਿਹਾ। ਸੋ ਅਸੀਂ ਢਿੱਲੋਂ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਨਾਈਸ, ਵੈਰੀ ਬੈਸਟ। ਹਾਂਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪੰਜਾਬ ਦੇ ਵੀ ਫਤਿਹ ਬੁਲਾਉਂਦੇ ਨੇ। ਗੁਰਦੇਵ ਨਾਨ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ ਵੀ, ਔਰ ਇਸੇ ਤਰ੍ਹਾਂ ਅਮਰਜੀਤ ਰਾਏ ਜੀ ਵੀ। ਬੈਸਟ ਸ਼ੋ ਐਵਰ, ਵੈਰੀ
ਐਜੂਕੇਸ਼ਨਲ। ਔਰ ਧਰਮ ਸਿੰਘ ਜੀ ਵੀ, ਬਲਜੀਤ ਵੈਦ ਜੀ ਵੀ, ਮੁਹੰਮਦ ਜਾਕੂਬ ਜੀ ਵੀ, ਇਹ ਵੀ ਸਾਡਾ ਵੈਲਕਮ ਕਰਦੇ ਨੇ। ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ फिर कहते मैं मरते दम तक खालिस्तान देखना चाहता हूँ। बहुत शुक्रिया, ये अल्लाह ताला दे हाथ वस है जी। और जतिंदर सिंह जी और सिंगरचा जी भी, और फिर इसी तरह मोहम्मद जाकूब जी भी कहते हैं डॉक्टर साहब आपकी पंजाबी का लहजा लाहौर वाला ही है और आपने पंजाबी को जिंदा रखा हुआ है। और परमिंदर साडी तुहाडी सब दी मां बोली है, मां बोली दे नाल ही मां याद हुंदी है। बिल्कुल। और इसी तरह परमिंदर जी, दाजीत जी, और इसी तरह गगनदीप कौर जी भी, सोनमाल जी भी, मोहम्मद जाकूब जी कहते हैं कि वैसे जोकिंगली किसी ने पूछा भी इनू मां बोली क्यों कहते हैं, पिता बोली क्यों नहीं कहते? वो कहता भी मां दे सामने प्यो थोड़ी बोल सकता, उन्होंने बोलण थोड़ी देंदी है मां। हाँ जी। कहते हैं कि मोहम्मद जाकूब जी कहते डॉक्टर साहब मैं पंजा साहब देख चुका हूँ और हसन अब्दाल पंजाब 1988 में गया था और 1977 से कहते न्यूयॉर्क में हूँ और 14 साल की उम्र ऐदा ही ना क्या उन्होंने छड्या होगा। हाँ जी। और नीला बाबा जी भी और सुखदीप सिंह जी भी और इसी तरह सुरजीत सिंह जी भी। और फिर मोहम्मद जाकूब जी कहते हैं कि डॉक्टर साहब इस वक्त खालिस्तान में किसकी हुकूमत है? क्या मैं वाघा बॉर्डर पर अमेरिका पासपोर्ट दिखा कर अमृतसर जा सकता हूँ? याकूब साहब अमेरिकन पासपोर्ट तुहाडे कोल है, वीज़े दी लोड़ है इंडिया दी। जे तुहाडे कोल तुसीं वीज़ा इत्थों लैंदे हो फिर तुसीं बाई रोड भी क्रॉस कर सकते हो वाघे तो अमृतसर। हाँ जी। हैरी सिंह जी कहते अकाली दल ते SGPC छड्ड सिखां नूं सरबत खालसा कर फैसले लैने चाहिए ने। जी इन थ्योरी ये ठीक है, प्रैक्टिकली वो तुहानू हिलन भी नहीं दिंदे है उत्थों, तो जिहड़ी आवाज़ है वो तो तुहानू अमृत नहीं छकाण दिंदे। खालसा वही रोक दित्ती उन्होंने, फिर उन्हां दे पिता जी ने शुरू करनी चाहिए। बलिहार सिंह कंग जी भी और इसी तरह हाँ जी मोहम्मद जाकूब जी कहते डॉक्टर साहब क्या इंडिया पाकिस्तान की दोस्ती मुमकिन है? अग ते पानी दे भी कदे दोस्ती हुई है, ਉਹ ਤਾਂ ਉਹ ਨਾਂ ਨਹੀਂ ਸੁਣਨ ਨੂੰ ਤਿਆਰ, ਉਹਨਾਂ ਦੇ ਲਈ ਤਾਂ ਅਖੰਡ ਭਾਰਤ ਉਹਨਾਂ ਦਾ ਨਿਸ਼ਾਨ है। हाँ जी। और पन्नू जी भी और मोहम्मद जी फिर कहते जब तक कश्मीर और खालिस्तान आज़ाद नहीं होते इंडिया से दोस्ती मुमकिन नहीं है। और फिर इसी तरह रशद मनवर जी कहते हैं कि माई ग्रैंड पेरेंट्स यूज टू रिमेंबर अमृतसर डेली टिल देयर डेथ। My parents were also born in Amritsar and my grandfather always remembered his Khalsa College Sikh fast friends। रशद मुनव्वर जी बिल्कुल तुसी ठीक किया, ਉਹ ਜਿਹੜੀਆਂ ਯਾਦਾਂ ਨੇ ਇਹ ਅੱਜ ਵੀ ਦੋਵੇਂ ਪਾਸੇ ਇਧਰੋਂ ਵੀ ਭਾਵੇਂ 70 ਸਾਲ ਹੁਣ ਤਾਂ ਚਲੋ ਬਹੁਤ ਸਾਰੀ ਉਹ ਜਨਰੇਸ਼ਨ ਤੁਰ ਗਈ, ਉਹਨਾਂ ਨੂੰ ਕਦੇ ਆਪਣੇ ਪਿੰਡ ਨਹੀਂ ਭੁੱਲੇ, ਆਪਣੀ ਭੋਏ ਨਹੀਂ ਭੁੱਲੀ और अपने मुसलमान दोस्त नहीं भूले कदे जी। और मोहम्मद जाकूब जी कहते हैं कि 27 फरवरी जब पाकिस्तान ने इंडिया के 2 फाइटर जेट मार गिराए और अभिनंदन को जिंदा पकड़ लिया और बेवकूफ अभिनंदन पता नहीं की लिखा ना, मेरे ख्याल याद कर रहे हैं 27 फरवरी भी आ रही ना जी। हाँ जी। सुखजीवन सिंह बच्चू जी भी और इस तरह फिर कहते ने हाँ जी रशद मनवर जी कहते आम dying to see Amritsar but when Khalistan will come into being inshallah। मुनव्वर साहब जरूर रब दे हथ वस है, रब ने चाहे साडा मुल्क जरूर आज़ाद होएगा और असी उवें ही खुल के जप्पियां पावांगे, उवें ही बॉर्डर खुले होणगे, आपो अपनी सॉवरनिटी नूं माणदे हैं जिवें असी पहलां सी सारे पीरियड दे विच। नागरा साहब जी कहते राज करेगा खालसा आकी रहे ना कोई। और इसी तरह फिर गुरजीत सिंह जी भी फतेह बुलाते ने, रशद मुनव्वर जी हाँ जी जाकूब जी नाल लगे हुए ने और गुरविंदर सिंह जी भी और गुरप्रकाश सिंह जी भी। और इसी तरह मोहम्मद जाकूब जी कहते पाकिस्तान में इस्लामी हुकूमत क्यों नहीं और हम पाकिस्तान भी सिर्फ नाम के मुस्लिम हैं। और फिर इस तरह नागरा साहब जी भी कहते ने डॉक्टर साहब यू आर ग्रेट, वाहिगुरू आप जी नूं ते नीलम भैन जी नूं हमेशा चढ़दी कला च रखन। और इसी तरह मोहम्मद जाकूब जी कहते ने मेरे ख्याल हमेशा शुक्रिया नागरा साहब हाँ जी हमेशा नूं कहने दा बच्चा कहते ने हाँ जी। और फिर इस तरह आर रंधावा जी भी और मनजोत कैले जी भी फतेह बुलाते ने
ਔਰ ਮੁਹੰਮਦ ਮਸੂਦ ਜੀ ਕਹਿੰਦਾ ਕਹਿੰਦੇ ਨੇ ਕਿ ਅਮਰੀਕਾ ਵਿਲ ਸੈਲਫ ਡਿਫੈਂਸ ਇਕਵਿਪਮੈਂਟ ਬਟ 에ਅਰਕ੍ਰਾਫਟਸ even 535 will not fly F-35 will not fly or take action itself, but these equipment need courage force that Indian doesn't have. Khalisan Zindabad। ਮੁਹੰਮਦ ਮਸੂਦ ਜੀ ਵੈਸੇ ਇਹਨਾਂ ਦੇ ਕੋਲ ਪੈਸੇ ਵੀ ਨਹੀਂ ਹੈ ਔਰ F-35 ਇਹਨਾਂ ਦੇ ਵਸੋਂ ਬਾਹਰ ਵੀ ਨੇ। ਉਹ ਤਾਂ ਅਮਰੀਕਾ ਨੇ ਆਪਣਾ ਜਿਹਨੂੰ ਐਲਨ ਮਸਕ ਨੇ ਕੂੜ ਕਬਾੜ ਕਿਹਾ ਉਹ ਇਹਨਾਂ ਦੇ ਹਵਾਲੇ ਕਰਨ ਦੀ ਲਾਈਨ ਹੈ। ਹੁਣ ਦੇਖੋ ਡੀਲ ਕਿੰਨੀ ਥਰੂ ਹੁੰਦੀ ਹੈ ਇਸ ਦੀ। ਜਸਪਾਲ ਸਿੰਘ ਖੈਲੇ ਜੀ ਵੀ ਔਰ ਇਸੇ ਤਰ੍ਹਾਂ ਬਿਲਾਲ ਅਹਿਮਦ ਜੀ ਕਹਿੰਦੇ ਹੈਲੋ ਡਾਕਟਰ ਸਾਹਿਬ, ਨੀਲਮ ਕੌਰ ਸਿਸਟਰ ਐਂਡ ਯੂਰ ਟੀਮ, ਯੂ ਡੂਇੰਗ ਵੈਰੀ ਵੈਲ, ਵੀ ਆਰ ਪੰਜਾਬੀ ਐਂਡ ਆਮ ਪ੍ਰਾਊਡ ਇਟ। ਖਾਲਿਸਤਾਨ ਜ਼ਿੰਦਾਬਾਦ। ਇਹ ਲਾਹੌਰ ਤੋਂ ਸਾਨੂੰ ਦੇਖ ਰਹੇ ਪਾਕਿਸਤਾਨ ਤੋਂ। ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਸਲਾਮ ਔਰ ਹਾਂਜੀ ਸ਼ੁਕਰੀਆ ਪ੍ਰੋਗਰਾਮ ਨੂੰ ਦੇਖਣ ਲਈ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਹਾਂਜੀ ਰਸ਼ਦ ਮੁਨੱਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਗ੍ਰੇਟ, ਵੀ ਮੁਸਲਿਮ ਆਫ ਪਾਕਿਸਤਾਨ ਸਲੂਟ ਯੂ। ਔਰ ਹਾਂਜੀ ਬਹੁਤ ਸ਼ੁਕਰੀਆ ਭਾਈਜਾਨ। ਬਿਲਕੁਲ। ਸਤਨਾਮ ਸਿੰਘ ਜੀ ਵੀ ਬਿਲਾਲ ਜੀ ਵੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਜੋ ਕੌਮ ਜਿਹੜੇ ਕਹਿੰਦੇ ਨੇ 1000 साल गुलाम रह के बाद पावर में आती है वो कम ज़र्फ ही होती है, लाइक यूश एंड इंडियन हिंदू। और ठीक है बिलाल साहब, बिल्कुल इन्हां दे अंदर वो ऐसा एहसासे कमतरी वड़िया होया है। ये ਜਿਹੜਾ ਕੋਵਿਡ ਹੁੰਦਾ ਹੈ ਉਹੀ ਆਪਣੇ ਆਪ ਨੂੰ ਬਰੇਵ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਰੇਵ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਬਰੇਵ ਹੈ, ਪਤਾ ਹੀ ਹੁੰਦਾ ਹੈ। ਮਨਜੀਤ ਸਿੰਘ ਮਠਾਰੋ ਜੀ ਵੀ ਕਹਿੰਦੇ ਖਾਲਸਾ ਜ਼ਿੰਦਾਬਾਦ, ਟੀਵੀ 84 ਜ਼ਿੰਦਾਬਾਦ। 6 ਪਾਵਰ ਇਜ਼ ਟਰੂਥ, ਬਲੈਸਿੰਗ ਬਾਈ ਗੁਰੂ ਸਾਹਿਬ, ਆਲ ਹਿਸਟਰੀ ਇਜ਼ ਲੈਂਡਿੰਗ ਟੂ ਟਰੂਥਸ, ਲੀਡਿੰਗ ਟੂ ਟਰੂਥਸ। ਐਂਡ ਫਿਰ ਇਸੇ ਤਰ੍ਹਾਂ ਮੁਹੰਮਦ ਜਾਕੂਬ ਜੀ ਕਹਿੰਦੇ ਇਨਸ਼ਾਅੱਲਾ ਖਾਨ ਬਾਬਾ ਅੱਛਾ ਆਪਸ ਵਿੱਚ ਲੱਗੇ ਨੇ। ਔਰ ਇਸੇ ਤਰ੍ਹਾਂ ਡੀਜੀਪੀ ਸਿੰਘ ਕਹਿੰਦੇ ਨੇ ਸਿੱਖ ਕੌਮ ਦੇ ਸਾਰੇ ਮਸਲਿਆਂ ਤੇ ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ, ਪੰਜਾਬ ਦੀ ਆਜ਼ਾਦੀ, ਰੈਫਰੈਂਡਮ, ਖਾਲਸਾ 6 ਫॉर ਜਸਟਿਸ ਜ਼ਿੰਦਾਬਾਦ, ਖਾਲਸੇ ਦੀ ਪ੍ਰਾਪਤੀ ਲਈ ਸਹਿਯੋਗੀ ਜਥੇਬੰਦੀਆਂ ਤੇ ਮੀਡੀਆ ਜ਼ਿੰਦਾਬਾਦ। ਔਰ ਨਿਹੰਗ ਸਿੰਘ ਜੀ ਆਲਵੇਜ਼ ਕਹਿੰਦੇ ਨੇ ਗ੍ਰੇਟ ਐਕਸਲੈਂਟ ਪ੍ਰੋਗਰਾਮ ਡਾਕਟਰ ਸਾਹਿਬ, ਟੂ ਮਚ ਪ੍ਰਾਊਡ ਆਫ ਯੂ, ਯੂਅਰ ਟੀਮ ਇਜ਼ ਅਮੇਜ਼ਿੰਗ, ਥੈਂਕ ਯੂ ਸੋ ਮਚ। और रशद मुनव्वर जी कहते ने जबरदस्त पोइट्री। और फिर इस तरह निहंग सिंह जी भाऊ जी की तारीफ करते हैं और उन्होंने पोइट्री की भी। और जसबीर सिंह जी भी देश पंजाब के कहते ने दीपक चोपड़ा बोल खालसा जिंदाबाद जिंदाबाद जिंदाबाद। और कुलदीप सिंह जी भी। और इस तरह बिलहाल अहमद जी कहते डॉक्टर साहब क्या वजह है कि सिख कनाडा में पार्लियामेंट में अच्छी खासी ताकत में हैं, जब यूएसए कांग्रेस में एक भी सिख नहीं है। आपको नहीं लगता कि खालिस्तान का रास्ता वाशिंगटन डीसी से होकर निकलता है? बिलाल अहमद जी जिहड़े आबादी दा तवाजुन है, हालांकि कैनेडा च जिन्ने सिख ने उन्ने ही अमेरिका च ने, पर कैनेडा दे विच आबादी जिहड़ी है वो जिन्नी कैलीफोर्निया दी आबादी है उन्नी कैनेडा दी आबादी है। सो इसी तरह कैनेडियन पार्लीमेंट 14-15 सिख पहुँच गए ने। यूके दे विच भी हुण इस वार दी यूके दे हाउस ऑफ कॉमन्स च 12 मैंबर पार्लीमेंट सिख ने। अमरीका जिहड़ी रीडिस्ट्रिक्टिंग इन्हां ने कीती, एक स्टेज ते पहला कांग्रेसमैन दलीप सिंह सौंध 1950s दे विच सी। इत्थे ऐसी कोई हलका नहीं है जिथे कि सिख पॉपूलेशन असरअंदाज होए। हुण अमेरिका दुनिया दा चीन और इंडिया तो बाद तीसरा वड्डा मुल्क है। हालांकि इस वेले 10 ਜਾਂ 12 शहरों के मेयर सिख ने, बहुत सारिया थावां ते कौंसलमैन सिख ने। हाँ, अमरीका दे विच सिख कांग्रेशनल कॉकस कमेटी ने लॉबी करके 50 तो ज़्यादा कांग्रेसमैन जिहड़े बाई पार्टीसन डेमोक्रेट और रिपब्लिकन वो सिख कॉकस का हिस्सा ने, जिहड़े कि सिखां दे हक दे विच आवाज़ चुकते हैं। सो इत्थे अजे वो पॉसीबल नहीं है। हालांकि यंग सिख बच्चे जिहड़े ने वो मेयर बन गए ने, अगला स्टैप होएगा उस स्टैप जिहड़ा है वो कांग्रेसमैन वाल भी। लेकिन 50 तो ज़्यादा कांग्रेसमैन सिख कॉकस का हिस्सा ने जिहड़ी सिखां दे हक च आवाज़ चुकदी है। कुलदीप कौर जी भी और टोटा सिंह जी भी और निहंग सिंह जी ढिल्लों की तारीफ करते हैं। दानवीर सिंह वैद जी, कुलदीप सिंह जी,
ਬੁੱਟਰ ਵਲੌਗਸ ਜੀ ਸਾਨੂੰ ਰਾਜਸਥਾਨ ਤੋਂ ਦੇਖ ਰਹੇ ਨੇ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ रूबरू होवांगे। तद तक ले मैनू ते अपन रासना गया दो। देखते रहो TV84। बुला दो फतेह। वाहिगुरू जी का खालसा वाहिगुरू जी की फतेह। रब राखा।